ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਵਿਸ਼ੇਸ਼ ਪੈਨਲ ਡਿਸਕਸ਼ਨ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਅਸੀਂ ਦੇਖਿਆ ਕਿ ਜਿਹੜਾ 10 ਤਰੀਕ 10 ਦਸੰਬਰ ਦਾ ਦਿਨ ਹੈ ਉਹ ਵਰਲਡ ਹਿਊਮਨ ਰਾਈਟਸ ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ। ਉਹ ਤੋਂ ਇੱਕ ਦਿਨ ਪਹਿਲਾਂ ਜਿਹੜੀ ਜੈਨੋਸਾਈਡ ਕਨਵੈਨਸ਼ਨ ਸੀ ਉਹਨੂੰ ਕਮੈਮੋਰੇਟ ਕਰਦਿਆਂ 71ਵੀਂ ਜੈਨੋਸਾਈਡ ਕਨਵੈਨਸ਼ਨ ਨੂੰ ਯਾਦ ਰੱਖਦਿਆਂ ਜਾਂ ਉਸ ਜੈਨੋਸਾਈਡ ਨੂੰ ਮੁੱਖ ਰੱਖਦਿਆਂ ਹੋਇਆ ਉਹਦੀ ਪ੍ਰੀਵੈਂਸ਼ਨ ਦੇ ਲਈ ਤੇ ਜਿਹੜੇ ਮਾਰੇ ਗਏ ਨੇ ਜੈਨੋਸਾਈਡ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਹੈੱਡਕੁਆਟਰ ਨੇ ਇੱਥੇ ਨਿਊਯਾਰਕ ਦੇ ਵਿੱਚ ਸਥਿਤ, ਉਹਦੇ ਵਿੱਚ ਇੱਕ ਜਿਹੜੀ ਇਵੈਂਟ ਹੈਗੀ ਹੈ ਉਹ ਕਮੈਮੋਰੇਟ ਕੀਤੀ ਜਾਂਦੀ ਹੈ। ਦੁਨੀਆ ਭਰ ਦੇ ਜਿਹੜੇ ਨੁਮਾਇੰਦੇ ਨੇ ਵੱਖ-ਵੱਖ ਦੇਸ਼ਾਂ ਦੇ, ਅਮਰੀਕਾ ਤੋਂ ਲੈ ਕੇ ਰੂਸ ਤੱਕ, ਭਾਰਤ ਦੇ ਵੀ ਨੁਮਾਇੰਦੇ ਦੇ ਵਿੱਚ ਸ਼ਾਮਲ ਹੁੰਦੇ ਨੇ। ਤੇ ਅੱਜ ਅਸੀਂ ਇਸ ਬਾਬਤ ਜਿਹੜੀ ਗੱਲਬਾਤ ਹੈਗੀ ਆ ਉਹ ਅੱਗੇ ਤੋਰ ਰਹੇ ਹਾਂ ਵੀ ਜਿੱਥੇ ਗੱਲ ਇੰਟਰਨੈਸ਼ਨਲ ਲੈਵਲ ਤੇ ਮਨੁੱਖੀ ਅਧਿਕਾਰਾਂ ਨੂੰ ਰੱਖ ਕੇ ਫੋਕਸ ਹੋ ਰਿਹਾ, ਉੱਥੇ ਖਾਸ ਤੌਰ ਤੇ ਸਿੱਖ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਸਾਊਥ ਏਸ਼ੀਅਨ ਪਰਸਪੈਕਟਿਵ 'ਚ ਦੇਖਦੇ ਹਾਂ, ਪਾਕਿਸਤਾਨ ਹੋਵੇ, ਭਾਰਤ ਹੋਵੇ, ਇਹਨਾਂ ਦੋਵਾਂ ਦੇ ਆਪਸੀ ਸੰਬੰਧ ਹੋਣ ਤੇ ਨਾਲ ਹੀ ਕਸ਼ਮੀਰ ਤੋਂ ਲੈ ਕੇ ਜਿਹੜੇ ਇਸ ਵਕਤ ਹਾਲਾਤ ਭਾਰਤ ਦੇ ਵਿੱਚ ਬਣੇ ਹੋਏ ਆ ਉਹ ਕੁਝ ਹੋਰ ਜਿਹੜਾ ਡਾਇਰੈਕਸ਼ਨ ਹੈਗੀ ਆ ਉਹ ਲੈਂਦੇ ਨਜ਼ਰ ਆ ਰਹੇ ਨੇ। ਇਸ ਵਕਤ ਜਿੱਥੇ ਇੰਟਰਨੈਸ਼ਨਲ ਸਿਨੈਰੀਓ ਇੱਕ ਡਿਫਰੈਂਟ ਬਣਿਆ ਹੋਇਆ, ਜਿੱਥੇ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਦੀ ਗੱਲ ਹੋ ਰਹੀ ਹੈ, ਉੱਥੋਂ ਦੇ ਜਿਹੜੇ ਕਾਨੂੰਨ ਘੜੇ ਜਾ ਰਹੇ ਨੇ, ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਕੁਝ ਹੋਰ ਇਸ਼ਾਰਾ ਕਰ ਰਹੀਆਂ ਨੇ। ਸੋ ਇਸ ਹਵਾਲੇ ਦੇ ਨਾਲ ਖਾਸ ਤੌਰ ਤੇ ਜਿਹੜੇ ਡਾਇਸਪੋਰਾ ਸਿੱਖ ਹੈਗੇ ਆ, ਬਾਹਰ ਬੈਠੇ ਆ, ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਿਆ ਵੀ ਸਰਬੱਤ ਖਾਲਸਾ ਜਦੋਂ ਪੰਜਾਬ ਦੇ ਵਿੱਚ ਚੱਬੇ ਦੇ ਮੁਕਾਮ ਤੇ ਹੋਇਆ, ਉਹਦੇ ਵਿੱਚ ਇੱਕ ਜਿਹੜਾ ਮਤਾ ਸੀ ਵਰਲਡ ਸਿੱਖ ਪਾਰਲੀਮੈਂਟ ਦਾ ਪਾਇਆ ਗਿਆ ਸੀ, ਜਿਹਨੂੰ ਬਾਅਦ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਥਾਪੜਾ ਦੇ ਕੇ ਉਹਨਾਂ ਨੇ ਇਸ ਦੇ ਉੱਤੇ ਕੰਮ ਸ਼ੁਰੂ ਕਰਵਾਇਆ। ਤੇ ਅੱਜ ਸਿੱਖ ਕਿਤੇ ਨਾ ਕਿਤੇ ਕੋਸ਼ਿਸ਼ ਕਰ ਰਹੇ ਆ, ਜਥੇਬੰਦੀਆਂ ਇਕੱਠੇ ਹੋ ਕੇ ਕੋਸ਼ਿਸ਼ ਕਰ ਰਹੀਆਂ ਨੇ ਵੀ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਪਲੈਟਫਾਰਮ ਹੈ ਉਹ ਤਿਆਰ ਕੀਤਾ ਜਾਵੇ। ਉਹਨਾਂ ਵੱਲੋਂ ਜਿਹੜੀ ਐਕਟੀਵਿਟੀ ਹੈਗੀ ਹੈ ਉਹ ਸ਼ੁਰੂ ਕੀਤੀ ਗਈ ਹੈ। ਸੋ ਸਿੱਖ ਪਰਸਪੈਕਟਿਵ ਤੋਂ ਵੀ ਵਿਚਾਰ ਚਰਚਾ ਕਰਾਂਗੇ ਕਿ ਵਰਲਡ ਸਿੱਖ ਪਾਰਲੀਮੈਂਟ ਇਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਜਿੱਥੇ ਹੋ ਰਹੀ ਹੈ, ਉੱਥੇ ਅਸੀਂ ਕੀ ਰੋਲ ਅਦਾ ਕਰ ਸਕਦੇ ਹਾਂ ਤੇ ਕੀ ਕਰ ਰਹੇ ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਕੰਮ ਦੀ ਡਾਇਰੈਕਸ਼ਨ ਹੈਗੀ ਹੈ ਉਹ ਕੀ ਹੋਣੀ ਚਾਹੀਦੀ ਹੈ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਵਰਨਜੀਤ ਸਿੰਘ ਖਾਲਸਾ ਜਿਹੜੇ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਨੇ, ਸਰਦਾਰ ਹਿੰਮਤ ਸਿੰਘ ਉਹ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਇੱਥੇ ਦੀ ਅਮਰੀਕਾ ਯੂਨਿਟ ਦੇ ਕੋਆਰਡੀਨੇਟਰ ਨੇ, ਤੇ ਖਾਲਿਸਤਾਨ ਅਫੇਅਰ ਸੈਂਟਰ ਤੋਂ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਾਡੇ ਨਾਲ ਮੌਜੂਦ ਨੇ। ਆਓ ਇਹਨਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਕੋਲੋਂ ਕਰਨਾ ਚਾਹੂੰਗਾ। ਜਿਹੜਾ ਵਰਲਡ ਅਸੀਂ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੀ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਐਕਟੀਵਿਟੀਜ਼ ਇਸ ਵਕਤ ਚੱਲ ਰਹੀਆਂ ਨੇ, ਜੇ ਸਿੱਖ ਪਰਸਪੈਕਟਿਵ ਤੋਂ ਦੇਖਣਾ ਹੋਵੇ ਤਾਂ ਕਿਵੇਂ ਦੇਖਦੇ ਹੋ? ਅਸੀਂ ਭਾਰਤ ਦੇ ਵਿੱਚ ਕਾਨੂੰਨ ਜਿਹੜੇ ਹੈਗੇ ਆ ਉਹਨਾਂ ਦੀ ਵੀ ਗੱਲ ਹੋ ਰਹੀ ਹੈ, ਜਿੱਥੇ ਅਸੀਂ ਗੱਲ ਕਰ ਰਹੇ ਹਾਂ, ਅਸੀਂ ਆਪਣੀ ਵੀ ਆਵਾਜ਼ ਬੁਲੰਦ ਕਰ ਰਹੇ ਹਾਂ, ਪਰ ਜਿਹੜੇ ਹਾਲਾਤ ਨੇ ਉਹ ਸਾਜ਼ਗਾਰ ਨਹੀਂ, ਉਹ ਕਿਤੇ ਨਾ ਕਿਤੇ ਨੈਗੇਟਿਵ, ਬਹੁਤ ਜ਼ਿਆਦਾ ਨੈਗੇਟਿਵ ਹੁੰਦੇ ਨਜ਼ਰ ਆ ਰਹੇ ਨੇ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਸ ਨੂੰ ਅੱਜ ਦੇ ਦਿਨ ਨੂੰ ਮੁਬਾਰਕ ਦਿਨ ਕਹਾਂਗਾ, ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ ਇੱਕ ਰੈਜ਼ੋਲੂਸ਼ਨ ਕੰਸੈਂਸਸ ਦੇ ਨਾਲ ਪਾਸ ਕੀਤਾ, ਜਿਹੜਾ ਪਾਕਿਸਤਾਨ ਔਰ ਫਿਲੀਪੀਨਸ ਦੀ ਗਵਰਨਮੈਂਟ ਵੱਲੋਂ ਉਹਨਾਂ ਦੇ ਨੁਮਾਇੰਦਿਆਂ ਨੇ, ਪਾਕਿਸਤਾਨ ਦੇ UN 'ਚ ਐਂਬੈਸਡਰ ਮੁਨੀਰ ਅਕਰਮ ਨੇ, ਉਹਨਾਂ ਨੇ ਮੂਵ ਕੀਤਾ। ਕਰਤਾਰਪੁਰ ਕੋਰੀਡੋਰ ਨੂੰ ਵੈਲਕਮ ਕੀਤਾ ਗਿਆ ਕਿ ਇਹ ਇੱਕ ਗੁੱਡਵਿਲ ਜੈਸਚਰ ਵੀ ਹੈ ਔਰ ਕੋਰੀਡੋਰ ਆਫ ਲਵ ਹੈ, ਔਰ ਇਸ ਦੇ ਲਈ ਜਿਹੜਾ ਅਸੀਂ ਪਾਕਿਸਤਾਨ ਦੀ ਹਕੂਮਤ ਦਾ ਵੀ ਸ਼ੁਕਰੀਆ ਅਦਾ ਕਰਦੇ, ਔਰ ਅਸੀਂ ਇਹ ਸਮਝਦੇ ਹਾਂ ਕਿ ਜਿਸ ਅੰਦਾਜ਼ ਦੇ ਵਿੱਚ ਪਾਕਿਸਤਾਨ ਦੀ ਹਕੂਮਤ ਨੇ ਰਿਕਾਰਡ ਟਾਈਮ 'ਚ 10 ਮਹੀਨੇ 'ਚ ਇਸ ਕੋਰੀਡੋਰ ਨੂੰ ਮੁਕੰਮਲ ਕੀਤਾ, 9 ਨਵੰਬਰ ਨੂੰ ਇਸ ਦਾ ਉਦਘਾਟਨ ਕੀਤਾ ਇਮਰਾਨ ਖਾਨ ਸਾਹਿਬ ਨੇ, ਔਰ ਪਾਕਿਸਤਾਨ ਦੇ UN 'ਚ ਨੁਮਾਇੰਦੇ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇੱਕ ਕੋ ਸਪਾਂਸਰ ਦੇ ਨਾਲ, ਫਿਲੀਪੀਨਸ ਦੇ ਨੁਮਾਇੰਦੇ ਨਾਲ ਇਹਨੂੰ UN ਜਨਰਲ ਅਸੈਂਬਲੀ ਤੋਂ ਵੀ ਜਿਹੜਾ ਹੈ ਪਾਸ ਕਰਵਾਇਆ। ਸੋ ਅਸੀਂ ਸਮਝਦੇ ਹਾਂ, ਕਿਉਂਕਿ ਹਿਊਮਨ ਰਾਈਟਸ ਡੇ ਦੇ ਹਵਾਲੇ ਨਾਲ ਤੁਸੀਂ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ, ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਵੀ ਪਾਕਿਸਤਾਨ ਦੇ ਡਿਪਲੋਮੈਟ ਜਾਂ ਫਿਲੀਪੀਨਸ ਜਾਂ ਹੋਰ ਜਿਹੜੇ ਮਨੁੱਖੀ ਹੱਕਾਂ ਦੇ ਵਿੱਚ ਜਾਂ ਗੁੱਡਵਿਲ 'ਚ ਯਕੀਨ ਰੱਖਦੇ ਨੇ,
ਉਹ ਜਿਹੜੇ ਇਸ਼ੂ ਸਿੱਖਾਂ ਦੇ, ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਗੁਹਾਟੀ ਤੋਂ ਲੈ ਕੇ ਰਾਦਰ ਇੰਫਾਲ ਤੋਂ ਲੈ ਕੇ ਦਿੱਲੀ ਤੱਕ ਸਾਰਾ ਭਾਰਤ ਸੜ ਰਿਹਾ, ਕਿਉਂਕਿ ਜਿਹੜਾ ਇਹਨਾਂ ਨੇ ਜਿਹੜਾ ਸਿਟੀਜ਼ਨ ਅਮੈਂਡਮੈਂਟ ਬਿੱਲ ਦੇ ਨਾਂ ਥੱਲੇ ਜਿਹੜੀਆਂ ਧੱਜੀਆਂ ਉਡਾਈਆਂ ਨੇ ਇੰਟਰਨੈਸ਼ਨਲ ਕਨਵੈਨਸ਼ਨਸ ਦੀਆਂ ਵੀ, ਲਾਜ਼ ਦੀਆਂ ਵੀ, ਔਰ ਆਪਣੇ ਕਨਸਟੀਟਿਊਸ਼ਨ ਦੀਆਂ ਵੀ। ਔਰ ਜੇ ਤੁਸੀਂ ਇਹਨੂੰ NRC ਦੇ ਨਾਲ ਮਿਲਾ ਕੇ ਦੇਖਦੇ ਹੋ, ਨੈਸ਼ਨਲ ਰਜਿਸਟ੍ਰੇਸ਼ਨ ਦੇ ਥੱਲੇ ਆਫ ਸਿਟੀਜ਼ਨ, ਜਿਹੜਾ ਅਸਾਮ 'ਚ 2 ਮਿਲੀਅਨ ਜਿਹੜੇ ਲੋਕ ਨੇ ਉਹਨਾਂ ਨੂੰ ਵਿਦਆਊਟ ਸਟੇਟ ਕੀਤਾ, ਔਰ ਇਹ ਉਹਨਾਂ ਨੇ ਐਲਾਨ ਕੀਤਾ ਅਮਿਤ ਸ਼ਾਹ ਨੇ ਕਿ ਜੀ ਅਸੀਂ ਭਾਰਤ ਭਰ ਦੇ ਵਿੱਚ ਲਾਗੂ ਕਰਾਂਗੇ। ਸੋ ਇਹ ਹੋਰ ਵੀ ਇੰਪੋਰਟੈਂਟ ਹੈ ਕਿ UN ਤੱਕ ਸਾਡੀ ਆਵਾਜ਼, ਹੁਣ ਤੱਕ ਤਾਂ ਸਾਨੂੰ ਇਹ ਸੀ ਕਿ ਅਸੀਂ ਜ਼ਰੂਰ ਮਿਲਦੇ ਹਾਂ, ਐਮਨੈਸਟੀ ਦੀਆਂ ਰਿਪੋਰਟਸ ਵੀ ਹੁੰਦੀਆਂ, UN ਦਾ ਹਿਊਮਨ ਰਾਈਟਸ ਕਾਉਂਸਲ ਦਾ ਦਫ਼ਤਰ ਜਨੀਵਾ 'ਚ ਹੈ, ਉੱਥੇ ਵੀ ਸਾਡੇ ਨੁਮਾਇੰਦੇ ਜਾ ਕੇ ਆਪਣੀ ਗੱਲ ਸਾਲ ਬਾਅਦ ਕਰ ਆਉਂਦੇ ਨੇ। ਪਰ ਕੁੱਲ ਮਿਲਾ ਕੇ ਅੱਜ ਤੱਕ UN ਜਨਰਲ ਅਸੈਂਬਲੀ ਦਾ ਪਲੇਟਫਾਰਮ ਜਿੱਥੇ ਕਿਸੇ ਸਿੱਖ ਇਸ਼ੂ ਤੇ ਗੱਲ ਹੋਈ ਹੋਏ, ਔਰ ਇਹ ਕਰਤਾਰਪੁਰ ਕੋਰੀਡੋਰ ਦੇ ਨਾਲ ਇਸ ਦੀ ਸ਼ੁਰੂਆਤ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਬੜਾ ਇੰਪੋਰਟੈਂਟ ਹੈ ਕਿ ਉਹ ਖਿੱਤਾ ਜਿੱਥੇ 1 ਬਿਲੀਅਨ 300 ਮਿਲੀਅਨ ਲੋਕ ਹੀ ਜਿਸ ਮੁਲਕ 'ਚ ਨਹੀਂ ਰਹਿੰਦੇ, ਭਾਰਤ ਦੀਆਂ ਨੀਤੀਆਂ ਸਾਰੇ ਹੀ ਸਾਊਥ ਏਸ਼ੀਆ ਨੂੰ, ਜਿੱਥੇ 1/3 ਹਿਊਮਨ ਕਾਈਂਡ ਹੈ, ਸਾਰਕ ਦੇਸ਼ ਨੇ ਪ੍ਰਭਾਵਿਤ ਕਰਦੀਆਂ, ਔਰ ਇਹਨਾਂ ਨੀਤੀਆਂ ਦੀ ਬਦੌਲਤ ਹੈ। ਔਰ ਜਦੋਂ ਅਸੀਂ ਇੰਡੀਆ ਔਰ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਦੋਨੋਂ ਨਿਊਕਲੀਅਰ ਪਾਵਰਸ ਜਿਹੜੀਆਂ ਆਲਰੇਡੀ ਕਸ਼ਮੀਰ ਦਾ ਮੁੱਦਾ ਜਿਹੜਾ 72 ਸਾਲ ਦਾ ਮੁੱਦਾ ਹੈ, ਔਰ ਪਿਛਲੇ 120 ਦਿਨ ਤੋਂ ਜ਼ਿਆਦਾ 127-28 ਦਿਨ ਹੋ ਗਏ ਨੇ ਜਦੋਂ ਕਿ ਵੈਲੀ ਨੂੰ ਕੱਟ ਆਫ ਕੀਤਾ ਹੋਇਆ, ਔਰ ਆਲਮੋਸਟ ਵਾਰ ਆਫ ਵਰਡਸ ਤਾਂ ਚੱਲ ਰਹੀ ਹੈ। ਔਰ ਇਹ ਕਿਸੇ ਵੀ ਵੇਲੇ ਜਿਹੜੀ ਹੈ ਕੋਈ ਵੀ ਇਹ ਟ੍ਰੈਡੀਸ਼ਨਲ ਵਾਰ ਨਹੀਂ ਹੋਏਗੀ ਵਿਦ ਦਾ ਟ੍ਰੈਡੀਸ਼ਨਲ ਵੈਪਨਸ, ਇਹ ਨਿਊਕਲੀਅਰ 'ਚ ਐਂਡ ਹੋਏਗੀ। ਸੋ ਇਹ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਪਲੇਟਫਾਰਮ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਵੀ ਸਾਡੀ ਆਥੈਂਟਿਸਿਟੀ ਹੈ। ਸਰਬੱਤ ਖਾਲਸਾ 26 ਜਨਵਰੀ 1986 ਦਾ ਜਿਸ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ, 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਦੇ ਨਾਲ ਕੌਮ ਦਾ ਸਿਆਸੀ ਨਿਸ਼ਾਨਾ ਮਿੱਥਿਆ। ਔਰ ਇਸ ਸਾਰੇ ਪੀਰੀਅਡ ਸਾਡੇ ਬਹਾਦਰ ਯੋਧਿਆਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਸਟੇਟ ਟੈਰਰਿਜ਼ਮ ਦਾ ਮੁਕਾਬਲਾ ਕੀਤਾ। ਪਰ ਜਦੋਂ 2015 ਤੋਂ ਅਸੀਂ ਦੇਖਦੇ ਹਾਂ ਕਿ ਕਿਵੇਂ 2014-2015 ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਹੋਈਆਂ, ਤੇ ਉਸ ਬੈਕਡ੍ਰੌਪ ਦੇ ਵਿੱਚ ਕੌਮ ਫਿਰ ਜਿਹੜੀ ਸਾਡਾ ਇੱਕ ਟ੍ਰੈਡੀਸ਼ਨਲ ਪਾਰਟ ਹੈ ਕੌਮ ਦਾ ਫੈਸਲੇ ਲੈਣ ਦਾ ਰਵਾਇਤੀ, ਉਹ ਸਰਬੱਤ ਖਾਲਸਾ ਹੈ। ਚੱਬੇ ਦੇ ਵਿੱਚ ਸਰਬੱਤ ਖਾਲਸਾ ਹੋਇਆ ਜਿਹਦੇ ਵਿੱਚ 5 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਉਸ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਐਜ਼ ਏ ਜਥੇਦਾਰ ਅਕਾਲ ਤਖਤ ਚੁਣਿਆ, ਔਰ ਉਹਦੇ ਜਿਹੜੇ ਮਤੇ ਪਾਸ ਕੀਤੇ ਗਏ ਉਹਦੇ ਚੋਂ ਇੱਕ ਵਰਲਡ ਸਿੱਖ ਪਾਰਲੀਮੈਂਟ ਦਾ ਬਣਨਾ ਸੀ। ਔਰ ਵਰਲਡ ਸਿੱਖ ਪਾਰਲੀਮੈਂਟ ਦੇ ਮੁੱਦੇ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਦੁਨੀਆ ਦੇ ਵਿੱਚ ਐਕਟੀਵਿਟੀ ਕਾਫੀ ਤੇਜ਼ ਹੈ। ਨਿਊਯਾਰਕ 'ਚ ਕਨਵੈਨਸ਼ਨ ਹੋਈ, ਫਿਰ ਪੈਰਿਸ ਦੇ ਵਿੱਚ ਹੋਈ, ਹੁਣ ਸਕਸੈਸਫੁਲ ਜਿਹੜੀ ਹੈ ਉਹ ਲੰਡਨ ਦੇ ਵਿੱਚ ਹੋ ਕੇ ਹਟੀ ਹੈ, ਜਿਸ ਦੇ ਵਿੱਚ ਡਿਫਰੈਂਟ ਵਿਸ਼ਿਆਂ ਨਾਲ ਸੰਬੰਧਿਤ ਜਿਹੜੀਆਂ ਨੇ ਕੌਂਸਲਸ ਹੋਣ ਚਾਹੀਆਂ। ਔਰ ਬਹੁਤ ਚੰਗੀ ਗੱਲ ਹੈ ਕਿ ਐਤਕੀ 9 ਦਸੰਬਰ ਨੂੰ ਜਿਹੜਾ ਕਿ ਜੈਨੋਸਾਈਡ ਕਨਵੈਨਸ਼ਨ ਦੀ 71ਵੀਂ ਐਨੀਵਰਸਰੀ ਸੀ, ਵਰਲਡ ਸਿੱਖ ਪਾਰਲੀਮੈਂਟ ਦਾ ਡੈਲੀਗੇਸ਼ਨ ਜਿਹਦੇ 'ਚ ਸੁਰਨਜੀਤ ਸਿੰਘ ਖਾਲਸਾ ਜਿਹੜੇ ਕਨੈਟੀਕਟ ਨਾਲ ਜਿੱਥੇ ਉਹਨਾਂ ਨੇ ਆਪਣੀ ਥਾਂ ਬਣਾਈ ਹੈ ਲੋਕਲ ਪੋਲੀਟੀਕਲ ਸਰਕਲ 'ਚ ਵੀ ਐਜ਼ ਏ ਇਲੈਕਟਿਡ ਆਫੀਸ਼ੀਅਲ ਵੀ, ਔਰ ਖ਼ਾਸ ਤੌਰ ਤੇ ਸਟੇਟ ਆਫ ਕਨੈਟੀਕਟ ਨੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਦੇ ਤੌਰ ਤੇ ਰੈਕਗਨਾਈਜ਼ ਕੀਤਾ ਹੈ। ਭਾਈ ਹਿੰਮਤ ਸਿੰਘ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਨੇ, ਜਿੱਥੇ 100 ਤੋਂ ਜ਼ਿਆਦਾ ਗੁਰਦੁਆਰੇ ਇਸ ਕੋਆਰਡੀਨੇਸ਼ਨ ਦੇ ਥੱਲੇ ਨੇ, ਉੱਥੇ ਵਰਲਡ ਸਿੱਖ ਪਾਰਲੀਮੈਂਟ ਦੀ ਵੀ ਰੂਏ ਰਵਾਨ ਦੇ ਤੌਰ ਦੇ ਉੱਤੇ ਇਹਨਾਂ ਨੇ ਸਾਰਿਆਂ ਨੂੰ ਪੁੱਟ ਟੂਗੈਦਰ ਕੀਤਾ। ਔਰ ਇਹ ਪਹਿਲੀ ਵਾਰ ਸੀ ਕਿ ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਲ ਦੇ ਬਿਹਾਫ ਤੇ ਵਰਲਡ ਸਿੱਖ ਪਾਰਲੀਮੈਂਟ ਦਾ ਡੈਲੀਗੇਸ਼ਨ ਸਾਰੀਆਂ ਹੀ ਜਿੱਥੇ NGOs ਇਕੱਠੀਆਂ ਸੀ ਉੱਥੇ ਆਏ, ਔਰ ਵੀਰ ਸਵਰਨਜੀਤ ਸਿੰਘ ਹੋਰਾਂ ਨੇ ਉਹਦੇ 'ਚ ਪ੍ਰੈਜੈਂਟੇਸ਼ਨ ਵੀ ਦਿੱਤੀ ਕਿ ਕਿਵੇਂ ਹੈ। ਸੋ ਅਸੀਂ ਸਮਝਦੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਇੱਕ ਐਸੀ ਬਾਡੀ ਹੈ ਜਿਹੜੀ ਇੱਕ ਅੰਬ੍ਰੈਲਾ ਆਰਗੇਨਾਈਜੇਸ਼ਨ ਹੈ ਦੁਨੀਆ ਭਰ ਦੇ ਵਿੱਚ। ਠੀਕ ਹੈ, ਕੁਛ ਵੀਰਾਂ ਦਾ ਕੁਛ ਕੰਸਰਨ ਵੀ ਸ਼ੁਰੂ 'ਚ ਰਿਹਾ ਹੋਏਗਾ। ਸਾਡੀ ਕੋਸ਼ਿਸ਼ ਹੋਏਗੀ ਆਉਣ ਵਾਲੇ ਪੀਰੀਅਡ ਕਿ ਇਹ ਸਾਰੇ ਕੰਸਰਨਸ ਨੂੰ ਜਿਹੜੇ ਕਿਸੇ ਦੇ ਨੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਇਸ ਨੂੰ ਇੱਕ ਉਸ ਬਾਡੀ ਦੇ ਤੌਰ ਦੇ ਉੱਤੇ, ਤਾਂ ਕਿ ਭਵਿੱਖ 'ਚ ਕੌਮ ਦੀ ਆਜ਼ਾਦੀ ਦੀ ਗੱਲ ਔਰ ਸਿੱਖਾਂ ਦੇ ਮਸਲੇ 30 ਮਿਲੀਅਨ ਸਿੱਖ ਕੌਮ ਦੇ ਜਿਹੜੇ ਦੁਨੀਆ ਭਰ 'ਚ ਨੇ, ਵਰਲਡ ਸਿੱਖ ਪਾਰਲੀਮੈਂਟ ਉਹਨਾਂ ਦੇ ਬਾਰੇ ਆਲਰੇਡੀ ਜਿਹੜੀ ਹੈ ਕੰਮ ਕਰ ਰਹੀ ਹੈ ਡਿਫਰੈਂਟ ਕਾਉਂਸਲਸ ਰਾਹੀਂ। ਸੋ ਬਾਕੀ ਜਦੋਂ ਵਿਚਾਰ ਚਰਚਾ ਅੱਗੇ ਚੱਲੇਗੀ ਅਸੀਂ ਅੱਡ
ਇਸ਼ੂਜ਼ ਦੇ ਉੱਤੇ ਫਿਰ ਆਪਣਾ ਤਬਸਰਾ ਦੇਵਾਂਗੇ। ਜੀ ਭਾਜੀ, ਮੈਂ ਸਰਵਨਜੀਤ ਸਿੰਘ ਜੀ ਤੁਹਾਡੇ ਵੱਲ ਆਉਂਗਾ। ਜਿਵੇਂ ਗੱਲ ਕੀਤੀ ਗਈ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਇਹਦੇ 'ਚ ਹਿਊਮਨ ਰਾਈਟਸ ਨੂੰ ਫੋਕਸਡ ਅਸੀਂ ਅੱਜ ਵਿਚਾਰ ਚਰਚਾ ਕਰ ਰਹੇ ਹਾਂ। ਜਦੋਂ ਸਿੱਖਾਂ ਦੇ ਹਿਊਮਨ ਰਾਈਟਸ ਦੀ ਗੱਲ ਆਉਂਦੀ ਹੈ ਤਾਂ 1984 ਦੇ ਵਿੱਚ ਜਿਹੜੀ ਨਸਲਕੁਸ਼ੀ ਸਿੱਖਾਂ ਦੀ ਕੀਤੀ ਗਈ ਹੈ, ਇਹ ਇੱਕ ਵੱਡਾ ਇਸ਼ੂ ਹੈ ਜਿਹਦੇ ਤੇ ਪਿਛਲੇ ਸਾਰੇ ਸਮੇਂ ਦੇ ਵਿੱਚ ਬਾਹਰਲੇ ਸਿੱਖਾਂ ਨੇ ਲੌਬੀ ਕੀਤੀ ਹੈ ਤੇ ਇਹਨੂੰ ਜੈਨੋਸਾਈਡ ਰੈਕਗਨਾਈਜ਼ ਕਰਨ ਦੇ ਲਈ ਜਿਹੜੀ ਮੁਹਿੰਮ ਹੈ ਉਹ ਚੱਲ ਰਹੀ ਹੈ। ਉਹਦੇ ਵਿੱਚ ਸਫਲਤਾ ਵੀ ਮਿਲੀ ਹੈ। ਤੁਸੀਂ ਜਿੱਥੇ ਬੈਠੇ ਹੋ ਕਨੈਟੀਕਟ, ਉੱਥੋਂ ਦੇ ਜਿਹੜੀ ਅਸੈਂਬਲੀ ਹੈਗੀ ਹੈ ਕਨੈਟੀਕਟ ਸਟੇਟ ਵੱਲੋਂ ਰੈਕਗਨਾਈਜ਼ ਕੀਤਾ ਗਿਆ, ਜਿਹਦੇ ਵਿੱਚ ਤੁਹਾਡਾ ਵੀ ਰੋਲ ਹੈ। ਪਰ ਨਾਲ ਹੀ ਇਹਦਾ ਜਿਹੜਾ ਬੈਕਲੈਸ਼ ਹੈ, ਜਿਹੜਾ ਵਿਰੋਧ ਹੈ, ਉਹ ਇੰਡੀਅਨ ਸਾਈਡ ਤੋਂ ਉਹ ਵੀ ਦੇਖਣ ਨੂੰ ਮਿਲਦਾ ਹੈ। ਜਿਵੇਂ ਇੱਕ ਮੈਮੋਰੀਅਲ ਤੁਸੀਂ ਆਪਣੇ ਜਿਹੜੇ ਸ਼ਹਿਰ ਦੇ ਵਿੱਚ ਓਟਿਸ ਲਾਇਬ੍ਰੇਰੀ ਦੇ ਵਿੱਚ ਸਥਾਪਿਤ ਕੀਤਾ, ਉਹਨੂੰ ਕਿਵੇਂ ਫਿਰ ਦੂਜੇ ਪਾਸੇ ਨੂੰ ਡੀਰੇਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ। ਤੇ ਆਪਣੇ ਤੌਰ ਤੇ ਵੀ ਤੁਹਾਡਾ ਜਿਹੜਾ ਪਾਰਟ ਸੀ, ਤੁਸੀਂ ਹੁਣ ਇੱਕ ਇਲੈਕਟਿਡ ਅਫੀਸ਼ੀਅਲ ਹੈਗੇ ਹੋ ਆਪਣੇ ਸਿਟੀ ਦੇ ਵਿੱਚ, ਨਾਰਵਿਚ ਦੇ ਵਿੱਚ, ਉਹਦੇ ਲਈ ਮੁਬਾਰਕਬਾਦ ਵੀ ਤੁਹਾਨੂੰ। ਪਰ ਉੱਥੇ ਵੀ ਜਿਹੜਾ ਵਿਰੋਧ ਦੀ ਲਾਈਨ ਹੈ ਉਹ ਦੇਖਣ ਨੂੰ ਮਿਲਦੀ ਹੈ। ਸੋ ਕੀ ਕਹਿਣਾ ਚਾਹੋਗੇ, ਕੀ ਸਮਝਦੇ ਹੋ ਜਿੱਥੇ ਅਸੀਂ ਇਹਨਾਂ ਇਸ਼ੂਜ਼ ਨੂੰ ਲੈ ਕੇ ਜਿਹੜੇ ਕਿ ਇੰਟਰਨੈਸ਼ਨਲ ਚਾਰਟਰ ਦੇ ਅਧੀਨ ਆਉਂਦੇ ਆ, ਕਾਨੂੰਨ ਦੇ ਦਾਇਰਾਕਾਰ ਦੇ ਵਿੱਚ ਆਉਂਦੇ ਆ, ਆਮ ਇੱਕ ਸਿੱਖ ਕਿਰਤੀ ਸਿੱਖ ਅੱਗੇ ਵੱਧਦਾ ਤਾਂ ਉਹਨੂੰ ਕਿੰਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ? ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਬਈ ਕਾਫੀ ਚੈਲੰਜਸ ਸਾਨੂੰ ਫੇਸ ਕਰਨੇ ਪੈਂਦੇ ਨੇ। ਈਵਨ ਦੋ ਅਸੀਂ ਲਾਅ ਦੇ ਵਿੱਚ ਰਹਿ ਕੇ ਇੱਕ ਆਪਣਾ ਜਿਹੜਾ ਮੂਲ ਅਧਿਕਾਰ ਹੈਗਾ ਉਹ ਮੰਗਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ ਉਹਨਾਂ ਨਾਲ ਅਸੀਂ ਵਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਓਵਰਆਲ ਮੈਂ ਸਮਝਦਾ ਬਈ ਜਿਹੜੀ ਇੰਡੀਅਨ ਡਿਪਲੋਮੈਟਿਕ ਟੀਮ ਹੈ, ਦੇ ਗਾਟ ਮੈਂ ਸਮਝਦਾ ਵੀ ਸਲੈਪ ਔਨ ਦੇਅਰ ਫੇਸ। ਉਹ ਕਿਉਂ ਹੋਈ? ਤੁਸੀਂ ਦੇਖੋ ਵੀ ਉਹਨਾਂ ਕੋਲ ਏਡੇ ਰਿਸੋਰਸਿਸ ਨੇ, ਏਡਾ ਵੱਡਾ ਉਹਨਾਂ ਦਾ ਮੁਲਕ ਹੈ, ਇੰਨੇ ਉਹਨਾਂ ਦੇ ਏਜੰਟਸ ਜਾਂ ਡਿਪਲੋਮੈਟਸ ਪੇਰੋਲ ਦੇ ਉੱਤੇ ਕੰਮ ਕਰ ਰਹੇ ਨੇ ਜੋ ਕਿ ਅਗੇਂਸਟ ਸਿੱਖਾਂ ਦੇ ਕੰਮ ਕਰ ਰਹੇ ਨੇ। ਇਹਦੇ ਬਾਵਜੂਦ ਇੱਕ ਵਰਲਡ ਸਿੱਖ ਪਾਰਲੀਮੈਂਟ ਜੋ ਕਿ 2015 ਦੇ ਵਿੱਚ ਜਿਹਦਾ ਐਲਾਨ ਹੁੰਦਾ ਉਹ ਬਣ ਕੇ ਮੁਕੰਮਲ ਹੋਈ, ਪਲੱਸ ਉਹਨੇ ਕੰਮ ਕਰਕੇ ਦਿਖਾਇਆ। ਸਭ ਤੋਂ ਪਹਿਲੇ ਤੇ ਅਸੀਂ ਜਿਹੜਾ 1984 ਸਿੱਖ ਜੈਨੋਸਾਈਡ ਦਾ ਜਿਹੜਾ ਬਿੱਲ ਹੈ ਥਰੂ ਲੈਜਿਸਲੇਸ਼ਨ ਅਨੋਨਿਮਸਲੀ ਪਾਸ ਹੋਇਆ ਕਨੈਟੀਕਟ ਦੇ ਵਿੱਚ, ਤੇ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਵੀ ਹਰ ਸਾਲ ਕੋਈ ਵੀ ਗਵਰਨਰ ਬਣੇਗਾ ਉਹਨੂੰ ਪ੍ਰੋਕਲੇਮ ਕਰਨਾ ਪਏਗਾ ਨਵੰਬਰ 1 ਐਜ਼ ਅ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ। ਜੀ, ਇਹਦੇ ਨਾਲ ਇਹ ਵੀ ਲਿਖਿਆ ਵਿੱਚ ਲਾਅ ਦੇ ਵਿੱਚ ਵੀ ਹਰ ਸਾਲ ਜਿਹੜੇ ਸਿੱਖ ਨੇ ਆਪਣੀ ਕਮੈਮੋਰੇਸ਼ਨ ਸਟੇਟ ਕੈਪੀਟਲ ਦੇ ਵਿੱਚ ਕਰ ਸਕਦੇ ਨੇ। ਸੋ ਮੈਂ ਸਮਝਦਾ ਵੀ ਉਹਨਾਂ ਦੇ ਇੰਨਾ ਡੀਰੇਲ ਕਰਨ ਦੇ ਬਾਵਜੂਦ ਅਸੀਂ ਇਹ ਪੜਾਵ ਇੱਕ ਹਾਸਲ ਕੀਤਾ ਜੋ ਕਿ ਇੱਕ ਲੈਂਡਮਾਰਕ ਵਿਕਟਰੀ ਹੈ। ਮੈਂ ਸਮਝਦਾ ਸਿੱਖਾਂ ਦੇ 125 ਸਾਲਾਂ ਦੇ ਇਤਿਹਾਸ ਦੇ ਵਿੱਚ ਅਮਰੀਕਾ ਦੇ। ਇਹਦੇ ਨਾਲ ਜਿਹੜਾ ਸਿੱਖ ਜੈਨੋਸਾਈਡ ਮੈਮੋਰੀਅਲ, ਮੈਂ ਸਮਝਦਾ ਵੀ ਪਹਿਲੀ ਗੱਲ ਤੇ ਉਹ ਚੀਜ਼ ਲੱਗਣੀ ਇੱਕ ਜਗ੍ਹਾ ਦੇ ਉੱਤੇ, ਪਬਲਿਕ ਪਲੇਸ ਦੇ ਉੱਤੇ, ਆਪਣੇ ਆਪ ਦੇ ਵਿੱਚ ਬੜੀ ਵੱਡੀ ਅਚੀਵਮੈਂਟ ਸੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੀਆਂ ਫੋਟੋਆਂ ਸਿਰਫ ਤੇ ਸਿਰਫ ਸਾਨੂੰ ਗੁਰਦੁਆਰਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀ, ਉਹ ਇੱਕ ਪਬਲਿਕ ਪਲੇਸ ਦੇ ਉੱਤੇ ਲੱਗੀ। ਇਹਦੇ ਨਾਲ 1984 ਸਿੱਖ ਜੈਨੋਸਾਈਡ ਦੀ ਜਿਹੜੀ ਪਲੈਕ ਹੈ, ਜਿਹਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਸੀ ਵੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਇਟ ਵਾਸ ਪ੍ਰੀ ਪਲਾਨ ਅਟੈਕ। ਜੇ ਜਿਹੜਾ 1984 ਸਿੱਖ ਜੈਨੋਸਾਈਡ ਸੀ ਉਹ ਇੱਕ ਜੈਨੋਸਾਈਡਲ ਸਟੇਟ ਸਪਾਂਸਰਡ ਜੈਨੋਸਾਈਡਲ ਕੰਪੇਨ ਸੀ। ਸੋ ਆਫ ਕੋਰਸ ਇੰਡੀਆ ਨੂੰ ਇਹ ਗੱਲਾਂ ਬੜੀਆਂ ਮਾੜੀਆਂ ਲੱਗਣੀਆਂ ਹੀ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਅਮਰੀਕਨ ਲੋਕਾਂ ਵਿੱਚ ਜਾਂਦੀਆਂ ਨੇ ਜਾਂ ਅਮਰੀਕਨ ਲਾਅ ਮੇਕਰਸ ਵਿੱਚ ਜਾਂਦੀਆਂ ਨੇ, ਇਵੈਂਚੁਅਲੀ ਇਹਦਾ ਕੀ ਅਸਰ ਹੋਏਗਾ ਮੇਬੀ ਸ਼ਾਇਦ ਸਾਡੇ ਬੰਦਿਆਂ ਨੂੰ ਨਾ ਪਤਾ ਹੋਏ, ਪਰ they understand how it gonna affect their foreign policies and even ਉਹਨਾਂ ਨੂੰ ਸੈਂਕਸ਼ਨਸ ਵੀ ਲੱਗ ਸਕਦੀਆਂ ਨੇ ਇਹ ਸਾਰੀਆਂ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਉਹਨਾਂ ਨੇ ਕੀਤੀਆਂ ਨੇ। ਪਰ ਮੈਂ ਸਮਝਦਾ ਵੀ ਜਿਹੜਾ ਉਹਨਾਂ ਨੇ ਓਟਿਸ ਲਾਇਬ੍ਰੇਰੀ ਤੋਂ ਮੈਮੋਰੀਅਲ ਹਟਾਉਣ ਦਾ ਜਿਹੜਾ ਕੰਮ ਕੀਤਾ ਉਹ ਸਾਡੇ ਲਈ ਇਟ ਵਾਸ ਬਲੈਸਿੰਗ ਇਨ ਡਿਸਗਾਈਜ਼। ਉਹ ਕਿਉਂ ਮੈਂ ਕਹਿ ਰਿਹਾ, ਇਹਦੇ ਨਾਲ ਜਿਹੜਾ ਸਾਨੂੰ ਐਕਸਪੋਜ਼ਰ ਮਿਲਿਆ, you cannot even get that exposure after spending millions of dollars in PR। ਜੀ, ਮੋਰ ਦੈਨ 50 ਨਿਊਜ਼ਪੇਪਰ ਆਊਟਲੈਟਸ ਜਿਹੜੇ ਹੈਗੇ ਨੇ ਉਹਨਾਂ ਨੇ, ਮੀਡੀਆ ਆਊਟਲੈਟਸ ਨੇ ਕਵਰ ਕੀਤਾ। ਚੈਕੋਸਲੋਵਾਕੀਆ ਦੇ ਮੀਡੀਆ ਨੇ, ਹੋਰ ਡਿਫਰੈਂਟ ਮੁਲਕਾਂ ਦੇ ਮੀਡੀਆ ਨੇ ਵੀ ਇਸ ਇਸ਼ੂ ਨੂੰ ਕਵਰ ਕੀਤਾ ਤੇ ਸਿੱਖ ਪਲੈਕ ਜਿਹੜੀ ਮੈਮੋਰੀਅਲ ਪਲੈਕ ਸੀ ਉਹਦੀ ਫੋਟੋ ਪਹਿਲੇ ਪੇਜਾਂ ਦੇ ਉੱਤੇ ਲਗਾਈ ਜੀ, ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਵੀ ਫੋਟੋ ਪਹਿਲੇ ਪੇਜਾਂ ਤੇ ਉਹਨਾਂ ਦੇ ਲੱਗੀ। ਇਹਦੇ ਨਾਲ ਕੀ ਹੋਇਆ ਵੀ ਜਿਹੜਾ 35 ਸਾਲਾਂ ਤੋਂ ਸਿੱਖਾਂ ਦਾ ਇੱਕ ਨੈਰੇਟਿਵ ਸੀ ਵੀ ਅਸੀਂ ਇਹਨੂੰ ਜੈਨੋਸਾਈਡ ਕਹਿੰਦੇ ਆ, ਉਹ ਇਹਨੂੰ ਰਾਈਟਸ ਕਹਿੰਦੇ ਨੇ, ਉਹ ਜੀ ਸਾਡੇ 30,000 ਬੰਦੇ ਉਹਦੇ ਵਿੱਚ ਮਾਰੇ ਗਏ, 1.5 ਲੱਖ ਤੋਂ ਉੱਤੇ ਬੰਦਾ
ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ Killing ਵਿੱਚ ਦਾ ਮਾਰਿਆ ਗਿਆ, ਸ਼ਿਕਾਰ ਹੋਇਆ, ਜੀ। ਐਟ ਲੀਸਟ ਉਹ ਨੈਰੇਟਿਵ ਬਾਹਰ ਤੇ ਆਇਆ ਵਰਲਡ ਦੇ ਵਿੱਚ। ਸੋ ਪਹਿਲੇ ਉਹ ਦਬਿਆ ਹੋਇਆ ਸੀ। ਸੋ ਮੈਂ ਸਮਝਦਾ ਵੀ ਇਹ ਇੱਕ ਬੈਕਫਾਇਰ ਹੋਇਆ ਜਿਹੜਾ ਉਹਨਾਂ ਨੇ ਇਹ ਸਟੈਪ ਲਿੱਤਾ। ਤੇ ਇਸ ਤੋਂ ਬਾਅਦ ਇੱਕ ਹੋਰ ਉਹਨਾਂ ਦੇ ਮੂੰਹ ਤੇ ਬੜੀ ਵੱਡੀ ਚਪੇੜ ਪਈ ਵੀ ਜਿਹੜਾ ਐਕੈਡੈਮਿਕ ਵਰਲਡ ਦੇ ਵਿੱਚ ਸਿੱਖ ਜੈਨੋਸਾਈਡ ਪਹਿਲੇ ਨਹੀਂ ਆਇਆ ਸੀ। ਕਨੈਟੀਕਟ ਕਾਲਜ ਨੇ ਸਿੱਖ ਮੈਮੋਰੀਅਲ ਨੂੰ ਇਨਵਾਈਟ ਕੀਤਾ, ਵੈਲਕਮ ਕੀਤਾ। ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਕਾਲਜ ਦੇ ਕਾਮਨ ਗਰਾਊਂਡਸ ਦੇ ਵਿੱਚ ਇਹਨੂੰ ਲਗਾਓ ਜੀ। ਮੋਰ ਦੈਨ 2 ਵੀਕਸ ਉਹ ਮੈਮੋਰੀਅਲ ਉੱਥੇ ਰਿਹਾ। ਬੱਚਿਆਂ ਨੇ ਸਟੱਡੀ ਕੀਤੀ, ਸਟੂਡੈਂਟਸ ਨੇ, ਉਹਨਾਂ ਨੇ ਆਰਟੀਕਲਸ ਲਿਖੇ। ਫਿਰ ਸਪੈਸ਼ਲ ਐਜ਼ ਅ ਗੈਸਟ ਸਾਨੂੰ ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਨੂੰ ਉੱਥੇ ਉਹਨਾਂ ਨੇ ਸੱਦਿਆ ਵੀ ਤੁਸੀਂ ਪ੍ਰੈਜੈਂਟੇਸ਼ਨ ਦਿਓ ਸਿੱਖ ਜੈਨੋਸਾਈਡ ਦੇ ਉੱਤੇ, ਤੇ ਇੱਕ ਜਿਹੜਾ ਤੁਹਾਡੀ ਟਰਮੀਨੋਲੋਜੀ ਹੈ, ਇੱਕ ਤੁਹਾਡਾ ਜਿਹੜਾ ਨੈਰੇਟਿਵ ਹੈ, ਉਹਨੂੰ ਦੱਸੋ ਸਾਡੇ ਸਟੂਡੈਂਟਸ ਨੂੰ। ਇਹ ਗੱਲ ਇੱਥੇ ਹੀ ਨਹੀਂ ਰੁਕੀ। ਇਸ ਤੋਂ ਬਾਅਦ ਸਾਨੂੰ ਵੋਰੀਗਨ ਗੈਲਰੀ, ਇੱਕ ਇਤਿਹਾਸਕ ਜਗ੍ਹਾ ਹੈਗੀ ਹੈ ਜਿੱਥੇ ਇਬਰਾਹਿਮ ਲਿੰਕਨ ਵੀ ਆਏ ਸਨ ਜੀ, ਉਸ ਗੈਲਰੀ ਦੇ ਵਿੱਚ ਅੱਜ ਉਹ ਮੈਮੋਰੀਅਲ ਸਥਾਪਿਤ ਹੋਇਆ ਪਿਆ ਤੇ ਪੂਰਾ 1 ਮੰਥਲੀ ਐਗਜ਼ੀਬਿਸ਼ਨ ਲੱਗੀ ਹੈ। ਪਬਲਿਕ ਪਲੇਸ ਹੈ, ਕੋਈ ਵੀ ਆ ਸਕਦਾ ਹੈ, ਕੋਈ ਵੀ ਦੇਖ ਸਕਦਾ ਹੈ। ਸੋ ਮੈਂ ਸਮਝਦਾ ਵੀ ਓਵਰਆਲ ਇਹਦੇ ਨਾਲ ਓਪਰਚੁਨਿਟੀਜ਼ ਕ੍ਰੀਏਟ ਹੋਈਆਂ ਨੇ ਸਿੱਖ ਲੀਡਰਸ਼ਿਪ ਲਈ। ਈਵਨ ਕਿ ਅਸੀਂ ਆਪਣੇ ਅਟਾਰਨੀ ਜਨਰਲ ਨੂੰ ਵੀ ਕਨੈਟੀਕਟ ਦੇ ਮਿਲੇ ਆ, ਸਟੇਟ ਲੈਜਿਸਲੇਟਰਸ ਨਾਲ ਵੀ ਗੱਲ ਕੀਤੀ ਹੈ ਤੇ ਸਾਡੇ ਨਾਲ ਬੜੀ ਸਿੰਪਥੀ ਉਹਨਾਂ ਦੇ ਪ੍ਰਗਟ ਕੀਤੀ ਹੈ। ਸੋ ਮੈਂ ਸਮਝਦਾ ਵੀ ਇਹਦੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧੀਆ ਰਿਜ਼ਲਟਸ ਉੱਭਰ ਕੇ ਸਾਹਮਣੇ ਆਣਗੇ ਤੇ ਸਾਨੂੰ ਹੌਸਲਾ ਨਹੀਂ ਢਾਣਾ ਚਾਹੀਦਾ ਤੇ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਤੇ ਇਹੋ ਜਿਹੀਆਂ ਜਿਹੜੀਆਂ ਐਜੂਕੇਸ਼ਨਲ ਓਪਰਚੁਨਿਟੀਜ਼ ਨੇ ਉਹਨਾਂ ਵੱਲ ਸਾਨੂੰ ਹੋਰ ਫੋਕਸ ਕਰਨਾ ਚਾਹੀਦਾ ਜੀ। ਸੋ ਮੈਂ ਸਮਝਦਾ ਵੀ ਓਵਰਆਲ ਅਸੀਂ ਬੜਾ ਵਧੀਆ ਤਰੀਕੇ ਨਾਲ ਕੌਮ ਦੀ ਅਗਵਾਈ ਦੇ ਵਿੱਚ ਕਹਿ ਲਓ ਵੀ ਹਿੱਸਾ ਪਾ ਰਹੇ ਹਾਂ। ਤੇ ਇਹਦੇ ਇਲਾਵਾ ਕਿੱਥੇ ਕਹਿ ਲਓ ਵੀ ਉਹਨਾਂ ਨੇ ਇੱਕ ਫੋਟੋ ਨੂੰ ਹੱਥ ਪਾਇਆ, ਅੱਜ 100 ਫੋਟੋਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਪੂਰੇ ਕਨੈਟੀਕਟ ਵਿੱਚ ਲੱਗੀਆਂ ਨੇ। ਅਸੀਂ ਈਵਨ ਸਟੇਟ ਨੂੰ ਥੈਂਕ ਯੂ ਵੀ ਕੀਤਾ ਵੀ ਥੈਂਕ ਯੂ ਫॉर ਰੈਕੋਗਨਾਈਜ਼ਿੰਗ ਨਵੰਬਰ 1 ਐਜ਼ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ। ਸੋ ਓਵਰਆਲ ਇਹਦੇ ਨਾਲ ਜਿਹੜਾ ਸਾਨੂੰ ਐਕਸਪੋਜ਼ਰ ਮਿਲਿਆ 35th ਕਮੈਮੋਰੇਸ਼ਨ ਦੇ ਮੌਕੇ ਤੇ, I think it was a good achievement on part of the whole community। ਤੇ ਜਿਹੜਾ UN ਦੇ ਵਿੱਚ ਹੁਣ ਰੀਸੈਂਟ ਇਵੈਂਟ ਹੋਇਆ, ਕਿਉਂਕਿ ਦਾਸ ਕੋਆਰਡੀਨੇਟਰ ਹੈਗਾ UN ਐਂਡ NGO ਕਾਉਂਸਲ ਦਾ ਵਰਲਡ ਸਿੱਖ ਪਾਰਲੀਮੈਂਟ ਦੀ, ਤੇ ਸਾਨੂੰ ਮੌਕਾ ਮਿਲਿਆ ਸੀ UN ਦੇ ਵਿੱਚ ਜਾਣ ਦਾ। ਅਸੀਂ ਉੱਥੇ ਬੜੇ ਖੁੱਲ੍ਹ ਕੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਤੇ ਮੈਂ ਸਮਝਦਾ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੈ ਵੀ ਅਸੀਂ ਨੇਸ਼ਨ ਸਟੇਟ ਵੀ ਨਹੀਂ ਹੈਗੇ UN ਨਾਲ, ਤੇ ਤਾਂ ਵੀ ਉਹਨਾਂ ਨੇ ਸਿੱਖਾਂ ਨੂੰ ਰੈਕੋਗਨਾਈਜ਼ ਕੀਤਾ ਤੇ ਉਹਨਾਂ ਨੂੰ ਖੁੱਲ੍ਹ ਕੇ ਟਾਈਮ ਦਿੱਤਾ ਬੋਲਣ ਲਈ, ਆਪਣੇ ਵਿਚਾਰ ਪ੍ਰਗਟ ਕਰਨ ਲਈ। ਅਸੀਂ ਉੜੀਸਾ ਦਾ ਵੀ ਜਿਹੜਾ ਮੰਗੂ ਮੱਠ ਢਾਇਆ ਗਿਆ ਗੁਰਦੁਆਰਾ ਸਾਹਿਬ, ਉਹਦਾ ਵੀ ਉਹਨਾਂ ਨਾਲ ਡਿਸਕਸ ਕੀਤਾ ਜੀ। ਪੂਰੀ ਪ੍ਰੈਜੈਂਟੇਸ਼ਨ ਦੇਣ ਤੋਂ ਬਾਅਦ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ, ਇਸ ਤੋਂ ਬਾਅਦ ਜਦੋਂ ਪ੍ਰੋਗਰਾਮ ਖਤਮ ਵੀ ਹੋਇਆ, ਕ੍ਰੈਗ ਮੋਹਿਗਬਰ ਜਿਹੜੇ ਕਿ ਕਮਿਸ਼ਨਰ ਨੇ ਹਿਊਮਨ ਰਾਈਟਸ ਦੇ ਨਿਊਯਾਰਕ ਤੋਂ, ਤੇ ਜਿਹੜੇ ਐਂਡਰਿਊ ਗਿਲਮੋਰ ਜਿਹੜੇ ਕਿ ਜਨਰਲ ਸੈਕਟਰੀ ਉੱਥੇ UN ਦੇ ਵਿੱਚ ਸੇਵਾ ਨਿਭਾ ਰਹੇ ਨੇ, ਸਾਨੂੰ ਉਸ ਤੋਂ ਬਾਅਦ ਵੀ ਉਹਨਾਂ ਨੇ ਖੁੱਲ੍ਹ ਕੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਸਾਨੂੰ ਗਾਈਡ ਕੀਤਾ। ਮੈਂ ਸਮਝਦਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਬਈ ਵਿਦਆਊਟ ਈਵਨ ਹੈਵਿੰਗ ਯੋਰ ਓਨ ਕੰਟਰੀ ਦੇ ਟ੍ਰੀਟਡ ਯੂ ਬਈ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਆਇਡੈਂਟੀਟੀ ਹੋ ਤੇ ਤੁਹਾਡੀ ਇੱਕ ਮੈਂ ਸਮਝਦਾ ਵੀ ਪਾਵਰ ਦਾ ਇਹਦੇ ਨਾਲ ਪ੍ਰਦਰਸ਼ਨ ਹੁੰਦਾ ਸ਼ੋ ਬਈ ਏਡੀ ਵੱਡੀ ਰੈਕੋਗਨੀਸ਼ਨ ਮਿਲਣੀ। ਜੀ ਹਿੰਮਤ ਸਿੰਘ ਜੀ, ਤੁਹਾਡੇ ਵੱਲ ਆਵਾਂ। ਜਿਵੇਂ ਸਵਰਨਜੀਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ, ਇਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਤੁਹਾਡਾ ਜਾਣਾ ਇੱਕ ਡੈਲੀਗੇਸ਼ਨ ਲੈ ਕੇ ਆਪਣੇ ਆਪ ਦੇ ਵਿੱਚ ਇੱਕ ਖਾਸ ਮਾਇਨਾ ਰੱਖਦਾ ਹੈ। ਭਾਵੇਂ ਉਹ ਉਹਨਾਂ ਦੀ ਜਿਹੜੀ NGOs ਹੈਗੀਆਂ ਨੇ ਉਹਨਾਂ ਦੀ ਖਾਸ ਤੌਰ ਤੇ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਚਾਰਟਰ ਹੈ, ਜੈਨੋਸਾਈਡ ਕਨਵੈਨਸ਼ਨ ਦੇ ਮੌਕੇ ਦੇ ਉੱਤੇ ਇਹ ਜਿਹੜੀ ਮੀਟਿੰਗ ਸੀ, ਜਿਹੜੀ ਇਹ ਇਵੈਂਟ ਸੀ, ਉਹ ਰੱਖੀ ਗਈ ਸੀ, ਤੁਸੀਂ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ। ਤੇ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਕਿਵੇਂ ਦੇਖਦੇ ਹੋ ਇਹਨੂੰ? ਇਹ ਜਿਹੜੇ ਸਟੈਪਸ ਹੈਗੇ ਆ, ਇਹਦੇ ਤੋਂ ਪਹਿਲਾਂ ਮੈਸੇਚਿਊਸੈਟਸ ਦੀ ਸਟੇਟ ਅਸੈਂਬਲੀ ਵੱਲੋਂ ਜਿਹੜੀ ਰੈਕਗਨੀਸ਼ਨ ਮਿਲੀ ਹੈਗੀ ਆ, ਉਹਦੇ ਵਿੱਚ ਵੀ ਵਰਲਡ ਸਿੱਖ ਪਾਰਲੀਮੈਂਟ ਦਾ ਰੋਲ ਸੀ। ਕੀ ਕਹਿਣਾ ਚਾਹੋਗੇ ਇਸ ਬਾਬਤ? ਜੀ ਮੈਂ ਪਹਿਲਾਂ ਤਾਂ ਇਹ ਕਹਿਣਾ ਚਾਹਾਂਗਾ ਜਿਵੇਂ ਕਿ ਵਰਲਡ ਸਿੱਖ ਪਾਰਲੀਮੈਂਟ ਦੀਆਂ 10 ਅਲੱਗ-ਅਲੱਗ ਕੌਂਸਲਾਂ ਹੈਗੀਆਂ ਜਿਹੜੀਆਂ ਕਿ ਅਲੱਗ-ਅਲੱਗ ਖੇਤਰ ਦੇ ਵਿੱਚ ਕੰਮ ਕਰਦੀਆਂ। ਜਿਵੇਂ ਕਿ ਸਵਰਨਜੀਤ ਸਿੰਘ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਜਿਹੜੀ UN NGO ਕੌਂਸਲ ਆ ਉਹਦੇ ਵੱਲੋਂ ਇਹ ਐਫਰਟ ਕੀਤਾ ਗਿਆ ਸੀ, ਉਹਦੀ ਡਿਊਟੀ ਬਣਦੀ ਆ ਕਿ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਆਵਾਜ਼ਾਂ ਉਹ ਕੌਮ ਦੇ ਹੱਕ ਦੇ ਵਿੱਚ ਉਠਾ ਸਕਣ। ਸੋ ਅੱਜ ਤੋਂ 70 ਸਾਲ ਪਹਿਲਾਂ ਜਿਹੜਾ UN ਨੇ ਇਸ ਗੱਲ ਨੂੰ ਅਪਣਾਇਆ ਕਿ ਜਿਹੜਾ ਮਨੁੱਖੀ ਅਧਿਕਾਰਾਂ ਦਾ ਦਿਨ, ਹਿਊਮਨ ਰਾਈਟ ਡੇ ਜਿਹੜਾ, ਵੈਸੇ ਵੀ ਇਹ ਹਰ ਸਾਲ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨਿਊਯਾਰਕ ਹੈੱਡਕੁਆਟਰ ਦੇ ਅੱਗੇ ਹੁਣ ਤੱਕ ਪ੍ਰੋਟੈਸਟ ਕਰਦੀਆਂ ਆਈਆਂ ਆ। ਸੋ ਇਸ ਦਿਨ ਉੱਤੇ ਅਸੀਂ ਜਿਹੜੇ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਹੋ ਰਹੀਆਂ ਉਹਨੂੰ ਅਸੀਂ ਹਰ ਸਾਲ ਜਿਹੜਾ ਆ ਉਹ ਮੈਮੋਰੰਡਮ ਦਿੰਦੇ ਆ
ਔਰ ਪ੍ਰੋਟੈਸਟ ਵੀ ਕਰਦੇ ਰਹੇ ਆ ਕਿ ਡੈਮੋਕ੍ਰੇਸੀ ਜਿਹੜਾ ਮੁਖੌਟਾ ਉਹਨਾਂ ਦਾ ਪਾਇਆ ਉਹ ਨੰਗਾ ਕਰਨ ਵਾਸਤੇ। ਸੋ ਇਸ ਵਾਰੀ ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਕਿ ਸਿੱਖਾਂ ਦੀ ਹੁਣ ਵੱਡੀ ਸੰਸਥਾ ਆ, ਅਮਰੇਲਾ ਆ, ਸੋ ਉਹਦੇ ਕੌਂਸਲ ਵੱਲੋਂ ਇਹ ਐਫਰਟ ਕਰਨਾ ਕਿ ਇੱਕ ਸਟੈਪ ਅੱਗੇ ਅਸੀਂ ਆਪਣੀ ਕੌਂਸਲ ਨੂੰ ਐਕਟਿਵ ਕਰੀਏ ਤਾਂ ਕਿ ਜਿਹੜੀਆਂ ਭਾਰਤ ਵਿੱਚ ਘਟਨਾਵਾਂ ਹੋ ਰਹੀਆਂ ਦਿਨ ਪਰ ਦਿਨ, ਜਿਹੜੀਆਂ ਘੱਟ ਗਿਣਤੀਆਂ ਵਾਸਤੇ ਖਤਰਨਾਕ ਆ, ਜਿਵੇਂ ਕਿ ਹੁਣ ਆਪਾਂ ਨੇ ਡਾਕਟਰ ਸਾਹਿਬ ਉਹਨਾਂ ਨੇ ਡਿਸਕਸ਼ਨ ਕੀਤਾ ਹੈ ਕਿ ਜਿਹੜੇ ਬਿੱਲਾਂ ਦੀ ਸੋਧ ਕਰਕੇ ਘੱਟ ਗਿਣਤੀਆਂ ਪ੍ਰਤੀ ਜਿਹੜਾ ਉਹਨਾਂ ਦਾ ਰਵੱਈਆ, ਹਿੰਦੂਤਵੀ ਏਜੰਡਾ, ਕਿ ਭਾਰਤ ਨੂੰ ਹਿੰਦੂ ਸਟੇਟ ਬਣਾਉਣ ਦਾ ਤਕਰੀਬਨ ਉਹਦੇ ਲਾਗੇ ਚਾਗੇ ਉਹ ਪਹੁੰਚ ਚੁੱਕੇ ਆ। ਸੋ ਉਸ ਚੀਜ਼ਾਂ ਨੂੰ ਸਾਡੇ ਕੋਲ ਇੱਕ ਜਿਹੜਾ ਤਰੀਕਾ ਬਚਦਾ ਆ, ਅਸੀਂ ਚਾਹੇ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੋਵੇ, ਉੱਥੇ ਜਾ ਕੇ ਅਸੀਂ ਆਪਣੀ ਗੱਲ ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਅਪਰੋਚ ਕਰੀਏ, ਔਰ ਜਿਹੜੀਆਂ ਭਾਰਤ ਵਿੱਚ ਘੱਟ ਗਿਣਤੀਆਂ ਦੇ ਨਾਲ ਜੋ ਹਾਲਾਤ ਬਣੇ ਹੋਏ ਆ, ਜੇ ਅਸੀਂ ਅੱਜ ਗੱਲ ਕਰਦੇ ਆ ਕਿ ਮੰਗੂ ਮੱਠ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਤਿਹਾਸਕ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਆ, ਜਿੱਥੇ ਗੁਰੂ ਸਾਹਿਬ ਨੇ ਆਰਤੀ ਉਚਾਰਨ ਕੀਤੀ ਆ, ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ। ਸੋ ਮੈਂ ਸਮਝਦਾ ਵੀ ਉਸ ਵੇਲੇ ਉਸ ਮੰਦਿਰ ਦੇ ਵਿੱਚ ਜੋ ਆਰਤੀ ਹੋ ਰਹੀ ਸੀ, ਥਾਲਾਂ ਦੇ ਵਿੱਚ ਰੱਖ ਕੇ ਦੀਵੇ, ਜੋ ਹਿੰਦੂ ਧਰਮ ਦਾ ਉਹਨਾਂ ਦਾ ਆਪਣਾ ਮਤ ਆ, ਸੋ ਗੁਰੂ ਸਾਹਿਬ ਨੇ ਉਹ ਆਰਤੀ ਉਚਾਰਨ ਕਰਕੇ ਦੱਸਿਆ ਵੀ ਆਰਤੀ ਤਾਂ ਜਿਹੜੀ ਆਲਰੇਡੀ ਜਿਹੜੀ ਆ ਹੋ ਰਹੀ ਆ, ਜੇ ਤੁਸੀਂ ਕੁਦਰਤ ਨੂੰ ਦੇਖਦੇ ਆ, ਔਰ ਉਹ ਸ਼ਬਦ ਦੀ ਵਿਆਖਿਆ ਜਿਹੜੀ ਆ। ਸੋ ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਆ ਹਰਿਦੁਆਰ ਦੇ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਉੱਥੇ ਵੀ ਗੁਰੂ ਸਾਹਿਬ ਨੇ ਪਾਣੀ ਜਿਹੜਾ ਆ ਉਹ ਪੁੱਠੇ ਪਾਸੇ ਨੂੰ ਦੇਣਾ ਕੀਤਾ ਕਿ ਕਰਤਾਰਪੁਰ, ਜੇ ਤੁਹਾਡਾ ਸੂਰਜ ਤੱਕ ਪਾਣੀ ਜਾਂਦਾ ਆ ਤੇ ਸਾਡਾ ਪਾਣੀ ਦਿੱਤਾ ਫਿਰ ਕਰਤਾਰਪੁਰ ਸਾਹਿਬ ਤੱਕ ਜਾਂਦਾ। ਸੋ ਇਹ ਬੜੇ ਟਾਰਗੇਟ ਤਰੀਕੇ ਨਾਲ ਸਿੱਖਾਂ ਦੇ ਇਤਿਹਾਸ ਨੂੰ ਵਿਗਾੜਨ ਦੀ, ਅਟੈਕ ਕਰਨ ਦੀ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਕੌਮ ਦੇ ਬੱਚੇ ਸਵਾਲ ਕਰਨਗੇ ਕਿ ਇੱਥੇ ਇਸ ਜਗ੍ਹਾ ਤਾਂ ਲੱਭਦੀ ਨਹੀਂ ਪਈ, ਕਿਉਂਕਿ ਉਹਨਾਂ ਜਗ੍ਹਾ ਦੇ ਉੱਤੇ ਇਹਨਾਂ ਨੇ ਬੜੇ ਵੈਲ ਪਲਾਨ ਤਰੀਕੇ ਦੇ ਨਾਲ ਇਤਿਹਾਸ ਨੂੰ ਖਤਮ ਕਰਨ, ਔਰ ਉਹਨਾਂ ਜਗ੍ਹਾ ਦੇ ਉੱਤੇ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਆ, ਉਹਨਾਂ ਉੱਤੇ ਕਬਜ਼ਾ ਕਰਨਾ ਔਰ ਉਹਨਾਂ ਨੂੰ ਤੋੜ ਕੇ ਮਲੀਆਂ ਮੇਟ ਕਰ ਰਹੇ ਆ। ਸੋ ਇਸ ਚੀਜ਼ ਨੂੰ ਸਾਡੀ ਸਿੱਖ ਕੌਮ ਨੂੰ ਅਸੀਂ ਸਮਝਾਉਣ ਦੀ ਗੱਲ, ਸਮਝਣ ਦੀ ਲੋੜ ਆ ਸਾਨੂੰ, ਕਿ ਅਸੀਂ ਜਿੱਥੇ ਸਾਡੀ ਕੌਮ ਨੂੰ ਸਮਝਣ ਦੀ ਲੋੜ ਆ, ਉੱਥੇ ਅਸੀਂ UN ਦੇ ਵਿੱਚ ਜਾਂ ਸਟੇਟ ਡਿਪਾਰਟਮੈਂਟ ਦੇ ਵਿੱਚ ਜਾ ਕੇ ਅਸੀਂ ਦੱਸਦੇ ਪਏ ਆ, ਨਾ ਕਿ 1984 ਦੇ ਵਿੱਚ ਇਹਨਾਂ ਨੇ ਅਟੈਕ ਕਰਕੇ ਤੋੜੇ ਗੁਰਦੁਆਰੇ, ਬਲਕਿ ਅੱਜ ਤੱਕ ਇਹਨਾਂ ਦੇ ਢੰਗ ਤਰੀਕੇ, ਐਕਸ਼ਨ, ਜਿਹੜੇ ਪਲਾਨ ਇਹਨਾਂ ਨੇ ਚੇਂਜ ਕਰ ਲਏ ਆ, ਅੱਜ ਵੀ ਤੋੜੇ ਜਾ ਰਹੇ ਆ। ਸੋ ਮੋਦੀ ਦੇ ਰਾਜ ਦੇ ਵਿੱਚ ਅਸੀਂ ਦੇਖਿਆ ਕਿ ਚਾਹੇ ਉਹ ਇੰਦੌਰ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਮਿਊਨਿਸਪਲ ਕਮੇਟੀ RSS ਦੇ ਗੁੰਡਿਆਂ ਵੱਲੋਂ ਤੋੜਿਆ ਗਿਆ, ਜਾਂ ਈਵਨ ਚਰਚਾਂ, ਪਿਛਲੇ ਦਿਨੀ ਭਗਤ ਰਵਿਦਾਸ ਜੀ ਦਾ ਜਿਹੜਾ ਸਥਾਨ ਆ ਦਿੱਲੀ ਦੇ ਵਿੱਚ, ਉਹ ਵੀ ਤੋੜਿਆ ਗਿਆ। ਅਸੀਂ ਉਹ ਵੀ ਆਵਾਜ਼ ਜਿਹੜੀ ਬੁਲੰਦ ਵਿਦੇਸ਼ਾਂ 'ਚੋਂ ਕੀਤੀ ਆ ਕਿ ਜਿਹੜੀ ਗੱਲ ਕੋਈ ਵੀ ਇਤਿਹਾਸਕ ਸਥਾਨ ਆ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਪਰ ਖਾਸ ਕਰਕੇ ਜਿਹੜਾ ਇਸ ਵੇਲੇ ਟਾਰਗੇਟ ਹੋ ਰਿਹਾ ਘੱਟ ਗਿਣਤੀਆਂ ਨੂੰ ਭਾਰਤ ਵਿੱਚ, ਔਰ ਸਿੱਖਾਂ ਦੇ ਨਾਲ ਜਿਹੜੀ ਜ਼ਿਆਦਤੀ ਹੋ ਰਹੀ ਆ। ਸੋ ਮੈਂ ਸਮਝਦਾ ਇਹ ਜਿਹੜੀਆਂ ਆਵਾਜ਼ ਅਸੀਂ ਉਠਾਉਂਦੇ ਆ, ਸਮੇਂ-ਸਮੇਂ ਤੇ ਰਹਿੰਦੇ ਆ, ਸੋ ਸਾਨੂੰ ਉਹਨਾਂ ਨੇ ਗਾਈਡ ਕੀਤਾ ਕਿ ਭਾਈ ਤੁਸੀਂ ਕਿਸ ਤਰੀਕੇ ਦੇ ਨਾਲ ਕੰਟੀਨਿਊਟੀ ਬਣਾ ਕੇ ਰੱਖੋ, ਔਰ ਅਸੀਂ ਉਹ ਆਵਾਜ਼ ਜਿਹੜੀ ਮੈਮੋਰੈਂਡਮ ਜਿਹੜਾ ਸਾਡਾ ਕੁੱਲ 27 ਪੇਜਾਂ ਦਾ ਸੀਗਾ, ਜਿਹੜਾ ਅਸੀਂ ਹੋਰ ਵੀ ਜਿਹੜੇ ਕੇਸ ਜਿਹੜੇ ਸਾਡੇ ਬੰਦੀ ਸਿੰਘ ਆ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ, ਉਹ ਭਾਰਤੀ ਕਾਨੂੰਨ ਤਹਿਤ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ, ਔਰ ਸਟਿਲ ਛੱਡਿਆ ਨਹੀਂ ਜਾ ਰਿਹਾ। ਔਰ ਕਿਵੇਂ ਇਹਨਾਂ ਨੇ ਪਿਛਲੇ ਦਿਨੀ ਇੱਕ ਸ਼ੋਸ਼ਾਬਾਜ਼ੀ ਕਰਕੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੁਝ ਬੰਦੀ ਸਿੰਘਾਂ ਨੂੰ ਛੱਡਿਆ ਜਾਏਗਾ, ਹਾਲਾਂਕਿ ਜਿਨ੍ਹਾਂ ਦੀ ਛੱਡਣ ਦੀ ਗੱਲ ਹੋਈ ਉਹ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਸੀ। ਬਲਵੰਤ ਸਿੰਘ ਰਾਜੋਆਣਾ ਦੀ ਗੱਲ ਚੱਲੀ ਕਿ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਗਈ, ਉਹਦੇ ਉੱਤੇ ਵੀ ਅਮਿਤ ਸ਼ਾਹ ਜਿਹੜਾ ਉਹਨਾਂ ਦਾ ਹੈਗਾ ਡਿਫੈਂਸ ਮਿਨਿਸਟਰ ਦਾ, ਉਹਨੇ ਵੀ ਜਵਾਬ, ਹੋਮ ਮਿਨਿਸਟਰ, ਉਹਨੇ ਵੀ ਇਹ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਦਿੱਤੀ ਕਿ ਅਸੀਂ ਬਿਲਕੁਲ ਸਜ਼ਾ ਮਾਫ ਨਹੀਂ ਕੀਤੀ। ਸੋ ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ। ਸਾਡੀ ਲੜਾਈ ਜਿਹੜੀ ਆ ਉਹ ਨੇਸ਼ਨ ਦੀ ਆ, ਸਾਨੂੰ ਸਿੱਖ ਕੌਮ ਨੂੰ ਆਪ ਖੁਦ ਲੜਨੀ ਪੈਣੀ ਆ। ਔਰ ਖਾਸ ਕਰਕੇ ਇਸ ਗੱਲ ਦੇ ਉੱਤੇ ਮੈਂ ਕਰਾਂਗਾ ਕਿ ਜਿਹੜੀ RSS ਦਾ ਏਜੰਡਾ ਆ, ਹਿੰਦੂਤਵੀ ਏਜੰਡਾ ਆ, ਭਾਰਤੀ ਸਟੇਟ ਦਾ ਉਹਨਾਂ ਦਾ ਹਿੰਦੂਤਵ ਦਾ ਏਜੰਡਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ, ਇਹਦੇ ਉੱਤੇ ਸਾਨੂੰ ਸੁਚੇਤ ਹੋਣ ਦੀ ਲੋੜ ਆ। ਸਾਡੇ ਗੁਰੂ ਸਾਹਿਬ ਦੇ ਇਤਿਹਾਸਕ ਸਥਾਨ
ਜਿੱਥੇ ਹਿਸਟਰੀ ਆ, ਗੁਰੂ ਸਾਹਿਬ ਨੇ ਮੇਕ ਸਾਨੂੰ ਕੁੱਲ ਮਨੁੱਖਤਾ ਨੂੰ ਜਿਹੜਾ ਸਰਬ ਸਾਂਝਾ ਸੰਦੇਸ਼ ਲਕਾਈ ਨੂੰ ਦਿੱਤਾ ਆ। ਸੋ ਉਸ ਜਗ੍ਹਾ ਨੂੰ ਉਹਨਾਂ ਨੇ ਵੱਲੋਂ ਜਿਹੜਾ ਅਟੈਕ ਕਰਕੇ ਤੋੜਨਾ, ਕਬਜ਼ੇ ਕਰਨੇ, ਇਤਿਹਾਸ ਨੂੰ ਖਤਮ ਕਰਨਾ, ਇਹ ਬਹੁਤ ਖਤਰਨਾਕ ਚੀਜ਼ ਆ। ਸੋ ਇਸ ਚੀਜ਼ ਵਾਸਤੇ ਸਾਡੀ ਕੌਮ ਨੂੰ ਉੱਠ ਖਲੋਣਾ ਪਏਗਾ। ਸੋ ਵਰਲਡ ਸਿੱਖ ਪਾਰਲੀਮੈਂਟ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੀ ਆ। ਸੋ ਅਸੀਂ ਜਿਹੜੇ ਡਾਇਸਪੋਰਾ ਦੀ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੋਂਦ ਵਿੱਚ ਆਈ ਆ, ਸੋ ਸਾਰੀਆਂ ਕੌਂਸਲਾਂ ਐਕਟਿਵ ਹੋਈਆਂ, ਆਪਣੇ ਆਪਣੇ ਖੇਤਰ ਦੇ ਵਿੱਚ ਕੰਮ ਕਰ ਰਹੀਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਇੰਪਰੂਵਮੈਂਟ ਜਿਹੜੀ ਆ ਉਹ ਦਿਖੇਗੀ। ਕੋ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਜਿਹੜੀ ਆ ਉਹ ਪਾਰਲੀਮੈਂਟ ਉੱਤੇ ਜਿਹੜੇ ਆ ਡਾਇਸਪੋਰਾ ਵਾਲੇ ਸਿੰਘ ਜਿਹੜੇ ਪੂਰੇ ਐਕਟਿਵ ਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੇ ਗੱਲ ਥੋੜੀ ਜੀ ਭਾਰਤ ਦੇ ਉੱਤੇ ਕੇਂਦਰਿਤ ਕਰੀਏ, ਜਿਹੜੇ ਹਾਲਾਤ ਉੱਥੇ ਬਣੇ ਹੋਏ ਆ, ਖਾਸ ਤੌਰ ਤੇ ਜਿਹੜੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਪਿਛਲੇ ਸਮੇਂ ਦੇ ਵਿੱਚ, ਭਾਵੇਂ ਉਹ ਧਾਰਾ 370 ਹਟਾਉਣ ਦੀ ਗੱਲ ਹੋਵੇ, NRC ਜਿਹੜੇ ਹੈਗਾ ਆ ਤਕਰੀਬਨ 2 ਮਿਲੀਅਨ ਦੇ ਕਰੀਬ ਜਿਹੜੇ ਨਾਗਰਿਕ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਜਿਹੜੀ ਆ ਉਹਦੇ ਤੇ ਸਵਾਲੀਆ ਨਿਸ਼ਾਨ ਲਾਉਣ ਦੀ ਗੱਲ ਹੋਵੇ, ਹੁਣ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੀ ਲਾਈਨ ਹੋਵੇ, ਫਿਰ ਬਾਬਰੀ ਮਸਜਿਦ ਦਾ ਜਿਹੜਾ ਇਸ਼ੂ ਹੈਗਾ ਉਹਦੇ ਤੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਹਿੰਦੂਤਵੀ ਜਿਹੜੀਆਂ ਜਮਾਤਾਂ ਹੈਗੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਾਣ ਦੀ ਗੱਲ ਹੋਵੇ, ਅਸੀਂ ਗੁਰਦੁਆਰਿਆਂ ਦੀ ਆਲਰੇਡੀ ਹਿੰਮਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ, ਗਿਆਨ ਗੋਦੜੀ ਦਾ ਇਸ਼ੂ ਹੋਵੇ, ਜਾਂ ਅਸੀਂ ਹੁਣ ਜਗਨਨਾਥਪੁਰੀ ਦੇ ਵਿੱਚ ਉੜੀਸਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਮੰਗੂ ਮੱਠ ਹੈ ਗੁਰਦੁਆਰਾ, ਉਹ ਗੁਰੂ ਨਾਨਕ ਸਾਹਿਬ ਦਾ ਜਿੱਥੇ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਕੌਮ ਦੇ ਵੱਲੋਂ 550ਵਾਂ, ਉੱਥੇ ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਦੇ ਜਿਹੜੇ ਇਤਿਹਾਸਕ ਸਥਾਨ ਨੇ ਉਹ ਢਹਿ ਢੇਰੀ ਕੀਤੇ ਜਾ ਰਹੇ ਆ। ਸੋ ਜਿਹੜੀ ਇਹ ਹਾਲਾਤ ਇਸ ਵਕਤ ਬਣੇ ਹੋਏ ਆ, ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ, ਤੇ ਕੀ ਸਮਝਦੇ ਹੋ ਇਹ ਜਿਹੜੀ ਹਕੂਮਤ ਹੈਗੀ ਹੈ ਕਿਸ ਡਾਇਰੈਕਸ਼ਨ ਵੱਲ ਵੱਧ ਰਹੀ ਆ? ਦੇਖੋ, ਪਹਿਲਾਂ ਤਾਂ ਉਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਲੈਟ ਦ ਡੈਵਲ ਬੀ ਗਿਵਨ ਹਿਸ ਡਿਊ, ਸ਼ੈਤਾਨ ਨੂੰ ਉਹਦਾ ਬਣਦਾ ਹਿੱਸਾ ਦਿਓ। ਜੋ RSS ਅੱਜ ਕਰ ਰਹੀ ਹੈ ਇਹ ਇਨਫੈਕਟ ਉਹਨਾਂ ਦੇ ਚਾਰਟਰ ਦਾ ਹਿੱਸਾ ਹੈ। 1920 ਦੇ ਵਿੱਚ ਜਦੋਂ ਕਿ RSS ਹੋਂਦ 'ਚ ਆਈ, ਤੁਸੀਂ ਅੱਜ ਵੀ ਗੋਲਵਲਕਰ, ਕਿਉਂਕਿ ਇਹ 3 ਜਿਹੜੇ ਮਰਾਠੇ ਜਿਨ੍ਹਾਂ ਦੇ ਵਿੱਚ ਸਾਵਰਕਰ, ਗੋਲਵਲਕਰ ਔਰ ਹੈਡਗਵੇਅਰ ਸ਼ਾਮਲ ਸੀ, ਇਹ ਸਿਰ ਜੋੜ ਕੇ ਬੈਠੇ ਔਰ ਇਹਨਾਂ ਨੇ ਸਭ ਤੋਂ ਪਹਿਲਾਂ ਐਲਾਨਿਆ ਸੀ, ਔਰ ਸਾਵਰਕਰ ਇਹਨਾਂ ਦਾ ਅਸਲੀ ਪਿਓ ਸੀ, ਕਿ ਇੰਡੀਆ ਦੇ ਵਿੱਚ ਅਸੀਂ ਜਿਹੜੇ ਆ ਇਸ ਦੇ ਮਾਲਕ ਹੈ ਔਰ ਮੁਸਲਮਾਨ ਔਰ ਈਸਾਈ ਗੈਰ ਨੇ, ਜਾਂ ਜਿਹਨੂੰ ਬਾਅਦ 'ਚ 2 ਨੇਸ਼ਨ ਥਿਊਰੀ ਕਿਹਾ ਗਿਆ, ਅਸਲ 'ਚ ਇਹਦੇ ਪਿਤਾਮਾ ਇਹ ਆਪ ਸੀ। ਫਿਰ ਅਸੀਂ ਦੇਖਦੇ ਹਾਂ ਜਿਉਂ-ਜਿਉਂ ਜਰਮਨੀ ਦੇ ਵਿੱਚ ਨਾਜ਼ੀ ਪਾਰਟੀ ਜਿਹੜੀ ਆ ਉਹ ਫੈਲਣੀ ਸ਼ੁਰੂ ਹੋਈ, ਗੋਲਵਲਕਰ ਨੇ ਬੰਚ ਆਫ ਥਾਟਸ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਜੋ ਸੋਲਿਊਸ਼ਨ ਨਾਜ਼ੀਆਂ ਨੇ ਮਾਈਨੋਰਿਟੀਜ਼ ਦਾ ਜਰਮਨੀ ਦੇ ਵਿੱਚ ਕੱਢਿਆ, ਭਾਰਤ ਦੇ ਵਿੱਚ ਵੀ ਇਹੀ ਸੋਲਿਊਸ਼ਨ ਹੈ। ਸੋ ਜ਼ਾਹਰ ਹੈ ਅੱਜ ਸਾਨੂੰ ਪਤਾ ਹੈ ਕਿ ਯਹੂਦੀਆਂ ਨਾਲ ਕੀ ਹੋਇਆ, ਜਿਪਸੀਆਂ ਨਾਲ ਕੀ ਹੋਇਆ, ਫਿਜ਼ੀਕਲੀ ਹੈਂਡੀਕੈਪਡ ਨਾਲ ਕੀ ਹੋਇਆ, ਕਮਿਊਨਿਸਟਾਂ ਨਾਲ ਕੀ ਹੋਇਆ, ਸਿਵਲ ਲਿਬਰਟੇਰੀਅਨਸ ਦੇ ਨਾਲ ਕੀ ਹੋਇਆ। ਸੋ ਇਸੇ ਤਰ੍ਹਾਂ ਫਿਰ ਜਦੋਂ ਮੁਸੋਲਿਨੀ ਖੜਾ ਹੋਇਆ ਫਾਸ਼ਿਜ਼ਮ ਦੇ ਥੱਲੇ, ਤੇ ਤੁਸੀਂ ਅੱਜ ਵੀ RSS ਦਾ ਪਹਿਰਾਵਾ, ਉਹਨਾਂ ਦਾ ਸਟਾਈਲ, ਸੈਲਿਊਟ ਦਾ, ਉਹਨਾਂ ਦੀ ਸਾਰੀ ਫੌਜੀ ਟ੍ਰੇਨਿੰਗ ਦੇਖੋ, ਤੇ ਇਹ ਉਹਨਾਂ ਤੋਂ ਬਰਾਊਨ ਸ਼ਰਟਸ ਤੋਂ ਪ੍ਰਭਾਵਿਤ ਸੀ। ਔਰ ਜਿਵੇਂ ਇਹਨਾਂ ਦਾ ਸਲੋਗਨ ਨਾਜ਼ੀਆਂ ਦਾ ਵਨ ਨੇਸ਼ਨ, ਵਨ ਰੇਸ, ਵਨ ਲੀਡਰ ਸੀ, ਇਹਨਾਂ ਨੇ ਹਿੰਦੂ ਹਿੰਦੀ ਹਿੰਦੁਸਤਾਨ ਜਿਹੜਾ ਸਲੋਗਨ ਦਿੱਤਾ। ਔਰ ਇਹਨਾਂ ਆਲਮੋਸਟ 1920 ਤੋਂ ਲੈ ਕੇ ਹੁਣ ਤੱਕ ਦਾ ਇਹਨਾਂ ਦਾ ਸਫ਼ਰ, ਜੇ ਸਿੰਪਲੀ ਕਹਿਣਾ ਹੋਏ, 47 ਤੋਂ ਬਾਅਦ 3 ਵਾਰ ਇਹ ਆਰਗੇਨਾਈਜੇਸ਼ਨ ਬੈਨ ਹੋਈ। ਗਾਂਧੀ ਦੇ ਮਰਡਰ ਤੋਂ ਬਾਅਦ, ਜਿਹੜਾ ਕਿ ਨਥੂਰਾਮ ਗੋਡਸੇ ਸਾਵਰਕਰ ਦਾ ਹੀ ਚੇਲਾ ਸੀ ਔਰ ਦਿੱਲੀ 'ਚ ਬਿਰਲਾ ਮੰਦਰ 'ਚ ਆ ਕੇ ਗਾਂਧੀ ਨੂੰ ਮਾਰਨ ਤੋਂ ਪਹਿਲਾਂ ਉਹ ਬਲੈਸਿੰਗ ਲੈਣ ਦੇ ਲਈ ਸਾਵਰਕਰ ਦੇ ਕੋਲ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਇਹੀ ਨਥੂਰਾਮ ਗੋਡਸੇ ਅੱਜ ਵੀ ਇਹਨਾਂ ਦਾ ਹੀਰੋ ਹੈ। ਇਹਦੀਆਂ ਐਸ਼ਜ਼ ਅਜੇ ਵੀ ਇਹਨਾਂ ਨੇ ਰੱਖੀਆਂ ਹੋਈਆਂ, ਕਿਉਂਕਿ ਉਹਦੀ ਵਿਸ਼ ਸੀ ਕਿ ਜਦੋਂ ਅਖੰਡ ਭਾਰਤ ਬਣ ਜਾਏ ਉਦੋਂ ਹੀ ਇਹਨਾਂ ਨੂੰ ਗੰਗਾ ਦੇ ਵਿੱਚ ਸੁੱਟਣਾ। ਔਰ ਨਥੂਰਾਮ ਗੋਡਸੇ ਨੂੰ ਸਾਧਵੀ ਪ੍ਰਗਿਆ, ਜਿਹੜੀ ਉਹਨਾਂ ਦੀ ਉਹ ਮਰਡਰਰ ਲੇਡੀ ਜਿਸ ਨੇ ਮਾਲੇਗਾਂਵ ਬੰਬ ਧਮਾਕੇ ਔਰ ਕਰਨਲ ਪ੍ਰੋਤ ਨਾਲ ਮਿਲ ਕੇ ਇੱਕ ਬੜਾ ਵੱਡੀ ਸਾਜ਼ਿਸ਼ ਜਿਹੜੀ ਉਹ ਅਭਿਨਵ ਭਾਰਤ ਜਿਹੜਾ ਇਹਨਾਂ ਦਾ ਇੱਕ ਹਿੱਸਾ ਹੈ, ਉਹਦਾ ਹਿੱਸਾ ਸੀ, ਉਹ ਪਾਰਲੀਮੈਂਟ 'ਚ ਖਲੋ ਕੇ ਨਥੂਰਾਮ ਗੋਡਸੇ ਨੂੰ ਦੇਸ਼ ਭਗਤ ਕਹਿ ਰਹੀ ਹੈ। ਸੋ ਗੱਲ, ਔਰ RSS ਤੇ ਪਾਬੰਦੀ ਐਮਰਜੈਂਸੀ ਦੇ ਵੇਲੇ ਵੀ ਲੱਗੀ, ਬਾਬਰੀ ਮਸਜਿਦ ਢਾਣ ਤੋਂ ਬਾਅਦ ਵੀ ਲੱਗੀ। ਸੋ ਇਹਨਾਂ ਨੇ ਇਹਨਾਂ ਸਾਰੇ ਸਾਲਾਂ 'ਚ ਆਪਣਾ ਇੱਕ ਪੋਲੀਟੀਕਲ ਸਟਰਕਚਰ ਬਣਾਇਆ, ਪਹਿਲਾਂ ਭਾਰਤੀ ਜਨਸੰਘ ਦੇ ਥੱਲੇ, ਫਿਰ BJP ਦੇ ਥੱਲੇ, ਔਰ 2014 'ਚ ਇਹ ਸੀਰੀਅਲ ਕਿਲਰ ਜੋੜੀ ਅਮਿਤ ਸ਼ਾਹ ਔਰ ਮੋਦੀ ਦੀ, ਕਿਉਂਕਿ ਅਮਿਤ ਸ਼ਾਹ 2002 'ਚ ਹੋਮ ਮਿਨਿਸਟਰ ਸੀ ਮੋਦੀ ਦੇ ਨਾਲ ਗੁਜਰਾਤ 'ਚ,
ਜਿਵੇਂ ਇਹਨਾਂ ਨੇ ਬਹੁ ਗਿਣਤੀ ਦੀ ਇਮੈਜੀਨੇਸ਼ਨ ਨੂੰ ਟੱਚ ਕੀਤਾ ਹੈ, ਜ਼ਾਹਰ ਹੈ 2014 ਤੋਂ ਬਾਅਦ 2019 ਤੱਕ ਪਹੁੰਚਦੇ ਆ ਇਹ ਇੰਨੇ ਕੁ ਮਜ਼ਬੂਤ ਹੋਏ ਕਿ 2019 ਦਾ ਕੈਂਪੇਨ ਇਹਨਾਂ ਨੇ ਪੂਰੀ ਤਰ੍ਹਾਂ ਨਫ਼ਰਤ ਦੇ ਨਾਲ ਰਨ ਕੀਤਾ ਹੈ। ਪਾਕਿਸਤਾਨ ਦੇ ਖਿਲਾਫ ਬਾਲਾਕੋਟ ਦਾ ਫਰਜ਼ੀ ਹਮਲਾ ਔਰ ਇਹ ਸਾਰੀ ਆੜ ਦੇ ਵਿੱਚ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ 5 ਅਗਸਤ 2018 ਨੂੰ ਕਸ਼ਮੀਰ ਚੋਂ ਆਰਟੀਕਲ 370 ਖਤਮ ਕਰਨ ਦਾ ਮਤਾ ਹੈ, ਜੀ ਇਸੇ ਤਰ੍ਹਾਂ ਟ੍ਰਿਪਲ ਤਲਾਕ ਦਾ ਮੁੱਦਾ ਹੈ, ਜਾਂ ਹੁਣ ਨੈਸ਼ਨਲ ਜਿਹੜਾ NRC ਦੇ ਥੱਲੇ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ, ਬੇਸ਼ੱਕ ਸੁਪਰੀਮ ਕੋਰਟ ਨੇ ਮੋਨੀਟਰ ਕੀਤਾ 1200 ਕਰੋੜ ਉਹਨਾਂ ਨੇ ਖਰਚਿਆ, ਪਰ ਇਹ ਇਹਨਾਂ ਦਾ ਸੀ ਕਿ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ। ਇਸੇ ਤਰ੍ਹਾਂ ਜਿਹੜਾ ਹੁਣ ਉਹਨਾਂ ਨੇ ਕੈਬ ਦੇ ਥੱਲੇ ਸਿਟੀਜ਼ਨ ਅਮੈਂਡਮੈਂਟ ਬਿੱਲ ਕੀਤਾ, ਇਹ ਵੀ ਇਹਨਾਂ ਦੇ 2019 ਦੇ ਮੈਮੋਰੈਂਡਮ 'ਚ ਸੀ। ਨੈਕਸਟ ਸਟੈਪ ਇਹਨਾਂ ਦਾ ਯੂਨੀਫਾਰਮ ਸਿਵਲ ਕੋਡ ਦੇ ਥੱਲੇ ਇਹਨਾਂ ਨੇ ਮੁਸਲਿਮ ਪਰਸਨਲ ਲਾਅ, ਕ੍ਰਿਸਚਨ, ਜ਼ੋਰੈਸਟਰੀਅਨ ਇਹ ਸਾਰੇ ਖਤਮ ਕਰਨੇ ਨੇ, ਔਰ ਇਵੈਂਚੁਅਲੀ ਇਹਨਾਂ ਨੇ ਕਨਸਟੀਟਿਊਸ਼ਨਲੀ ਭਾਰਤ ਨੂੰ ਹਿੰਦੂ ਨੇਸ਼ਨ ਡਿਕਲੇਅਰ ਕਰਨਾ। ਸੋ ਮੈਂ ਸਮਝਦਾ ਵੀ ਉਹ ਬੜੀ ਐਫੀਸ਼ੀਐਂਸੀ ਦੇ ਨਾਲ, ਔਰ ਜੇ ਤੁਸੀਂ ਇੱਕ ਹੁੰਦਾ ਹੈ ਕੁਝ ਕਰਨਾ, ਇੱਕ ਹੁੰਦਾ ਹੈ ਦੂਜੇ ਨੂੰ ਠਿੱਠ ਕਰਨਾ। ਜੇ ਤੁਸੀਂ ਠਿੱਠ ਕਰਨਾ ਦੇਖਣਾ ਹੋਏ ਕਿ 9 ਨਵੰਬਰ ਨੂੰ ਇਮਰਾਨ ਖਾਨ ਉਦਘਾਟਨ ਕਰ ਰਹੇ ਨੇ ਕਰਤਾਰਪੁਰ ਕੋਰੀਡੋਰ ਦਾ, ਜਿਹਦੇ 'ਚ ਉਹ ਦੱਸ ਰਹੇ ਨੇ ਕਿ ਵੀ ਇਹ ਇੱਕ ਕੋਰੀਡੋਰ ਆਫ ਲਵ ਹੈ, ਤੇ 9 ਨਵੰਬਰ ਨੂੰ ਹੀ ਇੰਡੀਅਨ ਸੁਪਰੀਮ ਕੋਰਟ ਵੀਕਐਂਡ ਦੇ ਉੱਤੇ ਆ ਕੇ, ਜਦੋਂ ਕਿ ਕੋਰਟਸ ਬੰਦ ਹੁੰਦੀਆਂ, ਖੋਲ ਕੇ ਉਹ ਬਾਬਰੀ ਮਸਜਿਦ ਦਾ ਫੈਸਲਾ ਸੁਣਾ ਰਿਹਾ ਕਿ ਭਾਈ ਇਹ ਮੰਦਿਰ ਹੈ, ਢਾਉਣ ਵਾਲਿਆਂ ਦੇ ਹੀ ਹਵਾਲੇ ਕਰ ਦਿੱਤਾ ਵੀ ਤੁਹਾਡੇ। ਇਸੇ ਤਰ੍ਹਾਂ ਇੱਕ ਪਾਸੇ ਤੁਸੀਂ 9 ਦਸੰਬਰ 10 ਦਸੰਬਰ ਦੀ ਗੱਲ ਕਰ ਰਹੇ ਹੋ, ਜੈਨੋਸਾਈਡ ਕਨਵੈਨਸ਼ਨ ਦੀ ਗੱਲ, ਹਿਊਮਨ ਰਾਈਟਸ ਡੇ ਦੀ ਗੱਲ, ਤੇ ਉਧਰ ਤੁਸੀਂ ਦੇਖੋ ਇਹੀ 9 ਤੇ 10 ਦਸੰਬਰ ਨੇ ਜਦੋਂ ਭਾਰਤ ਦੀ ਲੋਕ ਸਭਾ ਤੇ ਰਾਜ ਸਭਾ ਜਿਹੜੀ ਹੈ ਉਹ ਸਿਟੀਜ਼ਨ ਅਮੈਂਡਮੈਂਟ ਜਿਹੜੀ ਹੈ ਉਹ ਇਸ ਬਿੱਲ ਨੂੰ ਪਾਸ ਕਰ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਇਹ ਬਾਹਰਲੀ ਦੁਨੀਆ ਨੂੰ ਵੀ ਦੱਸ ਰਹੇ ਨੇ ਕਿ ਵੀ ਡੋਂਟ ਗਿਵ ਅ ਡੈਮ, ਔਰ ਇਸੇ ਸਪਿਰਿਟ ਨੂੰ ਜੇ ਉਹਨਾਂ ਨੇ ਹਿੰਦੂਤਵੀ ਸਪਿਰਿਟ ਦੇ ਨਾਲ ਇਸ ਨੂੰ ਲਾਗੂ ਕੀਤਾ, ਤੇ ਹਾਊਸ ਦੇ ਵਿੱਚ ਫੋਰਨ ਰਿਲੇਸ਼ਨਸ ਕਮੇਟੀ ਹੋਏ, ਯੂਰਪੀਅਨ ਯੂਨੀਅਨ ਹੋਏ, ਅੱਜ ਹਿਊਮਨ ਰਾਈਟਸ ਕਾਉਂਸਲ ਨੇ ਇਸ ਦੇ ਉੱਤੇ ਜਿਹੜਾ ਕਿਹਾ ਕਿ ਵੀ ਇਹ ਬਿਲਕੁਲ ਵਾਇਓਲੇਸ਼ਨ ਹੈ ਸਾਰਿਆਂ ਦੀ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਕਸ਼ਮੀਰ ਮੁੱਦੇ ਦੇ ਉੱਤੇ ਆਰਟੀਕਲ 370 ਐਬਰੋਗੇਟ ਕਰਕੇ ਆਲਰੇਡੀ ਕਨਸਟੀਟਿਊਸ਼ਨਲ ਵਾਇਓਲੇਸ਼ਨ ਕੀਤੀ ਸੀ ਵੱਡੀ, ਔਰ ਦਿਲ ਇਹਨਾਂ ਦਾ ਵਧਿਆ ਸੀ ਕਿਉਂਕਿ ਕਸ਼ਮੀਰ ਮੁੱਦੇ ਨੂੰ ਕਿਸੇ ਨੇ ਇੰਟਰਨੈਸ਼ਨਲੀ ਚੁੱਕਿਆ ਨਹੀਂ ਹੈ। ਬੇਸ਼ੱਕ ਇਮਰਾਨ ਖਾਨ ਉਹਨਾਂ ਦੀ ਬੜੀ ਜਿਹੜੀ ਹੈ ਉਹ ਗੈਰਤਮੰਦੀ ਵਾਲੀ ਸਪਿਰਿਟ ਸੀ, UN ਦੇ ਵਿੱਚ ਮਲੇਸ਼ੀਆ ਜਾਂ ਟਰਕੀ ਨੇ ਵੀ ਸਪੋਰਟ ਕੀਤਾ, ਪਰ ਬਾਕੀਆਂ ਨੇ ਜਿਹੜਾ ਉਹ ਗੁੰਗਲੂਆਂ ਤੋਂ ਮਿੱਟੀ ਝਾੜੀ, ਸੋ ਉਹਨਾਂ ਦੇ ਹੌਸਲੇ ਵੱਧ ਗਏ। ਔਰ ਇਹ ਬਿਲਕੁਲ ਉਹੀ ਸਿਨੈਰੀਓ ਹੈ ਕਿ ਜਦੋਂ ਨਾਜ਼ੀਆਂ ਨੇ ਜ਼ੁਲਮਾਂ ਦੀ ਕਹਾਣੀ ਨੂੰ ਅੱਗੇ ਤੋਰਿਆ, ਇੰਗਲੈਂਡ ਦੇ ਵਿੱਚ ਉਹਨਾਂ ਦੇ ਪ੍ਰਾਈਮ ਮਿਨਿਸਟਰ ਚੈਂਬਰਲੇਨ ਨੇ ਸਮਝੌਤਾ ਕੀਤਾ, ਅਮਰੀਕਾ ਪਹਿਲੇ 2.5 ਸਾਲ ਸੈਕੰਡ ਵਰਲਡ ਵਾਰ 'ਚ ਨਿਊਟਰਲ ਸੀ, ਔਰ ਉਹਨਾਂ ਦੇ ਹੌਸਲੇ ਵੱਧਦੇ ਗਏ। ਉਹਨਾਂ ਨੇ ਜਦੋਂ ਪੋਲੈਂਡ ਤੇ ਕਬਜ਼ਾ ਕੀਤਾ, ਫਰਾਂਸ ਤੇ ਕੀਤਾ, ਉਦੋਂ ਦੁਨੀਆ ਨੂੰ ਸਮਝ ਆਈ ਵੀ ਕੀ ਹੋ ਰਿਹਾ। ਸੋ ਇਹੀ ਹਾਲ ਅੱਜ ਹੋ ਰਿਹਾ ਕਿ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਇਹ ਮੁਲਕ ਉਸੇ ਹੀ ਨਾਜ਼ੀ ਆਈਡੀਓਲੋਜੀ RSS ਦੀ ਜਿਹੜੀ ਹੈ ਉਸ ਦੀ ਜਕੜ ਦੇ ਵਿੱਚ ਹੈ, ਔਰ ਜੇ ਇਹਨਾਂ ਨੂੰ ਨਾ ਰੋਕਿਆ ਗਿਆ ਫੋਰਸਫੁਲੀ, ਇਹਨਾਂ ਤੇ ਸੈਂਕਸ਼ਨਸ ਲਾਓ, ਔਰ ਜੋ ਹੁਣ ਨਾਰਥ ਈਸਟ ਚੱਲ ਰਿਹਾ ਹੈ, ਜਾਪਾਨ ਦੇ ਪ੍ਰਾਈਮ ਮਿਨਿਸਟਰ ਨੇ 3 ਦਿਨ ਬਾਅਦ ਮਿਲਣਾ ਸੀ ਮੋਦੀ ਨੂੰ ਗੁਹਾਟੀ ਦੇ ਵਿੱਚ, ਉਹਨੇ ਆਪਣੀ ਵਿਜ਼ਿਟ ਕੈਂਸਲ ਕੀਤੀ ਹੈ। ਈਵਨ ਬੰਗਲਾਦੇਸ਼ ਦੇ ਫੋਰਨ ਮਿਨਿਸਟਰ, ਹੋਮ ਮਿਨਿਸਟਰ ਨੇ ਆਪਣੀ ਇੰਡੀਆ ਦੀ ਵਿਜ਼ਿਟ ਕੈਂਸਲ ਕੀਤੀ ਹੈ। ਇਸ ਵੇਲੇ ਦਿੱਲੀ ਦੇ ਜੰਤਰ ਮੰਤਰ ਰੋਡ ਤੋਂ ਲੈ ਕੇ ਔਰ ਗੁਹਾਟੀ ਤੋਂ ਔਰ ਇੰਫਾਲ ਤੱਕ ਲੱਖਾਂ ਲੋਕ ਸੜਕਾਂ ਤੇ ਨੇ, ਔਰ ਅਸੀਂ ਸਮਝਦੇ ਹਾਂ ਵੀ ਇਹ ਜਾਗਰੂਕ ਸਿਟੀਜ਼ਨ ਨੇ, ਇਹ ਮਜ਼ਹਬ ਦਾ ਮਾਮਲਾ ਨਹੀਂ ਹੈ। ਜਦੋਂ ਕਿ ਇੱਕ ਕਨਸਟੀਟਿਊਸ਼ਨਲ ਗੁੰਡਾਗਰਦੀ ਦਾ ਰਾਜ ਹੁੰਦਾ ਹੈ, ਫਿਰ ਅੱਜ ਜਾਂ ਕੱਲ ਹਰ ਇੱਕ ਦੀ ਵਾਰੀ ਆਣੀ ਹੁੰਦੀ ਹੈ। ਸਿੱਖਾਂ ਦੇ ਮਾਮਲੇ 'ਚ ਤਾਂ ਅਸੀਂ ਇਸ ਦੀ ਕਨਸਟੀਟਿਊਸ਼ਨ 'ਚ ਹੀ ਸਾਨੂੰ ਜਿਹੜਾ ਉਹਨਾਂ ਨੇ ਹਿੰਦੂ ਕਲੱਬ ਕੀਤਾ ਹੋਇਆ, ਸੋ ਸਾਡੇ ਲਈ ਤਾਂ ਇਹ ਸਟਰਗਲ ਵੈਸੇ ਹੀ ਇੰਡੀਪੈਂਡੈਂਟ ਖਾਲਿਸਤਾਨ ਮੁਲਕ ਦੀ ਹੈ, ਪਰ ਅਸੀਂ ਜਦੋਂ ਬਾਕੀਆਂ ਦੇ ਪਰਸਪੈਕਟਿਵ ਤੋਂ ਵੀ ਦੇਖਦੇ ਹਾਂ ਤੇ ਇਹ ਗੱਲ ਬੜੀ ਜ਼ਰੂਰੀ ਹੈ ਕਿ ਮਾਈਨੋਰਿਟੀਜ਼ ਜਿਹੜੀਆਂ ਨੇ ਭਾਰਤ ਦੇ ਨਕਸ਼ੇ ਦੇ ਵਿੱਚ, ਉਹ ਸਿਰ ਜੋੜ ਕੇ ਦੁਨੀਆ ਦੇ ਵਿੱਚ ਇੱਕ ਕਾਰਗਰ ਲੌਬੀ ਕਰਨ, ਔਰ ਇਹ ਜਿਹੜਾ ਨਾਜ਼ੀ ਲਾਈਕ ਇੰਡੀਅਨ ਸਟੇਟ, ਹੈਜਮੋਨਿਕ ਸਟੇਟ ਹੈ, ਇਸ ਦਾ ਜਿਹੜਾ ਗੰਦਾ ਚਿਹਰਾ ਹੈ, ਅਗਲੀ ਫੇਜ਼ ਹੈ, ਇਹਨੂੰ ਬੇਨਕਾਬ ਕਰਨ। ਜੀ ਸੁਰਨਜੀਤ ਸਿੰਘ ਜੀ, ਜਿੱਥੇ ਅਸੀਂ ਬੈਠੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਇਸ਼ੂਜ਼ ਹੈਗੇ ਨੇ ਉਹ ਰੇਜ਼ ਕੀਤੇ ਜਾਣ। ਜਿਵੇਂ ਭਾਰਤ ਦੇ ਹਵਾਲੇ ਨਾਲ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਹੁਣ ਇਸ ਜਦੋਂ ਇਹ ਬਿੱਲ ਪਾਸ ਹੋਣਾ ਸੀ ਰਾਜ ਸਭਾ ਦੇ ਵਿੱਚ, ਤੇ ਉਹ ਤੋਂ ਇੱਕ ਦਿਨ ਪਹਿਲਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਜਿਹੜੀ ਇੱਕ ਉਹਨਾਂ ਨੇ ਇਹ ਗੱਲ ਕਹੀ ਸੀ
ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਬਿੱਲ ਪਾਸ ਹੁੰਦਾ ਤੇ ਅਮਿਤ ਸ਼ਾਹ ਸਮੇਤ ਹੋਰ ਜਿਹੜੀ ਲੀਡਰਸ਼ਿਪ ਹੈਗੀ ਆ ਉਹਨਾਂ ਦੇ ਉੱਤੇ ਅਸੀਂ ਸੈਂਕਸ਼ਨਸ ਲਾਉਣ ਦੀ ਜਿਹੜੀ ਗੱਲ ਹੈਗੀ ਆ ਉਹਨਾਂ ਨੇ ਕੀਤੀ ਸੀ। ਸੋ ਸਾਡੀ ਇੱਥੇ ਕੀ ਰਿਸਪੌਂਸਿਬਿਲਿਟੀ ਬਣਦੀ ਹੈ ਇਹਨਾਂ ਮੁਲਕਾਂ ਦੇ ਵਿੱਚ ਬੈਠ ਕੇ, ਉਹ ਨਾਰਥ ਅਮਰੀਕਾ ਹੋਵੇ ਜਾਂ ਯੂਰਪ ਹੋਵੇ, ਜਿੱਥੇ ਅਸੀਂ ਕਿਸ ਹਿਸਾਬ ਦੇ ਨਾਲ ਜਾਂ ਕਿਵੇਂ ਇਹਨਾਂ ਇਸ਼ੂਜ਼ ਨੂੰ ਰੇਜ਼ ਕਰ ਸਕਦੇ ਹਾਂ, ਤੇ ਖਾਸ ਤੌਰ ਤੇ ਉੱਥੇ ਜਿਹੜਾ ਸਾਡਾ ਰੋਲ ਹੈ, ਭਾਵੇਂ ਉਹ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਹੋਵੇ ਜਾਂ ਅਦਰਵਾਈਜ਼ ਹੋਵੇ, ਉਸ ਬਾਬਤ। ਦੇਖੋ, ਸਭ ਤੋਂ ਪਹਿਲੀ ਗੱਲ ਇਨਫੋਰਮੇਸ਼ਨ ਪਹੁੰਚਾਉਣੀ ਉਹਨਾਂ ਤੱਕ, ਉਹ ਇੱਕ ਬੜਾ ਵੱਡਾ ਕੰਮ ਹੈ। ਕਿਉਂਕਿ ਆਫ ਕੋਰਸ ਤੁਸੀਂ ਐਜ਼ ਅ ਮੁਲਕ ਜੇ ਸੋਚੋ, ਦੇਰ ਲਾਟ ਆਫ ਥਿੰਗਸ ਹੈਪਨਿੰਗ ਇਨ ਦਿਸ ਵਰਲਡ, ਕਿਤੇ ਤੇ ਤੁਸੀਂ ਟੈਬਸ ਰੱਖੋਗੇ, ਤੁਹਾਨੂੰ ਕੋਈ ਨਾ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਕਿਤੇ ਨਾ ਕਿਤੋਂ। ਹੁਣ ਤੁਸੀਂ ਇੰਡੀਆ ਤੋਂ ਤਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਉਹ ਆਪਣੇ ਖਿਲਾਫ ਇਨਫੋਰਮੇਸ਼ਨ ਦੇਗੀ। ਸੋ ਜਿਹੜੇ ਹਿਊਮਨ ਰਾਈਟਸ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਦਾ ਫਰਜ਼ ਬਣਦਾ ਵੀ ਆਪਣੀ ਕਾਂਗਰੈਸ਼ਨਲ ਲੀਡਰਸ਼ਿਪ ਨੂੰ ਇਨਫੋਰਮੇਸ਼ਨ ਦੇਣ ਟਾਈਮ ਦੇ ਉੱਤੇ ਵੀ ਇੰਡੀਆ 'ਚ ਕੀ ਹੋ ਰਿਹਾ। ਉਵੇਂ ਹੀ ਵਰਲਡ ਸਿੱਖ ਪਾਰਲੀਮੈਂਟ ਦੀ ਜੇ ਅਸੀਂ ਗੱਲ ਕਰੀਏ, ਅਸੀਂ ਵੀ ਟਾਈਮ ਦੇ ਉੱਤੇ ਬਰੀਫਿੰਗਸ ਦਿੰਦੇ ਹਾਂ। ਹੁਣ ਵੀ ਅਸੀਂ UN ਗਏ ਹਾਂ, ਪੂਰਾ ਅਸੀਂ 7 ਪੇਜਾਂ ਦਾ ਉਹਨਾਂ ਨੂੰ ਮੈਮੋਰੈਂਡਮ ਦੇ ਕੇ ਆਏ ਹਾਂ, ਸਾਰੇ ਪੁਆਇੰਟਸ ਆਪਣੇ ਦੱਸੇ ਨੇ। ਉਹਦੇ ਨਾਲ ਕੀ ਹੁੰਦਾ, ਐਟਲੀਸਟ ਦੇ ਹੈਵ ਓਪਰਚੁਨਿਟੀ ਟੂ ਰੀਡ ਵਾਟਸ ਗੋਇੰਗ ਔਨ। ਤੇ ਜਿਹੜੀ ਉਹ ਇਨਫੋਰਮੇਸ਼ਨ ਹੈ, ਉਹਦਾ ਅਸੀਂ ਕਈ ਵਾਰੀ ਸੋਚਦੇ ਹਾਂ ਵੀ ਯਾਰ ਉਹ ਵੇਸਟੇਜ ਹੈ ਜੀ, ਕੋਈ ਨਹੀਂ ਪੜ੍ਹਦਾ। ਨਹੀਂ, ਸਾਰੇ ਪੜ੍ਹਦੇ ਨੇ, ਉਹਨਾਂ ਨੇ ਡਿਪਾਰਟਮੈਂਟਸ ਨੇ, ਉਹਨਾਂ ਕੋਲ ਸਟਾਫ ਹੈ, ਉਹਨਾਂ ਨੂੰ ਪੜ੍ਹਦੇ ਵੀ ਨੇ ਤੇ ਉਹਨਾਂ ਨੂੰ ਸਮਝਦੇ ਵੀ ਨੇ। ਤੇ ਇਹਦਾ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਬਈ ਈਵਨ ਕਿ ਜਿਹੜਾ US ਦੀ ਫੋਰਨ ਪਾਲਿਸੀ ਦਾ ਜਿਹੜਾ ਹੈਗਾ ਕਮੇਟੀ, ਉਹਨੇ ਵੀ ਆਪਣੀ ਸਟੇਟਮੈਂਟ ਇਸ਼ੂ ਕੀਤੀ ਹੈ। ਜਿਹੜਾ ਬਿੱਲ ਹੋਇਆ ਸਿਟੀਜ਼ਨਸ਼ਿਪ ਵਾਲਾ ਰਿਫਾਰਮ ਇੰਡੀਆ ਨੇ ਕੀਤਾ, ਤੇ ਨਿਊਜ਼ਪੇਪਰਸ ਨੇ ਹੈਡਿੰਗ ਲਗਾਈ ਹੈ ਵੀ ਕੈਪੀਟਲ ਰੇਜ਼ਡ ਆਈਬ੍ਰੋਜ਼ ਔਨ ਇੰਡੀਆ। ਬਈ ਅੱਖਾਂ ਦਿਖਾਣੀਆਂ, USA ਨੇ ਵੀ ਅੱਖਾਂ ਦਿਖਾਈਆਂ ਨੇ ਬਈ ਜੋ ਹੈ ਉੱਥੇ ਕੰਮ ਕਰ ਰਹੇ ਨੇ ਮਿਨੋਰਟੀਜ਼ ਦੇ ਅਗੇਂਸਟ। ਹੁਣ ਗੱਲ ਹੈ ਵੀ ਅਸੀਂ ਕਹਿੰਦੇ ਹਾਂ ਵੀ ਕੀ ਇੰਤਹਾ ਹੋਏਗੀ ਬਈ ਜਦੋਂ ਵੱਡੇ ਮੁਲਕ ਲਾਈਕ US ਹੋ ਗਿਆ ਜਾਂ ਕੋਈ ਹੋਰ ਮੁਲਕ ਹੋ ਗਏ, ਬਈ ਉਹ ਇਹਨਾਂ ਦੇ ਉੱਤੇ ਐਕਸ਼ਨ ਲੈਣ। ਦੇਖੋ, ਇਹ ਬੜਾ ਇੱਕ ਕੰਪਲਿਕੇਟਡ ਹੈ, ਕਿਉਂਕਿ ਹਰ ਮੁਲਕ ਦੀਆਂ ਆਪਸ ਦੇ ਵਿੱਚ ਸੰਧੀਆਂ ਨੇ, ਫੋਰਨ ਪਾਲਿਸੀਜ਼ ਨੇ, ਸੋ ਦੇ ਹੈਵ ਟੂ ਕੈਲਕੂਲੇਟ। ਪਰ ਉਹ ਸਮਾਂ ਹੁਣ ਦੂਰ ਨਹੀਂ ਹੈਗਾ ਵੀ ਜਦੋਂ ਇੰਡੀਆ ਦੇ ਉੱਤੇ ਵੀ ਸੈਂਕਸ਼ਨਸ ਲੱਗਣਗੀਆਂ, ਜਿਵੇਂ ਕਿ ਅਮਰੀਕਾ ਨੇ ਹੁਣ ਟਰਕੀ ਦੇ ਉੱਤੇ ਲਗਾਉਣ ਦੀ ਗੱਲ ਕੀਤੀ ਹੈ। ਤੇ ਇਹਦਾ ਤੁਸੀਂ ਦੇਖ ਸਕਦੇ ਹੋ ਬਈ 100 ਸਾਲਾਂ ਬਾਅਦ ਅਰਮੀਨੀਅਨ ਜੈਨੋਸਾਈਡ ਦਾ ਪਹਿਲੇ ਹਾਊਸ ਦੇ ਵਿੱਚ ਪਾਸ ਹੋਣਾ, ਤੇ ਹੁਣ ਲੇਟੈਸਟ ਸੈਨੇਟ ਦੇ ਵਿੱਚ ਵੀ ਉਹਨਾਂ ਨੇ ਰੈਕੋਗਨਾਈਜ਼ ਮਿਲਦੀ ਆ। ਸੋ ਮੈਂ ਸਮਝਦਾ ਵੀ ਇਹ ਜਿਹੜੀ ਲੰਬੀ ਖੇਡਾਂ ਹੁੰਦੀਆਂ ਨੇ, ਪਰ ਸਾਨੂੰ ਜਿਹੜਾ ਆਪਣਾ ਕੰਮ ਹੈ ਇਮਾਨਦਾਰੀ ਦੇ ਨਾਲ ਕਰਦੇ ਰਹਿਣਾ ਚਾਹੀਦਾ। ਤੇ ਕੋਈ ਨਹੀਂ ਪਤਾ ਵੀ ਜਦੋਂ ਇਹਨੇ ਸਟ੍ਰਾਈਕ ਹੋਣਾ ਤੇ ਆਪਣਾ ਇਹਦੇ ਸਾਨੂੰ ਰਿਜ਼ਲਟਸ ਜ਼ਰੂਰ ਮਿਲਣਗੇ। ਬਟ ਇਨ ਦਾ ਮੀਨ ਟਾਈਮ ਸਾਡੇ ਕੋਲ ਇੱਕ ਇਹ ਹੀ ਓਪਰਚੁਨਿਟੀ ਹੈ ਵੀ ਅਸੀਂ ਐਜੂਕੇਟ ਕਰੀਏ ਜਿੰਨੇ ਵੀ ਸਾਡੇ US ਕਾਂਗਰਸਮੈਨ ਨੇ, US ਸੈਨੇਟਰਸ ਨੇ, ਈਵਨ ਕਿ ਲੋਕਲ ਲੈਵਲ ਦੇ ਉੱਤੇ ਵੀ ਐਜੂਕੇਸ਼ਨ ਜਿਹੜੀ ਹੈ ਬੜਾ ਵੱਡਾ ਪਾਰਟ ਪਲੇ ਕਰਦੀ ਹੈ। ਕਿਉਂਕਿ ਸਾਨੂੰ ਨਹੀਂ ਪਤਾ ਵੀ ਕਦੋਂ ਕਿਹੜਾ ਬੰਦਾ ਕਿਸ ਕਪੈਸਿਟੀ ਦੇ ਵਿੱਚ ਤੁਹਾਡੀ ਹਿਊਮਨ ਰਾਈਟਸ ਦੀ ਗੱਲ ਕਰ ਸਕਦਾ। ਸੋ ਆਪਣੇ ਆਸ-ਪਾਸ ਦੇ এনवायरमेंट ਨੂੰ ਵੀ, ਆਪਣਾ ਸਰਾਊਂਡਿੰਗਸ ਨੂੰ ਐਜੂਕੇਟ ਕਰਨਾ ਸਮੇਂ ਸਿਰ, ਤੇ ਮੈਂ ਸਮਝਦਾ ਵੀ ਆਪਣੇ ਜਿਹੜੇ ਬਿਆਨ ਨੇ ਲੋਕਲ ਅਮਰੀਕਨ ਨਿਊਜ਼ਪੇਪਰਸ ਨੂੰ ਵੀ ਦੇਣੇ, ਆਰਟੀਕਲਸ ਲਿਖਣੇ, ਇਹ ਜ਼ਰੂਰ ਇੱਕ ਸਾਨੂੰ ਬੜਾ ਪੋਜ਼ਿਟਿਵਿਟੀ ਲੈ ਕੇ ਆਉਣਗੇ ਆਉਣ ਵਾਲੇ ਟਾਈਮ ਦੇ ਵਿੱਚ। ਤੇ ਜਿਹੜੀਆਂ ਇੰਡੀਆ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੇ ਆ, ਮਿਨੋਰਟੀਜ਼ ਦੇ ਖਿਲਾਫ ਕਰ ਰਹੇ ਆ, ਜਾਂ ਮੁਸਲਿਮ ਕਮਿਊਨਿਟੀ ਦੇ ਖਿਲਾਫ ਇੰਨਾ ਕੁਝ ਹੋ ਰਿਹਾ, ਤੇ ਥਾਂ ਦੇ ਉੱਤੇ ਪ੍ਰੋਟੈਸਟ ਹੋ ਰਹੇ ਨੇ, ਮਨੀਪੁਰ ਦੇਖ ਲਓ ਜਾਂ ਹੋਰ ਜਿੰਨੇ ਵੀ। ਸੋ ਇੱਕ ਨਾ ਇੱਕ ਦਿਨ ਇਸ ਮਤਲਬ ਇੰਡੀਆ ਜਿਵੇਂ ਆਪਣੇ ਆਪ ਨੂੰ ਅਖੰਡ ਭਾਰਤ ਵਾਲੇ ਪਾਸੇ ਤੁਰ ਰਿਹਾ, ਮੈਨੂੰ ਲੱਗਦਾ ਇਹਦੇ ਇੱਕ ਨਹੀਂ ਵੀ ਕਿੰਨੇ ਹੀ ਟੋਟੇ ਵੱਖ ਹੋਣੇ ਨੇ। ਸੋ ਜ਼ਰੂਰ ਸਾਨੂੰ ਆਪਣੀਆਂ ਹੋਪਸ ਅਪ ਰੱਖਣੀਆਂ ਚਾਹੀਦੀਆਂ, ਤੇ ਜਿਹੜਾ ਇੱਕ ਐਜੂਕੇਸ਼ਨਲ ਤਰੀਕੇ ਨਾਲ ਆਪਣੀ ਜਿਹੜੀ ਹੈ ਮੁਹਿੰਮ ਹੈ ਉਹਨੂੰ ਸਾਨੂੰ ਜਾਰੀ ਰੱਖਣਾ ਚਾਹੀਦਾ ਆਪਣੇ ਮੈਂ ਇਹਦੇ ਚ ਐਡ ਕਰਨਾ ਚਾਹਾਂਗਾ, ਇਹਨਾਂ ਨੇ ਬੜਾ ਖੂਬਸੂਰਤ ਨੁਕਤਾ ਲਿਆਂਦਾ ਹੈ, ਡਾਕੂਮੈਂਟੇਸ਼ਨ ਐਂਡ ਐਜੂਕੇਸ਼ਨ। ਔਰ ਮੈਂ ਬਹੁਤ ਵਾਰੀ ਦੇਖਦਾ ਹਾਂ ਵੀ ਮੰਦੇ ਭਾਗਾਂ ਨੂੰ ਸਾਡੀ ਕੌਮ ਦੇ ਵਿੱਚ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਹੀਂ ਹੈ। ਅਸੀਂ ਗੁਰਦੁਆਰਿਆਂ 'ਚ ਖਲੋ ਕੇ ਘੰਟਿਆਂ ਬੱਧੀ ਢਾਡੀ ਵਾਰਾਂ ਕਹਿ ਸਕਦੇ ਹਾਂ, ਸੁਣ ਸਕਦੇ ਹਾਂ, ਲੈਕਚਰ ਕਰ ਸਕਦੇ ਹਾਂ, ਸੁਣ ਸਕਦੇ ਹਾਂ, ਪਰ ਜਦੋਂ ਕੋਈ ਚੀਜ਼ ਕਾਗਜ਼ ਤੇ ਲਿਖ ਕੇ ਕਿਸੇ ਦੇ ਹਵਾਲੇ ਕਰਨ ਦੀ ਗੱਲ ਹੁੰਦੀ ਹੈ ਤੇ ਫਿਰ ਕੋਈ ਪੈਨ ਲੱਭ ਰਿਹਾ ਹੁੰਦਾ, ਕੋਈ ਕਾਗਜ਼ ਲੱਭ ਰਿਹਾ ਹੁੰਦਾ, ਤੇ ਅਸੀਂ ਅੱਧ ਪਚੱਦੀ ਜਿਹੜੀ ਹੈ ਅੰਗਰੇਜ਼ੀ ਦੇ ਵਿੱਚ ਉਹਨੂੰ ਲਿਖ ਕੇ ਉਹਨਾਂ ਦੇ ਹਵਾਲੇ ਕੀਤਾ ਹੁੰਦਾ, ਤੇ ਉਹਦੇ ਤੇ ਵੀ ਥੱਲੇ ਕਈ ਵਾਰੀ ਦਸਤਖਤ ਵੀ ਨਹੀਂ ਕੀਤੇ ਹੁੰਦੇ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਬੜਾ ਇੰਪੋਰਟੈਂਟ ਪਾਰਟ ਹੈ ਕਿ ਜੋ ਕੁਝ ਸਾਡੇ ਨਾਲ ਹੋਇਆ, ਇੱਕ ਛੋਟੀ ਜਿਹੀ ਕੌਮ ਨਾਲ 3 ਨਸਲਕੁਸ਼ੀਆਂ ਜਿਹੜੀਆਂ ਨੇ 10 ਸਾਲ ਦੇ ਪੀਰੀਅਡ 'ਚ, ਜੂਨ 84 ਦਾ ਹਮਲਾ,
ਕੱਲਾ ਦਰਬਾਰ ਸਾਹਿਬ ਤੇ ਹਮਲਾ ਨਹੀਂ, ਪੰਜਾਬ ਦੇ 12,000 ਪਿੰਡਾਂ 'ਚ ਉਸ ਤੋਂ 1 ਮਹੀਨੇ ਬਾਅਦ ਆਪਰੇਸ਼ਨ ਵੁੱਡ ਰੋਜ਼ ਦੇ ਥੱਲੇ ਹਜ਼ਾਰਾਂ ਸਿੱਖ ਨੌਜਵਾਨ ਪਿਕ ਕੀਤੇ ਗਏ। ਨਵੰਬਰ 84 ਕੱਲਾ ਦਿੱਲੀ 'ਚ ਨਹੀਂ ਹੋਇਆ, ਭਾਰਤ ਭਰ ਦੇ ਸ਼ਹਿਰਾਂ 'ਚ ਇੱਕ ਅੰਦਾਜ਼ੇ ਮੁਤਾਬਕ 20 ਤੋਂ 30 ਹਜ਼ਾਰ ਤੱਕ ਸਿੱਖ ਔਰ ਬਿਲੀਅਨਸ ਆਫ ਡਾਲਰਸ ਦੀਆਂ ਪ੍ਰਾਪਰਟੀਆਂ, ਸੈਂਕੜਿਆਂ ਗੁਰਦੁਆਰੇ ਬਰਬਾਦ। ਔਰ ਪੰਜਾਬ 'ਚ ਫਿਰ 84 ਤੋਂ 95 ਤੱਕ 11 ਸਾਲ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਵਾਈਪ ਆਊਟ ਕਰ ਦੇਣ। ਪਰ ਜੇ ਅਸੀਂ ਡਾਕੂਮੈਂਟੇਸ਼ਨ ਦੇ ਹਵਾਲੇ ਨਾਲ ਦੇਖੀਏ ਤੇ ਬਹੁਤ ਵਾਰ ਸਾਡੇ ਕੋਲ ਉਹਨਾਂ 37 ਗੁਰਦੁਆਰਿਆਂ ਦੇ ਨਾਮ ਵੀ ਨਹੀਂ ਨੇ ਜਿੱਥੇ ਕਿ ਉਸ ਰਾਤ ਜੂਨ 84 ਦੀ ਰਾਤ ਹਮਲਾ ਹੋਇਆ। ਟੈਂਕਾਂ ਤੋਪਾਂ ਦੀ ਗੱਲ ਕਰੀਏ, ਇਕੱਲੇ ਟੈਂਕ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਨਹੀਂ ਆਏ, ਤਰਨਤਾਰਨ ਸਾਹਿਬ ਟੈਂਕ ਲਿਆਂਦੇ ਗਏ, ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਟੈਂਕ ਲਿਆਂਦੇ ਗਏ, ਗੁਰਦੁਆਰਾ ਮੁਕਤਸਰ ਸਾਹਿਬ ਟੈਂਕ ਲਿਆਂਦੇ ਗਏ। ਸੋ ਜਿਹੜੀ ਟੋਟਲ ਵਾਰ ਦੀ ਸਾਡੇ ਖਿਲਾਫ ਅਨਡਿਕਲੇਅਰਡ ਟੋਟਲ ਵਾਰ ਸੀ ਜਿਹੜੀ ਹਰ ਫਰੰਟ ਤੋਂ ਲੜੀ ਜਾ ਰਹੀ ਹੈ। ਔਰ ਅੱਜ ਵੀ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਇੱਕ ਸਮਾਲ ਫੇਜ਼ ਸੀ, ਖਤਮ ਹੋ ਗਿਆ। ਨਹੀਂ, ਆ ਦੋ ਇਤਿਹਾਸ, ਇੱਕ ਪਾਸੇ ਅਸੀਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਦੇ ਥੱਲੇ ਦੇਖ ਰਹੇ ਹਾਂ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਜੈਸਚਰ ਪਾਕਿਸਤਾਨ ਦੀ ਹਕੂਮਤ ਵੱਲੋਂ ਹੁੰਦਾ ਹੈ। ਦੂਜੇ ਪਾਸੇ ਗਿਆਨ ਗੋਦੜੀ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ, ਔਰ ਹੁਣ ਇਹ ਮੰਗੂ ਮੱਠ ਜਿਹੜਾ ਕਿ ਜਗਨਨਾਥਪੁਰੀ ਉੜੀਸਾ 'ਚ ਜਿਹੜਾ ਉਹ ਬਿਲਕੁਲ 50 ਮੀਟਰ ਦੇ ਦਾਇਰੇ 'ਚ ਉਹਦੇ ਮੇਨ ਗੇਟ ਦੇ ਉਸ ਨੂੰ ਵਾਈਪ ਆਊਟ ਕਰ। ਸੋ ਅੱਜ ਬ੍ਰਾਹਮਣਵਾਦ ਦੀ ਤਾਕਤ ਇਹ ਹੈ ਕਿ ਉਹ ਆਪਣੇ ਤੀਰਥਾਂ ਤੋਂ ਗੁਰੂ ਨਾਨਕ ਦੇ ਥਾਟ ਨੂੰ ਬਾਹਰ ਸੁੱਟ ਰਹੇ ਨੇ ਤੇ ਸਾਡੀ ਗੁਲਾਮ ਕੌਮ ਦਾ ਹਾਲ ਇਹ ਹੈ ਕਿ ਅਸੀਂ ਬ੍ਰਾਹਮਣਵਾਦ ਆਪਣੇ ਘਰਾਂ 'ਚ ਵਾੜਿਆ ਹੋਇਆ, ਅਸੀਂ ਉਹਨਾਂ ਨੂੰ ਸੱਦਾ ਦੇ ਰਹੇ ਹਾਂ। ਉਹੀ ਮੰਤਰ ਜੰਤਰ ਤੰਤਰ ਸਾਰੇ ਫਰਾਡ ਜਿਨ੍ਹਾਂ ਦੇ ਪਿੱਛੇ ਸਾਡੇ ਲੋਕ ਲੱਗੇ ਹੋਏ ਨੇ। ਸੋ ਇਹ ਇੱਕ ਬੜਾ ਜ਼ਰੂਰੀ ਹੈ ਕਿ ਡਾਕੂਮੈਂਟੇਸ਼ਨ, ਔਰ ਜਿਹੜੇ ਸਾਡੇ ਬੱਚੇ ਬੱਚੀਆਂ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ ਉਹ ਵਿਚਾਰੇ ਆਪ ਇਕੱਲੇ ਲੱਗੇ ਹੁੰਦੇ ਨੇ, ਅਸੀਂ ਉਹਨਾਂ ਨੂੰ ਪ੍ਰੋਪਰ ਸਪੋਰਟ ਵੀ ਨਹੀਂ ਕਰਦੇ। ਸਾਡੇ ਗੁਰਦੁਆਰਿਆਂ ਦੇ ਏਜੰਡੇ 'ਚ ਹੀ ਨਹੀਂ ਹੈ ਵੀ ਅਸੀਂ ਯੰਗਸਟਰਸ ਨੂੰ ਦੂਸਰਿਆਂ ਨੂੰ ਕੋਈ ਬਡਿੰਗ ਪ੍ਰੋਜੈਕਟ ਦੇਣੇ ਨੇ ਕਿ ਭਾਈ ਇਹਨਾਂ ਪ੍ਰੋਜੈਕਟਸ ਦੇ ਉੱਤੇ ਕੰਮ ਕਰੋ। ਔਰ ਇਹ ਬੜਾ ਜ਼ਰੂਰੀ ਹੈ। ਕੌਮਾਂ ਦੀ ਆਜ਼ਾਦੀ ਦੀ ਤਹਿਰੀਕਾਂ ਸਦੀਆਂ ਚੱਲਦੀਆਂ ਨੇ, ਕਈ ਵਾਰ ਸਦੀਆਂ। ਜੈਨੋਸਾਈਡ ਰੈਕਗਨੇਸ਼ਨ ਕਰਾਉਣ ਦੇ ਲਈ ਵੀ ਕਈ ਵਾਰ ਸਦੀਆਂ ਲੱਗਦੀਆਂ ਨੇ। ਅੱਜ 2 ਦਿਨ ਪਹਿਲਾਂ ਬੋਗਨਵਿਲਾ ਜਿਹੜਾ ਪਪੂਆ ਨਿਊ ਗਿਨੀ ਦਾ ਹਿੱਸਾ ਸੀ, ਜਿੱਥੇ ਗਰੀਬ ਲੋਕ, ਉਹਨਾਂ ਦੇ ਕੋਲ ਬਹੁਤ ਸਾਰੇ ਅੱਧ ਨੰਗੇ ਨੇ, ਕੱਪੜੇ ਵੀ ਨਹੀਂ, ਪਰ ਉਹਨਾਂ ਨੇ ਆਪਣੀ ਆਜ਼ਾਦੀ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਉਹਨਾਂ ਦੇ ਉੱਤੇ ਜ਼ੁਲਮ ਕੀਤੇ ਪਪੂਆ ਗਿਨੀ ਵਾਲਿਆਂ ਨੇ। 20,000 ਉਹਨਾਂ ਦਾ ਜਿਹੜਾ ਬੰਦਾ ਸੀ ਉਹ 70 ਤੋਂ 90 ਤੱਕ ਮਾਰਿਆ ਗਿਆ। ਇਵੈਂਚੁਅਲੀ ਉਹਨਾਂ ਦੇ ਨਾਲ ਸਮਝੌਤਾ ਕਰਨਾ ਪਿਆ ਪਪੂਆ ਗਿਨੀ ਨੂੰ। 2001 'ਚ ਐਗਰੀਮੈਂਟ ਹੋਇਆ। 2 ਦਿਨ ਪਹਿਲਾਂ ਬੋਗਨਵਿਲਾ ਨੇ ਜਿਹੜਾ ਰੈਫਰੈਂਡਮ ਕਰਕੇ 98% ਲੋਕਾਂ ਨੇ ਫॉर ਕੀਤਾ ਕਿ ਅਸੀਂ ਆਜ਼ਾਦ ਹੋਣਾ, ਉਹ ਇੱਕ ਨੇਸ਼ਨ ਬਣਨ ਜਾ ਰਹੇ। ਸੋ ਬਹੁਤਿਆਂ ਨੂੰ ਲੱਗਦਾ ਹੁਣ ਅੱਜ ਅਸੀਂ UN ਡੇ ਦੀ ਗੱਲ ਕਰਦੇ ਹਾਂ, ਜਦੋਂ ਯੂਨਾਈਟਿਡ ਨੇਸ਼ਨਸ ਹੋਣ 'ਚ ਆਈ 50 ਦੇਸ਼ ਉਹਦੇ ਮੈਂਬਰ ਸੀ। ਜਦੋਂ ਚਾਰਟਰ ਆਫ ਹਿਊਮਨ ਰਾਈਟਸ ਸੈਨ ਫਰਾਂਸਿਸਕੋ 'ਚ 10 ਦਸੰਬਰ 1948, ਅੱਜ 193 ਦੇਸ਼ ਮੈਂਬਰ ਨੇ। 194ਵਾਂ ਜਿਹੜਾ ਬੋਗਨਵਿਲੇ ਬਣ ਗਿਆ। ਤੇ ਖਾਲਿਸਤਾਨ 30 ਮਿਲੀਅਨ ਸਿੱਖ ਜਿਹੜੇ 1849 ਤੱਕ ਇੱਕ 1.5 ਲੱਖ ਸਕੁਅਰ ਮਾਈਲ ਟੈਰੀਟਰੀ ਦੇ ਮਾਲਕ ਸਰਕਾਰੇ ਖਾਲਸਾ ਜੀਓ ਸੀ। ਤੀਸਰੀ ਅਸੀਂ ਧਿਰ ਸੀ ਅੰਗਰੇਜ਼ਾਂ ਦੇ ਨਾਲ ਜਦੋਂ ਉਹਨਾਂ ਨੇ ਨੈਗੋਸ਼ੀਏਸ਼ਨ ਕੀਤੀ। ਸਾਡਾ ਸੈਪਰੇਟ ਇਲੈਕਟੋਰੇਟ ਸੀ, ਆਪਣਾ ਸਿਸਟਮ ਸੀ। ਸਾਡੇ ਕੋਲ ਇੱਕ ਖਿੱਤਾ ਅੱਜ ਵੀ 50,300 ਸਕੁਅਰ ਕਿਲੋਮੀਟਰ ਦਾ, ਜਿਹਦੇ 'ਚ ਅਸੀਂ ਮੈਜੋਰਿਟੀ 'ਚ ਹੈ। 5 ਮਿਲੀਅਨ ਸਿੱਖ ਡਾਇਸਪੋਰਾ 'ਚ ਹੈ। ਸਾਡੀ ਇੱਕ ਬੋਲੀ ਹੈ, ਸਾਡਾ ਇੱਕ ਗ੍ਰੰਥ ਹੈ, ਇੱਕ ਜ਼ਬਾਨ ਹੈ, ਕਲੈਕਟਿਵ ਸਾਡੀ ਅਰਦਾਸ ਹੈ, ਕਲੈਕਟਿਵ ਸਾਡੀ ਪਰਸੀਕਿਊਸ਼ਨ ਹੈ। ਤੇ ਇਹ ਸਾਨੂੰ ਸਿੱਖਾਂ ਨੂੰ ਕਿਉਂ ਸਮਝਾਉਣਾ ਪੈਂਦਾ ਹੈ ਕਿ ਜੀ ਅਸੀਂ ਨੇਸ਼ਨ ਬਣਾਉਣਾ ਹੈ ਖਾਲਿਸਤਾਨ? ਨੇਸ਼ਨ ਸਾਡਾ ਐਗਜ਼ਿਸਟ ਕਰਦਾ, ਅਸੀਂ ਲਿਬਰੇਟ ਕਰਵਾਉਣਾ। ਵਾਗਾ ਤੋਂ ਲੈ ਕੇ ਜਮਨਾ ਤੱਕ ਜਿਹੜੀ ਸਾਡੀ ਟੈਰੀਟਰੀ ਹੈ, ਇੰਡੀਅਨ ਆਕੂਪਾਈਡ ਪੰਜਾਬ ਹੈ, ਇੰਡੀਅਨ ਆਕੂਪਾਈਡ ਸਿੱਖ ਹੋਮਲੈਂਡ ਹੈ। ਸੋ ਜਦੋਂ ਤੱਕ ਅਸੀਂ ਨੈਰੇਟਿਵ ਕਲੀਅਰ ਨਹੀਂ ਕਰਾਂਗੇ, ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਕਰਾਂਗੇ, ਔਰ ਫਿਰ ਜਿਵੇਂ ਵੀਰ ਸਵਰਨਜੀਤ ਸਿੰਘ ਹੋਰਾਂ ਨੇ ਕਿਹਾ, ਐਜੂਕੇਸ਼ਨ। ਜੇ ਅੱਜ 50 ਤੋਂ ਜ਼ਿਆਦਾ ਕਾਂਗਰਸਮੈਨ ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ, ਰਾਤੋਂ ਰਾਤ ਤਾਂ ਨਹੀਂ ਹੋ ਗਏ। ਕਿੰਨਿਆਂ ਨੇ ਕੰਮ ਕੀਤਾ ਹੋਵੇਗਾ ਆਪਣੇ ਹਲਕਿਆਂ 'ਚ। ਅੱਜ ਜਦੋਂ ਸਿੱਖ ਕਾਕਸ ਇੱਕ ਬਰਾਬਰ ਇੰਡੀਅਨ ਕਾਕਸ ਦੇ ਆ ਕੇ ਬੈਠਦੀ ਹੈ ਤੇ ਬੇਸ਼ੱਕ ਅਸੀਂ ਵਿਦਆਊਟ ਨੇਸ਼ਨ ਹੈ, ਸਾਡੀ ਇੱਕ ਹੋਂਦ ਹੈ। ਜੇ ਅੱਜ ਸਟੇਟ ਆਫ ਕਨੈਟੀਕਟ, ਸਟੇਟ ਆਫ ਨਿਊ ਜਰਸੀ, ਸਟੇਟ ਆਫ ਮੈਸਾਚੂਸਟਸ ਉਹ ਨਵੰਬਰ 84 ਨੂੰ ਰੈਕਗਨਾਈਜ਼ ਕਰਦੀ ਹੈ। ਮੈਸਾਚੂਸਟਸ ਅਸੈਂਬਲੀ ਦੇ 160 ਮੈਂਬਰ ਸਿੱਖ ਪ੍ਰੇਅਰ ਹੋ ਰਹੀ ਹੈ ਅੰਦਰ, ਔਰ ਉਹ ਬੈਠੇ ਨੇ ਜਿਹੜੇ ਉਹ ਦੇਖ ਰਹੇ ਨੇ ਕਿ ਭਾਈ ਇਹ ਕੌਮ ਦਾ ਕੀ ਯੂਨੀਕ ਇਤਿਹਾਸ ਹੈ। ਆ ਇੰਗਲੈਂਡ ਤੋਂ ਅਜੇ 2 ਦਿਨ ਪਹਿਲਾਂ ਸਾਰਾਗੜੀ ਦੇ ਸ਼ਹੀਦਾਂ ਨੂੰ ਟ੍ਰਿਬਿਊਟ ਦੇਣ ਲਈ ਉਹਨਾਂ ਦੇ ਫੌਜੀ ਅਫਸਰ ਬ੍ਰਿਗੇਡੀਅਰ ਰੈਂਕ ਦੀ ਬੀਬੀ ਹੈ, ਉਹ ਉੱਥੇ ਡੈਲੀਗੇਸ਼ਨ ਲੈ ਕੇ ਗਏ ਨੇ, ਔਰ ਉਹ ਸੈਲੀਬ੍ਰੇਟ ਕਰ ਰਹੇ ਨੇ ਵੀ ਸਿੱਖਾਂ ਦਾ ਇਹ ਚਾਈਨੀਜ਼ ਐਂਬੈਸਡਰ 2 ਹਫ਼ਤੇ ਪਹਿਲਾਂ ਆਪਣੀ ਵਾਈਫ ਨਾਲ ਦਰਬਾਰ ਸਾਹਿਬ ਆਉਂਦਾ ਹੈ, ਸੇਵਾ ਕਰ ਰਿਹਾ ਲੰਗਰ। ਸੋ ਦੁਨੀਆ 'ਚ ਆਲਰੇਡੀ ਇਹ ਰਾਤੋਂ ਰਾਤ ਨਹੀਂ ਹੋਇਆ, ਇਹਦੇ 'ਚ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ,
ਡਾਇਸਪੋਰਾ ਜਿਹੜਾ ਜਿੱਥੇ ਜਦੋਂ ਲੱਖਾਂ ਲੋਕ ਸੜਕਾਂ ਤੇ ਮਾਰਚ ਕਰਦੇ ਨੇ, ਕਈਆਂ ਨੂੰ ਲੱਗਦਾ ਜਿਵੇਂ ਪੈਸੇ ਵੇਸਟ ਨੇ। ਪੈਸੇ ਵੇਸਟ ਨਹੀਂ ਹੈ, ਇਹ ਤੁਹਾਡੀ ਸਟਰੈਂਥ ਹੈ, ਇਹ ਜਲੂਸ ਤੁਹਾਡਾ ਔ ਹੈ, ਜਲਵਾ ਹੈ, ਜਿਹੜਾ ਤੁਹਾਡੀ ਤਾਕਤ ਨੂੰ ਦਿਖਾਉਂਦਾ ਹੈ। ਔਰ ਮੈਂ ਸਮਝਦਾ ਵੀ ਜਿਹੜੀ ਡਿਟਰਮੀਨੇਸ਼ਨ ਹੈ ਇਹ ਹਰ ਇੱਕ ਚੀਜ਼ ਦੀ ਬੈਕ ਹੈ। ਜੇ ਤੁਸੀਂ ਸਿੱਖਾਂ ਦੇ ਵਿੱਚ ਤਾਂ ਚੜ੍ਹਦੀ ਕਲਾ ਤੋਂ ਬਿਨਾਂ ਲਫ਼ਜ਼ ਹੀ ਕੋਈ ਨਹੀਂ ਹੈ, ਢਹਿੰਦੀ ਕਲਾ ਸ਼ਬਦ ਤਾਂ ਸਿੱਖ ਡਿਕਸ਼ਨਰੀ ਦਾ ਨਹੀਂ ਹੈ। ਸਿੱਖ ਤਾਂ ਨਿਸ਼ਚੈ ਕਰ ਆਪਣੀ ਜੀਤ ਕਰੋ, ਇਹ ਸਾਡਾ ਸਲੋਗਨ ਹੈ। ਔਰ ਮੈਂ ਸਮਝਦਾ ਕਿ ਹੁਣ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ 2019 ਦਾ ਵਰ੍ਹਾ ਸਾਡੇ ਲਈ ਬਹੁਤ ਵਧੀਆ ਸਾਲ ਸੀ। ਹਰ ਪੱਖ ਤੋਂ ਅਸੀਂ ਮਜ਼ਬੂਤ ਹੋ ਕੇ ਨਿਕਲੇ ਹਾਂ। ਚੰਗੀ ਗੱਲ ਹੈ ਜੇ ਇੰਗਲੈਂਡ ਦੇ ਵਿੱਚ ਕੰਜ਼ਰਵੇਟਿਵ ਪਾਰਟੀ 1937 ਤੋਂ ਬਾਅਦ ਵਰਸਟ ਡਿਫੀਟ ਉਹਨੇ ਲੇਬਰ ਨੂੰ ਦਿੱਤੀ ਹੈ, ਪਰ ਸਾਡੇ ਦੋਨੋਂ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਜਿੱਤਦੇ ਨੇ, ਜਦੋਂ ਕਿ ਜ਼ੋਰ ਲੱਗਾ ਹੋਇਆ ਸੀ ਆਰਐਸਐਸ ਦਾ ਵੀ ਉਹਨਾਂ ਨੇ ਹਰਾਣਾ। ਕੈਨੇਡਾ 'ਚ ਜਗਮੀਤ ਸਿੰਘ ਐਨਡੀਪੀ ਦੇ ਪ੍ਰੈਜ਼ੀਡੈਂਟ ਵੀ ਬਣਦੇ ਨੇ ਔਰ ਵੱਡੀ ਧਿਰ ਬਣ ਕੇ ਜਿਹੜੇ ਹਕੂਮਤ 'ਚ ਬੈਠੇ ਨੇ। 16 ਸਿੱਖ ਮੈਂਬਰ ਪਾਰਲੀਮੈਂਟ ਬਣੇ ਹੋਏ ਨੇ। ਇਹ ਰਾਤੋਂ ਰਾਤ ਨਹੀਂ ਹੋਇਆ, ਇਹਦੇ ਲਈ ਜਿਨ੍ਹਾਂ ਨੇ ਐਫਰਟ ਕੀਤਾ ਹੈ। ਪਰ ਹੁਣ ਮੈਂ ਸਮਝਦਾ ਵੀ ਸਾਡਾ ਫੋਕਸ ਇੱਕੋ ਹੀ ਗੱਲ ਤੇ ਹੋਣਾ ਚਾਹੀਦਾ ਹੈ, ਉਹ ਹੈ ਪੋਲੀਟੀਕਲ ਪਾਵਰ, ਖਾਲਿਸਤਾਨ ਦੀ ਕਾਇਮੀ। ਔਰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਬਾਕੀ ਜਿਵੇਂ ਅਸੀਂ ਅੱਜ ਦੇਖ ਰਹੇ ਹਾਂ ਭਾਰਤ 'ਚ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ ਹੈ, ਸਾਡੇ ਨਾਲ ਕੀ ਹੋ ਰਿਹਾ ਹੈ। ਲੰਗਰ ਦੇ ਉੱਤੇ GST ਲਾਇਆ ਹੈ, ਸਿੱਖ ਬੱਚੇ ਇਮਤਿਹਾਨ 'ਚ ਬੈਠਦੇ ਨੇ, ਕੜੇ ਕਿਰਪਾਨਾਂ ਉਹਨਾਂ ਦੀਆਂ ਲੁਹਾਈਆਂ ਹੁੰਦੀਆਂ ਨੇ, ਉਹੀ ਸਿੱਖ ਜੋਕਸ ਚੱਲ ਰਹੇ ਨੇ, ਉਹੀ ਕਾਰਟੂਨ ਚੱਲ ਰਹੇ ਨੇ, ਉਹੀ ਇੰਡੀਅਨ ਮੀਡੀਆ ਕਰਤਾਰਪੁਰ ਕੋਰੀਡੋਰ ਨੂੰ ਕੋਰੀਡੋਰ ਆਫ ਟੈਰਰਿਜ਼ਮ ਕਹਿੰਦਾ। ਅਸੀਂ ਉਹਦੇ ਤੇ ਚਰਚਾ ਜ਼ਿਆਦਾ ਵਕਤ ਲਾਉਂਦੇ, ਇਹਦਾ ਹੱਲ ਲੱਭਣ ਦੀ ਲੋੜ ਹੈ। ਤੇ ਉਹ ਭਾਈ ਗੁਰਦਾਸ ਜੀ ਨੇ ਇੱਕੋ ਹੀ ਲਾਈਨ 'ਚ ਬਿਆਨ ਕੀਤਾ ਸੀ ਜਿਸ ਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਰ। ਕਿ ਉਹ ਕੀ ਕੀਤਾ ਜਾਏ ਕਿ ਪੋਲੀਟੀਕਲ ਪਾਵਰ ਮਿਲੇ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ ਤੇ ਫਿਰ ਦੁਸ਼ਮਣ ਵੀ ਦੋਸਤ ਬਣ ਜਾਂਦਾ ਹੈ। ਸੋ ਇਸ ਪੱਖ ਦੇ ਉੱਤੇ ਸਾਨੂੰ ਫੋਕਸ ਕਰਨ ਦੀ ਲੋੜ ਹੈ। ਜੀ ਹਿੰਮਤ ਸਿੰਘ ਜੀ, ਮੈਂ ਜ਼ਰੂਰ ਜਾਣਨਾ ਚਾਹੂੰਗਾ, ਜਿਵੇਂ ਇਸ ਸਾਰੇ ਪਾਰਟ ਤੇ ਅਸੀਂ ਗੱਲ ਕਰ ਰਹੇ ਹਾਂ, ਜਿਹੜੀਆਂ ਐਕਟੀਵਿਟੀਜ਼ ਬਾਹਰੋਂ ਹੁੰਦੀਆਂ ਨੇ, ਡਾਇਸਪੋਰਾ ਸਿੱਖ ਕਰਦੇ ਆ, ਉਹਨਾਂ ਦਾ ਜਿਵੇਂ ਵਿਰੋਧ ਅਸੀਂ ਸਵਰਨਜੀਤ ਸਿੰਘ ਹੋਰਾਂ ਨੇ ਵੀ ਇਹਦੇ ਤੇ ਵਿਚਾਰ ਚਰਚਾ ਕੀਤੀ ਹੈ, ਪਰ ਰੀਸੈਂਟਲੀ ਜਿਹੜੀਆਂ ਐਕਟੀਵਿਟੀਜ਼ ਦੇਖਣ ਨੂੰ ਮਿਲ ਰਹੀਆਂ ਨੇ ਜਾਂ ਹਾਲ ਦੀ ਘੜੀ ਜੋ ਹੋ ਰਿਹਾ ਵਿਸ਼ੇਸ਼ ਤੌਰ ਤੇ ਉਹਦੇ ਵੱਲ ਮੈਂ ਧਿਆਨ ਕੇਂਦਰਿਤ ਕਰਨਾ ਚਾਹੂੰਗਾ। ਕੀ ਸਮਝਦੇ ਹੋ, ਕੀ ਕਹਿਣਾ ਚਾਹੋਗੇ ਇਸ ਬਾਬਤ? ਜਿਹੜਾ ਇੰਡੀਆ ਦੇ ਨੁਮਾਇੰਦੇ ਜਾਂ ਇੰਡੀਅਨ ਜਿਹੜੇ ਡਿਪਲੋਮੈਟਸ ਹੈਗੇ ਆ, ਉਹ ਇਨਫਿਲਟਰੇਸ਼ਨ ਦੀ ਲਾਈਨ ਜਿਹੜੀ ਹੁੰਦੀ ਹੈ ਉਹਨਾਂ ਦੀ ਕਿਤੇ ਨਾ ਕਿਤੇ ਇੱਥੇ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਨੂੰ ਲਾਹੁਣ ਦੀ ਜਿਹੜੀ ਲਾਈਨ ਹੁੰਦੀ ਹੈ, ਉਹਦੇ ਵਿੱਚ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਕੀ ਸਫਲਤਾ ਕਹੀ ਜਾਵੇ ਵੀ ਉਹਨਾਂ ਨੂੰ ਮਿਲੀ ਹੈ? ਜਿਹੜੇ ਸਿੱਖ ਆਗੂ ਬਾਹਰੋਂ ਇੱਥੇ ਕੈਨੇਡਾ ਦੇ ਵਿੱਚੋਂ ਹੋਣ ਜਾਂ ਯੂਰਪ ਦੇ ਵਿੱਚੋਂ ਹੋਣ, ਉਹ ਵਾਪਸ ਇੰਡੀਆ ਗਏ ਆ। ਹੁਣ ਉਹ ਖਬਰਾਂ ਚੱਲ ਰਹੀਆਂ ਨੇ, ਸੋਸ਼ਲ ਮੀਡੀਆ ਤੇ ਵੀ ਘੁੰਮ ਰਿਹਾ ਵੀ ਜੀ ਇਹ ਮੂਰਲੀ ਕਤਾਰਾਂ ਦੇ ਸਿੱਖ ਆਗੂ ਸੀ ਜਿਹੜੇ ਜਿਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ ਸੀ ਤੇ ਹੁਣ ਉਹ ਵਾਪਸ ਇੰਡੀਆ ਚਲੇ ਗਏ ਆ। ਜੀ ਮੈਂ ਅਮਰਵੀਰ ਸਿੰਘ ਜੀ ਇੱਦਾਂ ਦੇਖਦਾ ਵੀ ਜਿਹੜੇ ਚਲੇ ਗਏ ਆ ਨਾ ਪਿੱਛੇ, ਉਹ ਭਾਵੇਂ ਅੱਜ ਬਹਾਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਾ ਰਹੇ ਆ। ਦੇਖੋ ਗੱਲ ਇਹ ਆ, ਸਾਨੂੰ ਇਹ ਦੇਖਣਾ ਪਏਗਾ ਕਿ ਉਹ ਸਿੰਘ ਜਿਹੜੇ ਗਏ ਆ ਉਹ ਐਕਟਿਵ ਸੀਗੇ, ਹੁਣ ਕੋਈ ਕੌਮੀ ਕਾਜ ਪ੍ਰਤੀ ਕੁਝ ਕਰ ਰਹੇ ਸੀ? ਨਹੀਂ। ਸੋ ਉਹ ਸਾਇਲੈਂਸ ਬੈਠੇ ਸੀ ਤੇ ਉਹਨਾਂ ਦਾ ਜਾਣਾ ਨਾ ਜਾਣਾ ਉਹ ਕੌਮ ਨੂੰ ਬੜਾ ਕੇਅਰ ਨਹੀਂ ਕਰਦੇ, ਫਰਕ ਨਹੀਂ ਪੈਂਦਾ। ਲੋੜ ਆ ਅਸੀਂ ਇਸ ਗੱਲ ਨੂੰ ਵੀ ਸਮਝਦੇ ਆ ਵੀ ਜਿਹੜੇ ਅੱਜ ਵਿਦੇਸ਼ਾਂ ਵਿੱਚ, ਚਾਹੇ ਦੇਸ਼ ਵਿੱਚ, ਪੰਜਾਬ 'ਚ, ਆਪਣੇ 'ਚ, ਸੋ ਉੱਥੇ ਜਿਹੜੇ ਸਿੰਘ ਐਕਟਿਵ ਆ, ਕੀ ਉਹ ਉਹਨਾਂ ਦੇ ਕੋਲ ਗਏ ਆ ਜਾਂ ਜੋ ਇਹਨਾਂ ਨੇ ਭਰਮਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਅਪਰੋਚ ਕੀਤੀ ਆ, ਜਾਂ ਉਹਨਾਂ ਦਾ ਆਪਣਾ ਹੋਏਗੀ ਸੋਚ ਜਿਹੜੇ ਵੀ ਸਿੰਘ ਗਏ ਆ ਕਿ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਗੱਲ ਜਿਵੇਂ ਉਹ ਕਹਿ ਰਹੇ ਆ ਮੀਡੀਆ ਦੇ ਵਿੱਚ। ਸੋ ਕੁੱਲ ਮਿਲਾ ਕੇ ਇਹ ਦੇਖਣਾ ਹੋਏਗਾ ਕਿ ਉਹ ਐਕਟਿਵ ਸੀਗੇ, ਜਦ ਕਿ ਸਾਨੂੰ ਸਾਰਿਆਂ ਨੂੰ ਵਿਦੇਸ਼ਾਂ ਦੇ ਵਿੱਚ ਪਤਾ ਆ ਕਿ ਜਿਹੜੇ 2-4 ਸਿੰਘ ਗਏ ਆ ਉਹ ਹੁਣ ਐਕਟਿਵ ਨਹੀਂ ਸੀਗੇ ਕੌਮੀ ਕਾਜ ਪ੍ਰਤੀ। ਸੋ ਜਿਹੜੇ ਐਕਟਿਵ ਆ ਉਹ ਐਕਟਿਵ ਹੈਗੇ ਆ ਔਰ ਉਹ ਆਖਰੀ ਸਾਹਾਂ ਤੱਕ, ਜਦੋਂ ਤੱਕ ਭਾਰਤੀ ਕਬਜ਼ੇ ਵਿੱਚੋਂ ਪੰਜਾਬ ਨੂੰ ਆਜ਼ਾਦ ਨਹੀਂ ਕਰਾ ਲੈਂਦੇ, ਉਦੋਂ ਤੱਕ ਉਹ ਆਪਣੇ ਤਰੀਕਿਆਂ ਨਾਲ ਪੀਸਫੁਲੀ ਜਿਹੜੀ ਆ ਲੜਾਈ, ਚਾਹੇ ਉਹ ਰੈਫਰੈਂਡਮ ਦੀ ਗੱਲ ਹੋਵੇ, ਚਾਹੇ ਹੋਰ ਕਿਸੇ ਢੰਗ ਤਰੀਕੇ ਦੇ ਨਾਲ ਉਹ ਚੱਲ ਰਹੀ ਆ, ਉਹ ਕੰਟੀਨਿਊਟੀ ਰਹੇਗੀ। ਬਾਕੀ ਜਿਵੇਂ ਹੁਣ ਇਹਨਾਂ ਦਾ ਵਿਦੇਸ਼ਾਂ ਦੇ ਵਿੱਚ ਤੁਸੀਂ ਸਵਾਲ ਕੀਤਾ ਸੀ ਕਿ ਵਿਰੋਧ ਕਰਨ ਦੀ ਗੱਲ, ਜਾਂ ਕਨੈਕਟੀਕਟ ਦੇ ਵਿੱਚ ਸਿੱਖ ਜੈਨੋਸਾਈਡ ਦਾ ਜਿਹੜਾ ਬਿੱਲ ਪਾਸ ਹੋਣਾ, ਉੱਥੇ ਵੀ ਉਹਨਾਂ ਨੇ ਈਮੇਲ ਲਿਖ ਕੇ ਵਿਰੋਧ ਕਰਨ ਦੀ ਜਿਹੜੀ ਗੱਲ, ਜਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜੋ ਮੈਮੋਰੀਅਲ ਲੱਗਿਆ,
ਸੋ ਉਸ ਤੋਂ ਬਾਅਦ ਕਿੰਨਾ ਜ਼ਿਆਦਾ ਜਿਹੜਾ ਕਨੈਕਟੀਕਟ ਦੇ ਵਿੱਚ ਸ਼ਹਿਰ ਦੇ ਵਿੱਚ ਪਿਕਚਰਾਂ ਔਰ ਮੈਮੋਰੀਅਲ ਜਿਹੜਾ ਕਾਲਜ ਤੋਂ ਬਾਅਦ ਹੁਣ ਅੱਗੇ ਮਿਊਜ਼ੀਅਮ ਦੇ ਵਿੱਚ ਗਿਆ ਆ, ਸੋ ਉਹ ਜ਼ਿਆਦਾ ਪ੍ਰਚਾਰ ਹੋਇਆ। ਇਸੇ ਤਰ੍ਹਾਂ ਜਿਵੇਂ ਪੈਂਸਲਵੇਨੀਆ ਦੇ ਵਿੱਚ ਵੀ ਬਿੱਲ ਆਇਆ ਸੀ ਸਿੱਖ ਜੈਨੋਸਾਈਡ ਦਾ, ਉੱਥੇ ਵੀ ਦੀਪ ਗੁਪਤਾ ਨਾਂ ਦਾ ਜਿਹੜਾ ਇਨਸਾਨ ਉਹਨੇ ਅਪਰੋਚ ਕੀਤੀ ਸੀ ਇੱਕ ਜਿਹੜਾ ਸਟੇਟ ਦਾ ਇਲੈਕਟਡ ਅਫੀਸ਼ੀਅਲ ਕਿ ਇਹਨੂੰ ਵਾਪਸ ਲਿਆ ਜਾਵੇ। ਸੋ ਇਹਨਾਂ ਨੂੰ ਉਸ ਗੱਲ ਦੀ ਪੇਨ ਜਿਹੜੀ ਆ ਉਹ ਵਿਰੋਧ ਵਾਲੀ ਲਾਈਨ ਦੇ ਵਿੱਚ ਆਉਂਦੇ ਆ। ਇੱਕ ਪਾਸੇ ਤਾਂ ਰਾਜਨਾਥ ਸਿੰਘ ਵੀ ਭਾਰਤ ਵਿੱਚ ਇੱਕ ਸਟੇਟਮੈਂਟ ਉਹਨੇ ਦਿੱਤੀ ਸੀ ਮੀਡੀਆ ਨੂੰ ਕਿ ਜੈਨੋਸਾਈਡ ਹੋਇਆ ਸਿੱਖਾਂ ਦਾ, ਪਰ ਐਨ ਉਸ ਦੇ ਉਲਟ ਜਾ ਕੇ ਹੁਣ ਵਿਦੇਸ਼ਾਂ ਦੇ ਵਿੱਚ ਜਿਹੜੇ ਉਹਨਾਂ ਦੇ ਕਰਿੰਦੇ ਜਿਹੜੇ ਬੈਠੇ ਆ ਵੈਸੀਆਂ ਦੇ ਵਿੱਚ ਜਿਹੜੇ ਉਹਨਾਂ ਦੇ ਕੌਂਸਲੇਟ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਵਿਦੇਸ਼ਾਂ ਦੇ ਵਿੱਚ। ਸੋ ਇਹ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਵਾਲੀ ਗੱਲ ਆ, ਕਿਉਂਕਿ ਇਹ ਅਮਰੀਕਾ ਦੀਆਂ ਕਿੰਨੀਆਂ ਸਟੇਟਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਇਸ ਗੱਲ ਨੂੰ ਮਾਨਤਾ ਮਿਲੀ ਆ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ। ਸੋ ਕੈਨੇਡਾ ਦੇ ਵਿੱਚ ਵੀ ਆਪਾਂ ਨੇ ਦੇਖਿਆ ਬੀਬੀ ਹਰਿੰਦਰ ਕੌਰ ਉਹਨਾਂ ਨੇ ਜਿਹੜਾ ਅੰਟਾਰੀਓ ਦੇ ਵਿੱਚ ਜਿਹੜਾ ਲਿਆਂਦਾ ਸੀ ਬਿੱਲ ਹਨਾ, ਉੱਥੇ ਹੀ ਪਾਸ ਹੋਇਆ। ਸੋ ਮੈਂ ਇਹਦੇ ਨਾਲ ਇੱਕ ਗੱਲ ਇਹ ਵੀ ਐਡ ਕਰਦਾ, ਜਿੱਥੇ ਇਹ ਵਿਰੋਧ ਵਾਲੀ ਲਾਈਨ ਦੇ ਨਾਲ ਅਸੀਂ ਵੀ ਸਰਗਰਮ ਹੋਏ ਆ, ਜਿਹੜੇ ਸਾਡੇ ਸਿੱਖ ਨੌਜਵਾਨ ਹੋਣ, ਸਿੱਖ ਜਥੇਬੰਦੀਆਂ ਹੋਣ, ਉਹ ਵੀ ਆਪਣੇ ਬਾਖੂਬੀ ਫਰਜ਼ ਨੂੰ ਪਛਾਣਦੀਆਂ। ਵਿਦੇਸ਼ਾਂ ਦੇ ਵਿੱਚ ਚਾਹੇ ਇਹਨਾਂ ਦੀਆਂ ਮੋਦੀ ਦੇ ਆਉਣ ਤੇ ਪ੍ਰੋਟੈਸਟ ਦੀ ਗੱਲ ਹੋਵੇ ਜਾਂ ਹੋਰ ਕੋਈ ਡਿਪਲੋਮੈਟ ਆਣ, ਜਾਂ ਜਿਵੇਂ ਪਿਛਲੇ ਦਿਨੀ ਬਿੱਲ ਜਿਹੜਾ ਮਤਾ ਪਾਇਆ ਗਿਆ ਸੀ 96 ਗੁਰਦੁਆਰਿਆਂ ਵੱਲੋਂ ਕਿ ਜਿੰਨੇ ਵੀ ਭਾਰਤੀ ਡਿਪਲੋਮੈਟ ਗੁਰਦੁਆਰਿਆਂ ਦੇ ਵਿੱਚ ਆਣਗੇ ਜਾਂ ਕਿਸੇ ਨਗਰ ਕੀਰਤਨਾਂ ਦੇ ਵਿੱਚ ਜਾਂ ਪਬਲਿਕ ਪਲੇਸਾਂ ਤੇ ਉਹਨਾਂ ਨੂੰ ਬੋਲਣ ਦੀ ਮਨਾਹੀ ਆ ਔਰ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦਾ ਸਨਮਾਨ ਜਾਂ ਬੋਲਣ ਨਹੀਂ ਦਿੱਤਾ ਜਾਊਗਾ। ਉਸ ਗੱਲ ਤੋਂ ਇਹ ਬੜੇ ਤਹਿਸ਼ ਦੇ ਵਿੱਚ ਆਏ ਹੋਏ ਆ ਜਿਹੜੇ ਭਾਰਤੀ ਏਜੰਸੀਆਂ ਜਾਂ ਉਹਨਾਂ ਦੇ ਕਰਿੰਦੇ ਜਿਹੜੇ ਆ ਕੌਂਸਲੇਟ ਅਲੱਗ-ਅਲੱਗ ਮੁਲਕਾਂ ਦੇ ਵਿੱਚ, ਉਹਨਾਂ ਦੀਆਂ ਕੋਸ਼ਿਸ਼ਾਂ ਰਹਿੰਦੀਆਂ ਕਿ ਅਸੀਂ ਕਿਸੇ ਗੁਰਦੁਆਰੇ ਦੇ ਵਿੱਚ ਜਾਂ ਜਿਹੜੇ ਸਿੱਖਾਂ ਦੀਆਂ ਵੱਡੀਆਂ ਇਕੱਠ ਇਕੱਤਰਤਾਵਾਂ ਹੁੰਦੀਆਂ। ਸੋ ਮੈਂ ਨਾਲ ਇੱਕ ਗੱਲ ਹੋਰ ਮੈਂਸ਼ਨ ਕਰਾਂਗਾ, ਜਿਵੇਂ ਪਿਛਲੇ ਦਿਨੀ ਆਪਾਂ ਆਰਐਸਐਸ ਦੀ ਵੀ ਗੱਲ ਕਰਦੇ ਸੀ ਕਿ ਯੂਟਾ ਸਟੇਟ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਸੰਕੇਤ ਬਹੁਗੁਣਾ ਉਹਦਾ ਨਾਂ ਆ, ਜਿਹੜਾ ਕਿ JNU ਦੇ ਵਿੱਚ ਕਨ੍ਹਈਆ ਕੁਮਾਰ ਦੇ ਖਿਲਾਫ ਇਲੈਕਸ਼ਨ ਵੀ ਲੜਿਆ ਸੀ ਬੰਦਾ। ਉਹ ਆਰਐਸਐਸ ਦਾ ਬੰਦਾ ਮੁੰਡਾ ਨੌਜਵਾਨ, ਕਾਫੀ ਟਾਕ ਸ਼ੋਅ ਵੀ ਕਈ ਟੀਵੀਆਂ ਤੇ ਉਹਦੇ ਆਉਂਦੇ ਰਹੇ। ਉਸ ਬੰਦੇ ਨੂੰ ਅੱਗੇ ਲਾਇਆ ਆਰਐਸਐਸ ਨੇ ਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਉਹਨਾਂ ਨੇ ਚੇਅਰ ਬਾਏ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ। ਕੋਸ਼ਿਸ਼ ਨਹੀਂ ਕੀਤੀ, ਇੱਕ ਈਵੈਂਟ ਰੱਖਿਆ ਹੋਇਆ ਸੀ। ਤਾਂ ਕੁਝ ਭੁੱਲੜ ਜਿਹੜੇ ਇਹਨਾਂ ਦੇ ਬਾਏ ਕੀਤੇ ਹੁੰਦੇ ਆ, ਜਿਵੇਂ ਡਾਕਟਰ ਸਾਹਿਬ ਰੈਂਟਾ ਸਿੱਖ ਕਹਿੰਦੇ ਹੁੰਦੇ ਆ, ਕਿ ਉਹ ਲੋਕ ਜਿਹੜੇ ਆ ਉਹਨਾਂ ਨੂੰ ਉੱਥੇ ਲੰਗਰ ਪ੍ਰੋਵਾਈਡ ਕਰਾਉਂਦੇ ਆ। ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਕੌਣ ਇਹਨੂੰ ਕਰ ਰਿਹਾ ਪ੍ਰੋਗਰਾਮ ਨੂੰ, ਜਦੋਂ ਹੁਣ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਚੇਅਰ ਸਥਾਪਿਤ ਹੋ ਰਹੀ ਆ ਯੂਨੀਵਰਸਿਟੀ ਦੇ ਵਿੱਚ ਤੇ ਕੁਝ ਲਿਟਰੇਚਰ ਦਿੱਤਾ ਜਾਂਦਾ ਜਾਂ ਖੋਜ ਹੁੰਦੀ ਆ, ਤਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਸਿੱਖਾਂ ਨੂੰ ਹਿੰਦੂ ਸ਼ੋਅ ਕਰਨ ਦੇ ਵਿੱਚ ਜਿਹੜਾ ਉਹਨਾਂ ਦਾ ਜ਼ਿਆਦਾ ਜ਼ੋਰ ਲੱਗਿਆ ਹੁੰਦਾ। ਤੇ ਜਦੋਂ ਅਸੀਂ ਇਨਵੈਸਟੀਗੇਟ ਕਰਦੇ ਆ, ਜਿਹੜਾ ਸੰਕੇਤ ਬਹੁਗੁਣਾ ਨਾਂ ਦਾ ਇਨਸਾਨ ਆ, ਜਿਹੜਾ ਕਿ ਆਰਐਸਐਸ ਦਾ ਮੁੰਡਾ, ਉਹ ਨੌਜਵਾਨ, ਉਹ 7 ਭਾਸ਼ਾਵਾਂ ਤੇ ਯੂਟਾ ਯੂਨੀਵਰਸਿਟੀ ਦੇ ਵਿੱਚ PhD ਕਰ ਰਿਹਾ, 7 ਭਾਸ਼ਾਵਾਂ ਦੇ। ਸੋ ਹੁਣ ਜਿਹੜਾ 7 ਭਾਸ਼ਾਵਾਂ ਤੇ PhD ਕਰ ਰਿਹਾ, ਉਹਨੇ ਚੰਗਾ ਕੰਮ ਤਾਂ ਕੋਈ ਕਰਨਾ ਨਹੀਂ। ਉਹਨਾਂ ਦਾ ਆਪਣਾ ਹਿੰਦੂਤਵੀ ਏਜੰਡਾ ਆ, ਜਿਹੜਾ ਕਿ ਉਹ ਵਿਦੇਸ਼ਾਂ ਵਿੱਚ ਵੀ ਆ ਕੇ ਉਹਨਾਂ ਨੂੰ ਐਂਟੀ ਸਿੱਖਾਂ ਦੇ ਖਿਲਾਫ ਹੀ ਭੁਗਤਾਨ ਦਾ ਜਿਹੜਾ ਉਹਨਾਂ ਦਾ ਕੰਮ ਹੈਗਾ। ਜਿਵੇਂ ਸਾਡੀ ਸਿੱਖ ਜੈਨੋਸਾਈਡ ਦੇ ਬਿੱਲ ਨੂੰ ਜਾਂ ਹੋਰ ਸਾਡੇ ਖਿਲਾਫ ਜਿਹੜੀਆਂ ਉਹਨਾਂ ਦੀਆਂ ਸਾਜ਼ਿਸ਼ਾਂ ਹੈਗੀਆਂ। ਸੋ ਮੈਂ ਸਮਝਦਾ ਵੀ ਜਿਵੇਂ ਸਾਨੂੰ ਵੀ ਸਿੱਖਾਂ ਨੂੰ, ਸਾਡੀਆਂ ਜਿਹੜੀਆਂ ਬੱਚੇ ਆ, ਉਹਨਾਂ ਨੂੰ ਜਿਹੜੀਆਂ ਪੋਲੀਟੀਕਲ ਸਿਸਟਮ ਦੇ ਵਿੱਚ ਅੱਗੇ ਤੋਰਨ ਲਈ ਅਮਰੀਕਾ ਦੇ ਵਿੱਚ ਜਿਵੇਂ ਅਟਰਨਲਸ਼ਿਪ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਵੇ। ਅਸੀਂ ਜਦੋਂ ਹੁਣ DC ਵਿਜ਼ਿਟ ਕਰਦੇ ਹਾਂ ਵਾਸ਼ਿੰਗਟਨ DC, ਉੱਤੇ ਜਿਹੜੇ ਕਾਂਗਰਸਮੈਨਾਂ ਦੇ ਆਫਿਸਾਂ ਦੇ ਵਿੱਚ ਜ਼ਿਆਦਾਤਰ ਇਹਨਾਂ ਨੇ RSS ਵਾਲਿਆਂ ਨੇ ਆਪਣੇ ਬੱਚਿਆਂ ਨੂੰ ਅੱਗੇ, ਉਹਨਾਂ ਦੇ ਪਿੱਛੇ ਇੱਕ ਬੜੀ ਵੱਡਾ ਅਮਾਉਂਟ ਜਿਹੜਾ ਇੰਡੀਅਨ ਸਟੇਟ ਦਾ ਆ ਕਿ ਉਹ ਇੱਥੇ ਵੀ ਆਪਣੀਆਂ ਜਿਹੜੀਆਂ RSS ਦਾ ਹਿੰਦੂਤਵੀ ਏਜੰਡਾ ਅੱਗੇ ਤੋਰਨ ਵਾਸਤੇ। ਤੇ ਸਾਨੂੰ ਲੋੜ ਆ ਜਿਹੜੀ ਕਿ ਵਰਲਡ ਸਿੱਖ ਪਾਰਲੀਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਵੀ ਕੰਮ ਕਰੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੋਲੀਟੀਕਲ ਸਿਸਟਮ ਦੇ ਵਿੱਚ ਮਜ਼ਬੂਤ ਕਰਨ ਲਈ ਉਹਨਾਂ ਦੀ ਸਪੋਰਟ ਕਰੀਏ। ਉਹ ਵੀ ਇੰਟਰਨਲਸ਼ਿਪ ਦੇ ਵਿੱਚ ਜਾਣ, ਉਹ ਵੀ ਗਾਂ ਅੱਗੇ ਸਿਸਟਮ ਦੇ ਵਿੱਚ ਆ ਕੇ ਜਦੋਂ ਉਹ ਗੱਲ ਕਰਨਗੇ ਕੌਮ ਦੀ ਬੱਚੇ, ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਮੈਂ ਸਮਝਦਾ ਫਿਰ ਸਾਡੇ ਪੰਜਾਬ ਦੀ ਆਜ਼ਾਦੀ ਦੀ ਗੱਲ ਹੋਵੇ, ਕਿਉਂਕਿ ਹੁਣ ਇੰਟਰਨੈਸ਼ਨਲੀ ਸਿੱਖ ਵੱਡੇ ਗਿਣਤੀ ਦੇ ਵਿੱਚ ਰਹਿੰਦਾ।
ਸੋ ਪ੍ਰੋਬਲਮਾਂ ਵੀ ਵੱਡੀਆਂ, ਚਾਹੇ ਉਹ ਸਾਡੇ ਪੰਜਾਬ ਦੀ ਗੱਲ ਹੋਵੇ, ਚਾਹੇ ਵਿਦੇਸ਼ਾਂ ਦੀਆਂ ਮਸਲਿਆਂ ਦੀ ਗੱਲ ਹੋਵੇ, ਸੋ ਉਹਨਾਂ ਨੂੰ ਚੰਗੀ ਬਿਹਤਰੀ ਦੇ ਨਾਲ ਫੇਸ ਕੀਤਾ ਜਾ ਸਕੇ। ਜੀ ਬਿਲਕੁਲ, ਇਸ ਦੇ ਉੱਤੇ ਗੱਲ ਅੱਗੇ ਤੋਰਦੇ ਹਾਂ। ਹਾਂਜੀ ਭਾਜੀ ਮੈਂ ਐਕਚੁਅਲੀ ਥੋੜਾ ਐਡ ਕਰਨਾ ਚਾਹਾਂਗਾ ਭਾਈ ਹਿੰਮਤ ਸਿੰਘ ਜੀ ਦੀ ਗੱਲ ਦੇ ਵਿੱਚ, ਤੇ ਨਾਲ ਤੁਹਾਡੇ ਦਰਸ਼ਕਾਂ ਨੂੰ ਵੀ ਅਵੇਅਰ ਵੀ ਕਰਨਾ ਚਾਹਾਂਗੇ ਵੀ ਕਿੱਦਾਂ ਇਹ ਆਪਣੀ ਇੰਟਰਫੇਰੈਂਸ ਕਰਦੀ ਹੈ ਇੰਡੀਅਨ ਕਾਉਂਸਲੇਟ, ਜਾਂ ਇਹਦੇ ਅੰਡਰ ਕੁਝ ਇਹਨਾਂ ਨੇ ਜਥੇਬੰਦੀਆਂ ਬਣਾਈਆਂ ਹੁੰਦੀਆਂ ਜੋ ਕਿ ਸ਼ੋਅ ਕਰਦੇ ਨੇ ਵੀ ਦੇ ਆਰ ਦ ਕਮਿਊਨਿਟੀ ਆਰਗੇਨਾਈਜੇਸ਼ਨ, ਪਰ ਉਹਨਾਂ ਦਾ ਅਸਲੀ ਮਕਸਦ ਇਹੀ ਹੁੰਦਾ ਹੈ ਸਿੱਖੀ ਨੂੰ ਕਿੱਦਾਂ ਢਾਹ ਲਗਾਉਣੀ ਹੈ। ਹੁਣ ਰੀਸੈਂਟਲੀ ਇਹਨਾਂ ਨੇ ਇਵੈਂਟਸ ਕੀਤੇ ਨੇ ਗੁਰੂ ਨਾਨਕ ਪਾਤਸ਼ਾਹ ਦੇ 550ਵਾਂ ਸਾਲਗਿਰਾ ਨੂੰ ਮਨਾਉਣ ਦੇ ਲਈ, ਪਰ ਨਾਲ ਦੇ ਨਾਲ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਹਾਤਮਾ ਗਾਂਧੀ ਨਾਲ ਵੀ ਕੰਪੇਅਰ ਕੀਤਾ। ਸੋ ਇਹ ਇੱਕ ਬੜਾ ਇੰਪੋਰਟੈਂਟ ਚੀਜ਼ ਹੈ ਜੋ ਮੈਂ ਸਮਝਦਾ ਵੀ ਕਈ ਵਾਰੀ ਸਾਡੇ ਭੋਲੇ ਭਾਲੇ ਸਿੱਖ ਜਾਂ ਕਹਿ ਲਓ ਰੈਂਟਲ ਸਿੱਖ, ਜੋ ਵੀ ਕਹਿਣਾ ਚਾਹੀਏ ਅਸੀਂ, ਉਹ ਕਨਫਿਊਜ਼ਨ ਦੇ ਵਿੱਚ ਇਹਨਾਂ ਦੇ ਪ੍ਰੋਗਰਾਮਾਂ 'ਚ ਚਲੇ ਜਾਂਦੇ ਨੇ ਜਾਂ ਆਪਣੇ ਵੱਲੋਂ ਸਮਝਦੇ ਨੇ ਵੀ ਅਸੀਂ ਬੜਾ ਵਧੀਆ ਕੰਮ ਕਰ ਰਹੇ ਹਾਂ, ਵੀ ਸਾਨੂੰ ਮੌਕਾ ਮਿਲਿਆ ਗੁਰੂ ਨਾਨਕ ਪਾਤਸ਼ਾਹ ਦੇ ਬੋਲਣ ਦਾ, ਪਰ ਇਹ ਚੀਜ਼ ਨੂੰ ਉਹ ਭੁੱਲ ਜਾਂਦੇ ਨੇ ਵੀ ਤੁਸੀਂ ਉਹਨਾਂ ਦੀ ਸਾਈਕੀ ਦੇਖੋ। ਤੇ ਇਹੋ ਜਿਹੇ ਪ੍ਰੋਗਰਾਮ ਐਕਚੁਅਲੀ ਕਨੈਟੀਕਟ ਦੇ ਵਿੱਚ ਵੀ ਹੁਣ ਜਿਹੜੇ ਪ੍ਰੋਗਰਾਮ ਕਾਉਂਸਲੇਟ ਆਪ ਨਹੀਂ ਅੱਗੇ ਹੋ ਕੇ ਕਰ ਸਕਦੀ, ਉਹ ਫਿਰ ਆਪਣੇ ਜਥੇਬੰਦੀਆਂ ਤੋਂ ਕਰਾਉਂਦੀ ਹੈ। ਜਿਵੇਂ ਇਹਨਾਂ ਦੀਆਂ ਕੁਝ ਏਜੰਡਾ ਇੰਪਲੀਮੈਂਟ ਕਰਨ ਲਈ ਇਹਨਾਂ ਨੇ ਆਰਗੇਨਾਈਜੇਸ਼ਨ ਬਣਾਈਆਂ ਹੋਈਆਂ ਲਾਈਕ GOPIO ਜਾਂ ਮਿਲਨ ਐਸੋਸੀਏਸ਼ਨ। ਸੋ ਇਹੋ ਜਿਹੇ ਪ੍ਰੋਗਰਾਮ ਫਿਰ ਇਹਨਾਂ ਤੋਂ ਕਰਾਉਂਦੀਆਂ ਨੇ। ਕੁਝ ਈਮੇਲ ਵੀ ਕਰਨੀ ਹੋਵੇ, ਕਾਉਂਸਲੇਟ ਆਪ ਨਹੀਂ ਪਹਿਲੇ ਈਮੇਲ ਕਰੇਗੀ, ਇਹਨਾਂ ਤੋਂ ਈਮੇਲ ਕਰਾਏਗੀ ਸਿੱਖਾਂ ਦੇ ਖਿਲਾਫ। ਪਰ ਦੇਖੋ ਵੀ ਖੁਸ਼ਕਿਸਮਤੀ ਸਿੱਖਾਂ ਦੀ ਇਹ ਵੇ ਵੀ ਜਿਹੜੇ ਅਫੀਸ਼ੀਅਲਸ ਨੂੰ ਇਹ ਈਮੇਲ ਭੇਜਦੇ ਨੇ ਆਪਣੇ ਵੱਲੋਂ, ਉਹ ਅਫੀਸ਼ੀਅਲਸ ਸਭ ਤੋਂ ਪਹਿਲੇ ਈਮੇਲ ਸਿੱਖਾਂ ਨੂੰ ਦਿਖਾਉਂਦੇ ਨੇ ਵੀ ਦੇਖੋ ਭਾਈ ਇਹ ਇਹਨਾਂ ਨੇ ਲਿਖਿਆ ਤੇ ਤੁਸੀਂ ਕੀ ਕਰਨਾ ਚਾਹੋਗੇ। ਸੋ ਜਿਵੇਂ ਹੁਣ ਰੀਸੈਂਟਲੀ ਇੱਕ ਈਮੇਲ GOPIO ਨੇ ਲਿਖੀ, ਜਿਹਦੇ ਵਿੱਚ ਉਹਨਾਂ ਨੇ, ਮੈਂ ਸਮਝਦਾ ਵੀ ਬੜਾ ਹੀ ਗਲਤ ਸਟੈਪ ਚੁੱਕਿਆ ਬਈ ਉਹਨਾਂ ਨੇ ਸਿੱਖ ਜੈਨੋਸਾਈਡ ਦਾ ਵਿਰੋਧ ਨਹੀਂ ਕੀਤਾ, ਨਾ ਹੀ ਉਹਨਾਂ ਨੇ ਸੰਤਾਂ ਦਾ ਵਿਰੋਧ ਕੀਤਾ, ਉਹਨਾਂ ਨੇ ਵਿਰੋਧ ਕੀਤਾ ਸਿੱਖ ਫਲੈਗ ਦਾ। ਮੈਂ ਜਦੋਂ ਈਮੇਲ ਪੜ੍ਹੀ ਤੇ ਮੈਂ ਦੰਗ ਰਹਿ ਗਿਆ। ਮੈਂ ਕਿਹਾ ਵੀ ਦੇਖੋ ਇਸ ਹੱਦ ਤੱਕ ਇਹ ਬੰਦੇ ਕਰਦੇ ਨੇ ਬਈ ਸਿੱਖ ਫਲੈਗ ਨੂੰ ਟਾਰਗੇਟ ਕਰ ਰਹੇ ਨੇ, ਵੀ ਜਿਹੜਾ ਕਿ ਨਿਸ਼ਾਨ ਸਾਹਿਬ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਾ। ਸੋ ਇਹ ਤੋਂ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਦੇ ਅੰਦਰ ਦੀ ਭਾਵਨਾ ਕਿੰਨੀ ਹੀ ਮਤਲਬ ਮਾੜੀ ਹੈ ਸਿੱਖਾਂ ਦੇ ਲਈ। ਤੇ ਸਾਨੂੰ ਇਹੋ ਜਿਹੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਜ਼ਰੂਰ ਇਹਨਾਂ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ, ਜਿਹੜੀ ਸਟੇਟ ਦੇ ਵਿੱਚ ਅਸੀਂ ਰਹਿੰਦੇ ਹਾਂ, ਤੇ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਇਹਨਾਂ ਦੇ ਝਾਂਸਿਆਂ ਵਿੱਚ ਨਾ ਫਸੀਏ। ਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਅਖੀਰ ਦੇ ਵਿੱਚ ਸਾਡੇ ਕੋਲ 2 ਮਿੰਟ ਨੇ। ਜਿਵੇਂ ਇਹ ਗੱਲ ਕੀਤੀ ਹੈ ਵੀ ਸਫਲਤਾ ਦੀ ਭਾਰਤ ਸਰਕਾਰ ਦੀ, ਕਿਤੇ ਨਾ ਕਿਤੇ ਵੀ ਜਿਹੜੇ ਆਗੂ ਹੈਗੇ ਆ ਇੱਥੋਂ ਸਿੱਖ ਸਫਾ ਦੇ ਵਿੱਚੋਂ ਉੱਠ ਕੇ ਉਹ ਵਾਪਸ ਉੱਧਰ ਗਏ ਆ, ਕਿਤੇ ਨਾ ਕਿਤੇ ਸਾਨੂੰ ਸੁਹਿਰਦ ਹੋਣ ਦੀ ਜਾਂ ਇਸ ਪਾਰਟ ਨੂੰ ਦੇਖਣ ਦੀ ਲੋੜ ਹੈ ਵੀ ਜਿਹੜੀ ਇਨਫਿਲਟਰੇਸ਼ਨ ਹੈਗੀ ਹੈ ਉਹ ਬਾਹਰਲੇ ਮੁਲਕਾਂ ਦੇ ਵਿੱਚ ਬੈਠਿਆਂ ਅਸੀਂ ਦੇਖੀਏ ਕਿ ਕਿਸ ਹੱਦ ਤੱਕ ਹੋ ਰਹੀ ਹੈ। ਦੇਖੋ, ਇੱਕ ਪੰਜਾਬੀ ਦਾ ਅਖਾਣ ਹੈ, ਦੁਸ਼ਮਣ ਬਾਤ ਕਰੇ ਅਨਹੋਣੀ। ਸੋ ਇਹ ਸਾਨੂੰ ਮੰਨ ਕੇ ਤੁਰਨਾ ਪਏਗਾ ਕਿ ਦੁਸ਼ਮਣ ਨੇ, ਸਾਡਾ ਦੁਸ਼ਮਣ ਉਹ ਹੈ ਜਿਹਦੇ ਕੋਲ ਚਾਣਕਿਆ ਦੇ 4 ਹਥਿਆਰ ਸਾਮ ਦਾਮ ਦੰਡ ਭੇਦ ਉਹਦਾ ਉਹ ਇਸਤੇਮਾਲ ਕਰਦੇ ਨੇ। ਸੋ ਅੱਜ ਹੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਪਿਛਲੇ ਕੱਲ ਜਰਮਨ ਦੇ ਵਿੱਚ ਇੱਕ ਸਿੱਖੀ ਸ਼ਕਲੋ ਸੂਰਤ ਵਾਲਾ ਕਪਲ ਜਿਹੜਾ ਕਿ ਖਾਲਿਸਤਾਨੀ ਜਾਂ ਸਿੱਖ ਗੁਰਦੁਆਰਿਆਂ ਔਰ ਕਸ਼ਮੀਰੀਆਂ ਦੇ ਇਕੱਠਾਂ ਦੇ ਵਿੱਚ ਰਾਹ ਦੇ ਲਈ ਜਸੂਸੀ ਕਰਦਾ ਸੀ, ਜਰਮਨ ਇੰਟੈਲੀਜੈਂਸ ਨੇ ਉਹਨੂੰ ਪਿਨ ਡਾਊਨ ਕੀਤਾ। ਉਹਨਾਂ ਦੋਨਾਂ ਦੀ ਅੱਜ ਕਨਵਿਕਸ਼ਨ ਹੋਈ ਹੈ। ਸੋ ਇੱਕ ਪਾਸੇ ਤਾਂ ਸਿੱਧੇ ਤੌਰ ਤੇ ਮੈਂ ਸਮਝਦਾ ਵੀ ਕੋਈ ਗੁਰਦੁਆਰਾ ਸਾਡਾ ਜਾਂ ਕੋਈ ਅਦਾਰਾ ਐਸਾ ਨਹੀਂ ਜਿਹਦੇ 'ਚ ਕਿ ਇਹਨਾਂ ਨੇ ਆਪਣੇ ਬੰਦੇ ਫਿੱਟ ਨਹੀਂ ਕੀਤੇ ਹੋਏ। ਦੂਸਰੀ ਗੱਲ ਜਿਹੜੇ ਕਰੰਟਲੀ ਲੋਕਾਂ ਦੇ ਜਾਣਦੀ ਹੈ, ਉਹਨਾਂ 'ਚ ਇੱਕ ਕਲਾਸ ਤਾਂ ਰਿਪਦਮਨ ਸਿੰਘ ਮਲਕ ਵਰਗਿਆਂ ਦੀ ਹੈ, ਜਿਹੜੇ ਆਲਰੇਡੀ ਇੰਡੀਅਨ 에ਅਰਲਾਈਨ ਵਰਗਾ ਜਿਹੜਾ ਕੰਡੈਮਨੇਬਲ ਐਕਟ ਸੀ ਉਹਦੇ ਲਈ ਜ਼ਿੰਮੇਵਾਰ, ਕਨਵਿਕਟਡ ਭਾਵੇਂ ਨਹੀਂ ਹੋਏ, 4.5 ਸਾਲ ਜੇਲ੍ਹ ਕੱਟੀ, ਔਰ ਜੱਜ ਨੇ ਵੀ ਕਿਹਾ ਕਿ ਤੈਨੂੰ ਛੱਡਣ ਦਾ ਮਤਲਬ ਇਹ ਨਹੀਂ ਹੈ ਕਿ ਯੂ ਆਰ ਇਨੋਸੈਂਟ, ਪਰ ਇਨਫ ਐਵੀਡੈਂਸ ਨਹੀਂ ਹੈ। ਸੋ ਇੱਕ ਤਾਂ ਉਹ ਕਲਾਸ ਹੈ, ਉਹਨਾਂ ਨੂੰ ਤਾਂ ਉਹਨਾਂ ਨੇ ਆਪਣੇ ਮਾਸਟਰਸ ਲਈ ਕੰਮ ਕੀਤਾ ਹੈ ਔਰ ਹੁਣ ਮਿਸ਼ਨ ਅਕੰਪਲਿਸ਼ ਤੋਂ ਬਾਅਦ ਉਹ ਤਾਂ ਉਸ ਨੈਸਟ ਤੋਂ ਦੇ ਆਰ ਫਲਾਈਂਗ ਬੈਕ ਟੂ ਦੇਅਰ ਮਾਸਟਰਸ। ਦੂਸਰੀ ਕਲਾਸ ਉਹ ਹੈ ਜਿਹੜੀ ਵਕਤ ਪਾ ਕੇ ਥੱਕ ਗਏ, ਜਿਨ੍ਹਾਂ ਦੇ ਵਿੱਚ 20 25 30 ਸਾਲ ਤੋਂ ਤੁਰੇ ਹੋਏ ਲੋਕ, ਮੈਂ ਨਾਂ ਨਹੀਂ ਲਵਾਂਗਾ ਉਹਨਾਂ ਦੇ, ਵੀ ਉਹਨਾਂ ਨੂੰ ਵੀ ਲੱਗਾ ਵੀ ਹੁਣ ਬੁੱਢੇ ਹੋ ਗਏ, ਘਰ ਲਈ ਇੱਕ ਅੱਧਾ ਕਿੱਲਾ ਜ਼ਮੀਨ ਮਾਪਿਓ ਦੀ ਹਿੱਸੇ ਆਉਂਦੀ ਹੈ, ਉਹ ਵੀ ਚਲੋ ਕਰੋੜ ਦਾ ਕਿੱਲਾ ਹੈ, ਬੁਢਾਪਾ ਜਾ ਕੇ ਉੱਥੇ ਕੱਟੋ, ਔਰ ਉਹ ਇਸ ਬਹਾਨੇ ਨਾਲ ਨੇ। ਸੋ ਮੈਂ ਇਹ ਸਮਝਦਾ ਵੀ, ਔਰ ਸਰਕਾਰ ਦੇ ਹੱਥ ਜ਼ਾਹਰ ਹੈ ਉਹ ਪ੍ਰੋਪੇਗੈਂਡਾ ਕਰ ਰਹੇ ਨੇ, ਉਹ ਤਾਂ ਇਹੀ ਪ੍ਰਭਾਵ ਦੇਣਾ ਚਾਹੁੰਦੇ ਨੇ ਜੀ ਦੇਖੋ ਡਾਇਸਪੋਰਾ ਦੀ ਬੜੀ ਸਟਰੈਂਥ ਸੀ ਸਿੱਖਾਂ ਦੀ, ਖਾਲਿਸਤਾਨ ਦੀ, ਉਹ ਹੁਣ ਸਾਡੇ ਪੈਰਾਂ 'ਚ ਆ ਪਏ ਨੇ। ਗੱਲ ਇਹ ਨਹੀਂ ਹੈ, ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਪਹਿਲੀ ਗੱਲ
ਤਾਂ ਇਹ ਜਿਹੜੀ ਇਸ਼ਕ ਔਰ ਪ੍ਰੀਤ ਦਾ ਪੁੱਗਣ ਹੈ ਇਹ ਸਤਿਗੁਰੂ ਦੀ ਰਹਿਮਤ ਨਾਲ ਹੁੰਦਾ ਹੈ। ਗੁਰੂ ਚਰਨਾਂ 'ਚ ਇਹੀ ਅਰਦਾਸ ਹੈ ਕਿ ਸਤਿਗੁਰੂ ਅਖੀਰਲੇ ਸਾਹ ਤੱਕ ਇਸ ਪ੍ਰੀਤ ਨੂੰ ਨਿਭਾਉਣ। ਤੇ ਦੂਸਰਾ ਪੱਖ ਮੈਂ ਸਮਝਦਾ ਹਾਂ ਵੀ ਤਬਦੀਲੀ, ਜਿਵੇਂ 30 ਸਾਲ ਜੇ ਇਹਨੂੰ ਅਸੀਂ 35 ਸਾਲ ਸਟਰਗਲ ਦੀ ਗੱਲ ਜੂਨ 84 ਤੋਂ ਹੀ ਕਰੀਏ, ਇਹਨਾਂ 35 ਸਾਲਾਂ 'ਚ ਕੋਈ ਸੂਰਜ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਸਾਊਥ ਏਸ਼ੀਆ ਦੇ ਅਸਮਾਨਾਂ ਤੇ ਇਹੋ ਜਿਹਾ ਨਹੀਂ ਚੜ੍ਹਿਆ ਜਿਹਨੇ ਇਹ ਸਿੱਖਾਂ ਨੂੰ ਯਕੀਨ ਕਰਵਾਇਆ ਹੋਏ ਕਿ ਭਾਰਤ ਦੇ ਵਿੱਚ ਹਾਲਾਤ ਬਦਲ ਗਏ ਨੇ, ਹੁਣ ਖਾਲਿਸਤਾਨ ਤੋਂ ਬਿਨਾਂ ਕੋਈ ਹੋਰ ਆਪਸ਼ਨ ਹੈ ਸਿੱਖਾਂ ਕੋਲ। ਰਾਦਰ ਹਰ 35 ਸਾਲ ਦਾ ਹਰ ਸੂਰਜ ਇਸ ਪਾਸੇ ਵਾਲੀ ਲੈ ਕੇ ਗਿਆ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖ ਉਸ ਖਿੱਤੇ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ। ਸੋ ਮੈਂ ਸਮਝਦਾ ਹਾਂ ਵੀ ਜਿਹੜੇ ਡਿੱਗ ਪਏ ਕਮਜ਼ੋਰ ਨੇ ਜਾਂ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ, ਉਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ। ਅਸੀਂ ਆਪਣੀਆਂ ਅੱਖਾਂ ਆਪਣੇ ਨਿਸ਼ਾਨੇ ਤੇ ਫਿਕਸ ਕਰਕੇ ਇਸ ਸਾਰੇ ਸਟਰਗਲ ਦੇ ਜਿਹੜਾ ਸੰਘਰਸ਼ ਹੈ ਖਾਲਿਸਤਾਨ ਦਾ, ਇਸ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਭਾਵੇਂ ਭਾਈ ਨੰਦ ਲਾਲ ਵਾਂਗ ਕਲਮ ਚੁੱਕੀਏ, ਭਾਵੇਂ ਭਾਈ ਕਨ੍ਹਈਆ ਵਾਂਗ ਪਾਣੀ ਦੀ ਮਸ਼ਕ ਚੁੱਕੀਏ, ਤੇ ਜਾਂ ਭਾਈ ਬਚਿੱਤਰ ਸਿੰਘ ਵਾਂਗ ਉਹ ਨਾਗਣੀ ਜਿਹੜੀ ਹੰਕਾਰੀ ਉਹਨਾਂ ਹਾਥੀਆਂ ਦੇ ਮਸਤਕ ਦੇ ਉਹ ਸਾਰੇ ਤਵੇ ਪਾਰ ਕਰਕੇ ਜਿਹੜਾ ਉਹਨਾਂ ਦੇ ਮੁਹਾਰਾ ਮੋੜ ਦਿੰਦੀ ਆ। ਜਿਸੇ ਤਰ੍ਹਾਂ ਹੀ ਇਹ ਹੰਕਾਰੀ ਦਿੱਲੀ ਦੇ ਹਾਕਮ ਜਿਹੜੇ ਸਮਝਦੇ ਨੇ ਕਿ ਅਸੀਂ ਵੱਡ ਗਿਣਤੀ ਦੇ ਜ਼ੋਰ ਨਾਲ ਘੱਟ ਗਿਣਤੀਆਂ ਦਾ ਘਾਣ ਕਰ ਸਕਦੇ, ਉਹਨਾਂ ਨੂੰ ਫਿਰ ਖਾਲਸੇ ਦੀ ਸਪਿਰਿਟ, ਜਿੱਥੇ 1.25 ਲੱਖ ਨਾਲ ਲੜਨ ਦੀ ਜਿਹੜੀ ਹੈ ਸ਼ਕਤੀ ਸਤਿਗੁਰੂ ਨੇ ਹਰ ਸਿੱਖ 'ਚ ਭਰੀ ਹੈ, ਇਹਦਾ ਇਲਮ ਨਹੀਂ ਹੈ। ਇਹੋ ਜਿਹਾ ਹੀ ਭੁਲੇਖਾ ਮੁਗਲਾਂ ਨੇ ਪਾਲਿਆ ਸੀ, ਇਹੋ ਜਿਹਾ ਹੀ ਭੁਲੇਖਾ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਨੇ ਪਾਲਿਆ ਸੀ, ਇਹੋ ਜਿਹਾ ਹੀ ਭੁਲੇਖਾ ਅੰਗਰੇਜ਼ਾਂ ਨੇ ਪਾਲਿਆ ਸੀ। ਤੇ ਜੇ ਅਸੀਂ ਇਹਨਾਂ 5 ਸਦੀਆਂ ਦੇ ਵਿੱਚ 3 ਪਾਵਰਫੁਲ ਪਾਤਸ਼ਾਹੀਆਂ ਮੂੰਹ ਦੇ ਮੂੰਹ ਮਾਰੀਆਂ ਨੇ, ਤੇ ਇਹ ਤਾਂ ਕਿਹਦੇ ਪਾਣੀ ਹਾਰ ਨੇ। ਸੋ ਮੈਂ ਸਮਝਦਾ ਵੀ ਇਹਨਾਂ ਦਾ ਅਖੀਰ ਐਂਡ ਖਾਲਸੇ ਦੀ ਫਾਈਨਲ ਤਲਵਾਰ ਦੇ ਨਾਲ ਹੋਏਗਾ। ਐਂਡ ਲੌਕ ਸਟਾਕ ਐਂਡ ਬੈਰਲ ਇਹ ਹਿੰਦੂਤਵਾ ਦੀ ਡਿਸਕ੍ਰਿਮੀਨੇਟਰੀ ਵਿਚਾਰਧਾਰਾ ਉਸ ਖਿੱਤੇ 'ਚੋਂ ਇਹਦੀ ਸਫ ਵਲੇਟੀ ਜਾਏਗੀ। ਔਰ ਈਸਟ ਤੋਂ ਲੈ ਕੇ ਵੈਸਟ ਤੱਕ 15 ਤੋਂ 20 ਮੁਲਕ ਜਿਹੜੇ ਕਿ ਅੱਡ ਆਲਰੇਡੀ ਮਲਟੀ ਨੇਸ਼ਨਸ ਉਸ ਸਬ ਕੰਟੀਨੈਂਟ 'ਚ ਭਾਰਤ ਨਾਂ ਦੇ ਆਰਟੀਫੀਸ਼ੀਅਲ ਦੇਸ਼ ਦੇ ਵਿੱਚ ਜਾਣ ਲੱਗਿਆ ਅੰਗਰੇਜ਼ ਜਿਹੜਾ ਕੈਦ ਕਰਕੇ ਗਏ, ਆਰਟੀਫੀਸ਼ੀਅਲ ਯੂਨੀਅਨ ਸੋਵੀਅਤ ਯੂਨੀਅਨ ਵਾਂਗ, ਯੂਗੋਸਲਾਵੀਆ ਵਾਂਗ ਇਹ ਖਰਬੂਜ਼ੇ ਦੀਆਂ ਖੱਖੜੀਆਂ ਵਾਂਗ ਖਿਲ ਰਹੇਗੀ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦਾ ਝੰਡਾ ਝੁੱਲੇਗਾ, ਜਿੱਥੇ ਕਿ ਸਰਬੱਤ ਦੇ ਭਲੇ ਦੇ ਜਿਹੜੇ ਸਤਿਗੁਰੂ ਦਾ ਸਾਡੇ ਲਈ ਆਦੇਸ਼ ਹੈ, ਉਸ ਦੇ ਤਹਿਤ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਪਰਸੂਟ ਆਫ ਹੈਪੀਨੈਸ ਕਰ ਸਕਣਗੇ। ਔਰ ਇਹ ਦਿਨ ਬਹੁਤਾ ਦੂਰ ਨਹੀਂ ਹੈ ਜੀ। ਮੈਂ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਆਪ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਜਿਹੜੇ ਵਿਚਾਰ ਹੈਗੇ ਆ, ਉਮੀਦ ਕਰਦੇ ਆ ਉਹ ਤੁਹਾਨੂੰ ਜ਼ਰੂਰ ਅੱਜ ਪਸੰਦ ਆਏ ਹੋਣਗੇ। ਤੁਸੀਂ ਆਪਣੀ ਫੀਡਬੈਕ ਵੀ ਸਾਨੂੰ ਭੇਜ ਸਕਦੇ ਹੋ। ਸੋ ਜਾਂਦੇ ਜਾਂਦੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਤੁਹਾਡਾ ਵੀ ਤਿੰਨਾਂ ਜਣਿਆਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।